ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ, 96.5 FM ਯੂਬਾ ਸਿਟੀ, 1470 AM ਸੈਕਰਾਮੈਂਟੋ, 1300 AM ਫ੍ਰਿਜ਼ਨੋ, 104.5 FM ਫ੍ਰਿਜ਼ਨੋ, 1350 AM ਬੇਕਰਸਫੀਲਡ, ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਜਿਹੜੇ ਸਾਡੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ ਹੈਗੇ, ਸੈਨੋਜ਼ੇ, ਵਰਕਲੇ, ਟ੍ਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ। ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 8 ਤਰੀਕ ਆ ਅਤੇ ਦਿਨ ਜਿਹੜਾ ਸ਼ਨੀਚਰਵਾਰ ਆ, ਅਤੇ ਅੱਜ ਦਾ ਜਿਹੜਾ ਸਾਡਾ ਸਪੈਸ਼ਲ ਪ੍ਰੋਗਰਾਮ ਆ USA ਦੇ ਵਿੱਚ ਇਮੀਗ੍ਰੇਸ਼ਨ ਦੀ ਕੀ ਅਪਡੇਟਸ ਹੈਗੀ, ਉਹਦੇ ਨਾਲ ਕੀ ਖਬਰਾਂ ਆ, ਉਹ ਆਪਾਂ ਤੁਹਾਨੂੰ ਲੈ ਕੇ ਹਾਜ਼ਰ ਹੁੰਦੇ ਹਾਂ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਬੁੱਲਾ ਸਿੰਘ ਰਾਣਾ ਯੂਬਾ ਸਿਟੀ, ਹਰਜੀਤ ਸਿੰਘ ਲਿਵਰਮੋਰ, ਕਰਮਜੀਤ ਸਿੰਘ ਟਰਲੋਕ, ਅਵਤਾਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਸਤਨਾਮ ਸਿੰਘ ਢਾਲੀਵਾਲ, ਰਮਿੰਦਰ ਬਸਰਾ, ਜੱਸੀ ਗਿੱਲ ਪਲੰਬਿੰਗ ਵਾਲੇ, ਸੁੱਖਾ ਸਿੰਘ ਗਾਖੜ, ਬਿੰਦਰ ਢਾਲੀਵਾਲ, ਗੁਰਚਰਨ ਸਿੰਘ, ਇਹ ਸਾਰੇ ਜਾਣੇ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ ਜੀ। ਸੋ ਸਭ ਤੋਂ ਪਹਿਲਾਂ ਆਪਾਂ ਕੁਛ ਹੈਡਲਾਈਨ ਜਿਹੜੀਆਂ ਖਬਰਾਂ ਰੈਗੂਲਰ ਆ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਉਸ ਤੋਂ ਬਾਅਦ ਫਰਵਰੀ 24 ਨੂੰ ਬਹੁਤ ਵੱਡੀ ਚੇਂਜ ਇਮੀਗ੍ਰੇਸ਼ਨ 'ਚ ਆ ਰਹੀ ਆ, ਉਹ ਤੁਹਾਡੇ ਨਾਲ ਆਪਾਂ ਡਿਸਕਸ ਕਰਾਂਗੇ। ਸੋ ਪਹਿਲੀ ਖਬਰ ਜਿਹੜੀ ਜੇ ਚੱਲੀਏ, ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਦੋਨੋਂ ਹੀ ਜਿਹੜੇ ਬੰਦੇ ਸੀਗੇ ਜਿਨ੍ਹਾਂ ਕਰਕੇ ਉਹਨਾਂ ਦੀ ਇੰਪੀਚਮੈਂਟ ਹੋਈ, ਜਿਨ੍ਹਾਂ ਨੇ ਵਿਸਲ ਬਲੋਅਰ ਕਹਿ ਸਕਦੇ, ਜਿਨ੍ਹਾਂ ਨੇ ਇਨਫੋਰਮੇਸ਼ਨ ਦਿੱਤੀ ਸੀ, ਅਲੈਗਜ਼ੈਂਡਰ ਵਿੰਡਮੈਨ ਅਤੇ ਗੋਰਡਨ ਸੌਂਡਲੈਂਡ, ਜਿਹੜੇ ਕਹਿੰਦੇ ਵੀ ਉਹਨਾਂ ਨੂੰ ਜਿਹੜਾ ਫਾਇਰ ਕਰ ਦਿੱਤਾ ਹੈਗਾ। ਵਿਸਲ ਬਲੋਵਰ ਨਹੀਂ ਹਰਜੋਤ ਸਿੰਘ ਜੀ, ਜਿਨ੍ਹਾਂ ਨੇ ਟੈਸਟੀਫਾਈ ਕੀਤਾ ਸੀਗਾ ਕਮੇਟੀਆਂ ਦੇ ਸਾਹਮਣੇ ਜਾ ਕੇ ਜੀ। ਸੋ ਉਹਨਾਂ ਨੂੰ ਵਾਈਟ ਹਾਊਸ ਤੋਂ ਜਿਹੜਾ ਆ ਬਾਹਰ ਦਾ ਰਸਤਾ ਉਹਨਾਂ ਨੇ ਦਿਖਾ ਦਿੱਤਾ। ਬਿਲਕੁਲ ਜੀ। ਇਸ ਨੂੰ ਲੈ ਕੇ ਹੁਣ ਸਾਰੇ ਜਾਣੇ ਲੋਕ ਇਹ ਜਿਹੜਾ ਕਹਿ ਰਹੇ ਆ ਵੀ ਸਰਕਾਰ ਦੇ ਖਿਲਾਫ ਬੋਲਣ ਵਾਲੇ ਦੀ ਜਿਹੜੀ ਉਹ ਖੈਰ ਨਹੀਂ। ਇਸ ਤਰੀਕੇ ਦੇ ਨਾਲ ਇਸ ਖਬਰ ਨੂੰ ਜਿਹੜੇ ਵਿਰੋਧੀ ਪਾਰਟੀ ਵਾਲੇ ਜਾਂ ਵਿਰੋਧੀ ਆ ਉਸ ਨੂੰ ਉਹ ਦਰਸਾ ਰਹੇ ਨੇ। ਸੋ ਇਹ ਜਿਹੜਾ ਫੈਸਲਾ ਆ ਰਾਸ਼ਟਰਪਤੀ ਟਰੰਪ ਅਤੇ ਉਹਨਾਂ ਦੇ ਅਧੀਨ ਜਿਹੜੇ ਕਰ ਰਹੇ ਕੰਮ ਨੇ, ਉਹਨਾਂ ਨੇ ਜਿਹੜਾ ਹੁਣ ਲੈ ਲਿਆ ਹੈਗਾ ਆ। ਸੋ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਜਿਹੜਾ ਅਸਰ ਕਿਸ ਤਰੀਕੇ ਦਾ ਜਿਹੜਾ ਦੇਖਿਆ ਜਾਵੇਗਾ। ਪਰ ਜਿੱਦਾਂ ਦਾ ਵੀ ਆ ਐਗਜ਼ਾਮਪਲ, ਇੱਕ ਜਿਹੜੀ ਕਰੜੀ ਜਿਹੜੀ ਸੈੱਟ ਹੋ ਗਈ ਹੈ, ਇੱਕ ਹਿਸਾਬ ਦੇ ਨਾਲ ਗਲਤ ਵੀ ਕਈ ਜਣੇ ਇਸ ਨੂੰ ਜਿਹੜਾ ਉਹ ਆਖ ਸਕਦੇ ਨੇ ਵੀ ਰਾਸ਼ਟਰਪਤੀ ਟਰੰਪ ਦੇ ਖਿਲਾਫ ਬੋਲਣ ਵਾਲੇ ਬੰਦੇ ਨੂੰ ਜਿਹੜਾ ਆ ਬਾਹਰ ਦਾ ਰਸਤਾ ਜਿਹੜਾ ਉਹ ਦਿਖਾ ਦਿੱਤਾ ਗਿਆ। ਅਸਕੌਟ ਕਹਿੰਦੇ ਕਰ ਦਿੱਤਾ ਗਿਆ। ਜਿਹੜੇ ਵਿੰਡਮੈਨ ਦੇ ਸੀਗੇ ਹਰਜੋਤ ਸਿੰਘ ਜੀ ਵਕੀਲ, ਉਹਨਾਂ ਨੇ ਇਸ ਤਰੀਕੇ ਦੇ ਜਿਹੜੇ ਲਫ਼ਜ਼ ਆ ਉਹਨਾਂ ਦੇ ਲਈ ਜਿਹੜੇ ਉਹ ਵਰਤੇ ਸੀਗੇ ਜੀ। ਸੋ ਅਗਲੀ ਖਬਰ ਜਿਹੜੀ ਆ ਡੈਮੋਕ੍ਰੈਟਿਕ ਪ੍ਰਾਇਮਰੀਜ਼ ਨੂੰ ਲੈ ਕੇ ਹੈਗੀ ਆ। ਬਰਨੀ ਸੈਂਡਰਸ ਅਤੇ ਪੀਟ ਬਟੀਜੀਅਸ ਜਿਹੜੇ ਹੈਗੇ ਆ, ਉਹ ਆਇਓਵਾ ਦੇ ਵਿੱਚ ਉਹਨਾਂ ਨੇ ਪੀਟ ਨੂੰ ਅੱਗੇ ਦੱਸਿਆ ਸਿਰਫ 0.1% ਜਿਹੜਾ ਹੈਗਾ 26.2% ਉਹਨੂੰ ਵੋਟਸ ਪਈਆਂ, ਅਤੇ ਬਰਨੀ ਸੈਂਡਰਸ ਨੂੰ 26.1%। ਅਤੇ ਜਿਹੜਾ ਹੁਣ ਕਾਫੀ ਜਿਹੜਾ ਭੰਬਲ ਭੂਸਾ ਪਿਆ ਹੋਇਆ ਹੈ ਡੈਮੋਕ੍ਰੈਟਿਕ ਪਾਰਟੀ ਦੇ ਵਿੱਚ ਵੀ। ਅਤੇ ਅਗਲੀ ਜਿਹੜੀ ਹੁਣ ਹੋਣੀ ਹੈਗੀ ਇਲੈਕਸ਼ਨ, ਉਹ ਨਿਊ ਹੈਂਪਸ਼ਾਇਰ 'ਚ ਹੋਣੀ ਆ। ਉਹ ਤੋਂ ਬਾਅਦ ਫਿਰ ਜਿਹੜਾ ਬਿਗ ਟਿਊਜ਼ਡੇ ਆਉਣਾ ਹੈਗਾ, ਜਦੋਂ ਸਾਡੀ ਸਟੇਟ ਕੈਲੀਫੋਰਨੀਆ 'ਚ ਵੀ ਇਲੈਕਸ਼ਨ ਹੋਣੀ ਹੈਗੀ ਮਾਰਚ 3 ਨੂੰ। ਬਿਲਕੁਲ ਜੀ। ਉੱਦੋਂ ਬਹੁਤ ਸਾਰੇ ਜਿਹੜੇ ਸੂਬਿਆਂ ਦੇ ਵਿੱਚ ਇਕੱਠੀ ਜਿਹੜੀਆਂ ਪ੍ਰਾਇਮਰੀਜ਼ ਇਲੈਕਸ਼ਨਸ ਜਿਹੜੀਆਂ ਆ ਉਹ ਹੋਣ ਜਾ ਰਹੀਆਂ ਹੈਗੀਆਂ ਨੇ। ਸੋ ਬਿਲਕੁਲ ਅੱਜ ਇਨਫੈਕਟ ਹਰਜੋਤ ਸਿੰਘ ਜੀ, ਕੱਲ੍ਹ ਇਨਫੈਕਟ ਸ਼ੁੱਕਰਵਾਰ ਨੂੰ ਬਰਨੀ ਸੈਂਡਰਸ ਨੇ ਪੀਟ ਬੁਟੀਜੇਗ ਜਿਹੜਾ ਆ ਉਸ ਦੇ ਉੱਤੇ ਨਿਸ਼ਾਨਾ ਵੀ ਸਾਧਿਆ। ਉਸਨੇ ਕਿਹਾ ਵੀ ਇਹ ਕਿਸ ਤਰੀਕੇ ਦੇ ਨਾਲ ਜਿਹੜੇ ਮਿਲੀਅਨੇਰ ਲੋਕ ਆ ਉਹਨਾਂ ਤੋਂ ਜਿਹੜਾ ਇਹ ਡਾਲਰ ਲੈ ਕੇ ਫੰਡ ਰੇਜ਼ ਜਿਹੜਾ ਕਰ ਰਿਹਾ ਆ। ਅਤੇ ਕਹਿੰਦੇ ਇਸ ਟਾਈਮ ਅਮਰੀਕਾ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਇਨਕਮ ਇਨਇਕੁਐਲਿਟੀ ਦੀ ਦਰ ਜਿਹੜੀ ਆਪਾਂ ਦੇਖ ਰਹੇ ਹਾਂ। ਅਤੇ ਮਿਲੀਅਨੇਰਜ਼ ਬਿਲੀਅਨੇਰਜ਼ ਜੇ ਇਲੈਕਸ਼ਨਸ ਦੇ ਵਿੱਚ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਖਰੀਦਦੇ ਰਹੇ ਜਿਹੜੇ ਜਿੰਨੇ ਵੀ ਹੈਗੇ ਨੇ ਕੈਂਡੀਡੇਟਸ, ਤਾਂ ਇੱਥੇ ਜਿਹੜੇ ਵੱਡੇ ਚੇਂਜ ਆ ਉਹ ਨਹੀਂ ਆ ਸਕਦੇ।
ਉਹਨਾਂ ਨੇ ਇਸ ਦੇ ਦੌਰਾਨ ਇਹ ਵੀ ਆਖਿਆ ਵੀ ਜਿਹੜੇ $25 ਮਿਲੀਅਨ ਉਹਨਾਂ ਨੇ ਪਿਛਲੇ ਮਹੀਨੇ ਦੇ ਵਿੱਚ ਫੰਡ ਰੇਜ਼ ਕੀਤੇ ਆ, 6.5 ਲੱਖ ਲੋਕਾਂ ਦੇ ਦੁਆਰਾ ਜਿਹੜੇ ਉਹ ਇਕੱਠੇ ਹੋਏ ਆ, $18 ਐਵਰੇਜ ਜਿਹੜੀ ਆ ਉਹ ਡੋਨੇਸ਼ਨ ਦੇ ਨਾਲ। ਕਹਿੰਦੇ ਵੀ ਮੈਂ ਕਦੀ ਵੀ ਮਿਲੀਅਨੇਅਰ ਦੇ ਪੈਸੇ, ਕਦੀ ਵੀ ਬਿਗ ਫਾਰਮਾ, ਕਦੀ ਵੀ ਸਪੈਸ਼ਲ ਇੰਟਰਸਟ ਦੇ ਇਸ ਤਰੀਕੇ ਦੇ ਨਾਲ ਡਾਲਰਾਂ ਦੇ ਨਾਲ ਉਹ ਇਲੈਕਸ਼ਨ ਜਿਹੜੀ ਉਹ ਨਹੀਂ ਲੜੀ, ਅਤੇ ਉਸ ਨੇ ਪੀਟ ਬੁਟੀਜੇਜ ਨੂੰ ਜਿਹੜਾ ਆ ਇਸ ਦੇ ਉੱਤੇ ਘੇਰਿਆ ਹੈਗਾ ਆ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਹਰਜੋਤ ਸਿੰਘ ਜੀ ਇਸ ਦਾ ਕਿਸ ਤਰੀਕੇ ਦਾ ਜਿਹੜਾ ਅਸਰ ਰਹੇਗਾ। ਪਰ ਸਾਰੇ ਜਾਣੇ ਜਿਹੜੇ ਉਹ ਜਾਣਦੇ ਆ ਵੀ ਚਾਹੇ ਕੋਈ ਡੈਮੋਕ੍ਰੇਟ ਸਾਈਡ 'ਤੇ ਆ ਅਤੇ ਚਾਹੇ ਕੋਈ ਰਿਪਬਲਿਕਨ ਸਾਈਡ 'ਤੇ ਆ, ਉਹ ਸਭ ਨੂੰ ਪਤਾ ਆ ਵੀ ਫੰਡਾਂ ਤੋਂ ਬਗੈਰ ਜਿਹੜੀ ਇਲੈਕਸ਼ਨ ਜਿੱਤਣੀ ਉਹ ਨਾਮੁਮਕਿਨ ਆ, ਅਨਲੈਸ ਕੋਈ ਬਿਲੀਅਨੇਅਰ ਜਿਹੜਾ ਜਿੱਦਾਂ ਮਾਈਕਲ ਬਲੂਮਬਰਗ ਆ, ਉਸ ਨੂੰ ਕਿਸੇ ਦੇ ਡਾਲਰਾਂ ਦੀ ਜ਼ਰੂਰਤ ਨੂੰ ਆਪਣੇ ਪੈਸਿਆਂ ਦੇ ਨਾਲ ਹੀ ਜਿਹੜੀ ਲੜਨ ਦੀ ਕੋਸ਼ਿਸ਼ ਕਰ ਰਿਹਾ ਹੈਗਾ ਜੀ। ਸੋ ਅਗਲੀ ਖਬਰ ਜਿਹੜੀ ਹੈਗੀ ਆ, ਨੈਂਸੀ ਪਲੋਸੀ ਜਿਹੜੀ ਹਾਊਸ ਸਪੀਕਰ ਆ, ਉਹਨਾਂ ਨੇ ਕਿਹਾ ਵੀ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਦਾ ਸਟੇਟ ਆਫ ਦਾ ਯੂਨੀਅਨ ਐਡਰੈਸ ਸੀ, ਉਹ ਇੱਕ ਤਰ੍ਹਾਂ ਨਾਲ ਬਨੀਥ ਦਾ ਡਿਗਨਿਟੀ ਸੀ। ਪਰ ਦੂਸਰੇ ਪਾਸੇ ਕਹਿੰਦੇ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ, ਉਹ ਆਪਣਾ ਹੁਣ ਪੂਰਾ ਜਿਹੜਾ ਆ ਸੈਲੀਬਰੇਟ ਕਰ ਰਹੇ ਆ ਕਿਉਂਕਿ ਅਕਵਿਟ ਹੋ ਗਏ ਆ, ਉਹਨਾਂ ਨੂੰ ਚਾਰਜ ਨਹੀਂ ਕੀਤਾ ਗਿਆ। ਅਤੇ ਨੈਂਸੀ ਪਲੋਸੀ ਜਿਹੜੀ ਆ, ਉਹਦੇ ਫੇਸਬੁੱਕ ਅਤੇ ਟਵਿੱਟਰ ਦੇ ਉੱਤੇ ਜਿਹੜਾ ਆ ਉਹਦਾ ਕਾਫੀ ਮਜ਼ਾਕ ਉਡਾਇਆ ਜਾ ਰਿਹਾ, ਕਿਉਂਕਿ ਇੱਕ ਫੇਕ ਵੀਡੀਓ ਜਿਹੜੀ ਆ ਇਹਨਾਂ ਵੱਲੋਂ ਜਾਰੀ ਕੀਤੀ ਗਈ ਆ ਵੀ ਕਿਸ ਟਾਈਮ ਦੇ ਉੱਤੇ ਉਹ ਇੱਕ ਏਅਰਮੈਨ ਨੂੰ ਜਿਹੜਾ ਆਪਾਂ ਦੇਖਿਆ ਹੀ ਆ ਉਹਨੂੰ ਐਡਰੈਸ ਕਰ ਰਹੇ ਸੀ ਉਹਦੀ ਸਰਵਿਸਿਜ਼ ਨੂੰ, ਅਤੇ ਉਸ ਟਾਈਮ ਦੇ ਉੱਤੇ ਨੈਂਸੀ ਪਲੋਸੀ ਨੂੰ ਸ਼ੋਅ ਕੀਤਾ ਗਿਆ ਆ ਵੀ ਉਹ ਜਿਹੜਾ ਸਪੀਚ ਆ ਉਹ ਪਾੜ ਰਹੀ ਆ। ਨੈਂਸੀ ਪਲੋਸੀ ਨੇ ਉਹ ਸਪੀਚ ਦੀਆਂ ਕਾਪੀਆਂ ਪਾੜੀਆਂ ਜ਼ਰੂਰ ਆ, ਪਰ ਬਾਅਦ ਦੇ ਵਿੱਚ ਪਾੜੀਆਂ ਸੀ। ਪਰ ਇਹ ਜਿੱਦਾਂ ਇੱਕ ਤਰ੍ਹਾਂ ਨਾਲ ਕਹਿੰਦੇ ਫੇਕ ਵੀਡੀਓ ਹੈਗੀ ਆ, ਪਰ ਜਿਹੜੇ ਟਵਿੱਟਰ ਅਤੇ ਜਿਹੜੇ ਫੇਸਬੁੱਕ, ਉਹ ਕਹਿੰਦੇ ਅਸੀਂ ਇਸ ਨੂੰ ਰਿਮੂਵ ਨਹੀਂ ਕਰਨਾ। ਜੀ, ਅਗਲੀ ਜਿਹੜੀ ਗੱਲ ਹਰਜੋਤ ਸਿੰਘ ਜੀ ਆਪਾਂ ਕਰਦੇ ਹਾਂ, ਅਲਾਸਕਾ ਤੋਂ ਆ ਰਹੀ ਹੈ। ਕਹਿੰਦੇ ਵੀ ਉੱਥੇ ਪਿਛਲੇ ਜਿਹੜੇ ਦਿਨਾਂ ਦੇ ਵਿੱਚ ਇੱਕ ਬਹੁਤ ਵੱਡਾ ਬਲਿਜ਼ਰਡ ਆਇਆ ਸੀ, ਤੂਫਾਨ ਜਿਹੜਾ ਬਰਫੀਲਾ ਆਇਆ ਸੀ, ਜਿਸ ਦੇ ਵਿੱਚ 4 ਬੱਚੇ ਜਿਹੜੇ ਆ ਉਹ ਗਵਾਚੇ ਦੱਸੇ ਗਏ ਸੀ। ਇਹ ਜਿਹੜੇ ਕਹਿ ਲਓ ਵੀ ਖੇਤਰੀ ਇਲਾਕੇ ਦੇ ਵਿੱਚ ਇਹ ਘਟਨਾ ਵਾਪਰੀ ਸੀ, ਅਤੇ ਕਹਿੰਦੇ ਵੀ ਰੱਬ ਦਾ ਸ਼ੁਕਰ ਇਹ ਆ ਵੀ ਇਹ ਸਾਰੇ ਜਿਹੜੇ ਬੱਚੇ ਆ ਉਹ ਜੀਵਤ ਲੱਭੇ ਨੇ। ਇੱਕ 2 ਸਾਲ ਦੇ ਬੱਚੇ ਦੇ ਇਰਦ ਗਿਰਦ ਇਹ ਬਾਕੀ ਜਿਹੜੇ ਬੱਚੇ ਆ ਉਹ ਇੱਕ ਥਾਂ 'ਤੇ ਇਕੱਠੇ ਹੋ ਕੇ ਜਿਹੜੇ ਉਹ ਪਏ ਹੋਏ ਸੀ, ਜਿਨ੍ਹਾਂ ਨੂੰ ਬਾਅਦ ਦੇ ਵਿੱਚੋਂ ਉੱਥੋਂ ਕੱਢਿਆ ਗਿਆ। 2 ਤੋਂ 14 ਸਾਲ ਦੀ ਉਮਰ ਦੇ ਜਿਹੜੇ 4 ਬੱਚੇ ਆ, ਉਹਨਾਂ ਨੂੰ ਇਸ ਬਲਿਜ਼ਰਡ ਦੇ ਵਿੱਚ ਗਵਾਚਣ ਤੋਂ ਬਾਅਦ ਦੇ ਵਿੱਚ ਲੱਭਿਆ ਜਿਹੜਾ ਗਿਆ ਸੀਗਾ। ਕਹਿੰਦੇ ਵੀ 1-1 ਫੁੱਟ ਜਿਹੜੀ ਡੂੰਘੀ ਸਨੋ ਦੇ ਵਿੱਚੋਂ ਉਹਨਾਂ ਨੂੰ ਬਾਅਦ ਦੇ ਵਿੱਚ ਕੱਢਿਆ ਗਿਆ ਸੀਗਾ। ਸੋ ਕਹਿੰਦੇ ਵੀ ਉੱਦਾਂ ਬੱਚੇ ਇਸ ਟਾਈਮ ਸੁਰੱਖਿਅਤ ਦੱਸੇ ਜਾਂਦੇ ਨੇ। ਜੀ, ਅਗਲੀ ਖਬਰ ਜਿਹੜੀ ਆ ਕੋਬੀ ਬ੍ਰਾਇਨ ਦੇ ਹੈਲੀਕਾਪਟਰ ਕਰੈਸ਼ ਨੂੰ ਲੈ ਕੇ ਆ। ਕਹਿੰਦੇ ਵੀ ਉਹਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਹੋਈ ਆ, ਕਿਸੇ ਤਰ੍ਹਾਂ ਵੀ ਨਹੀਂ ਲੱਗਦਾ ਵੀ ਜਿਹੜਾ ਇੰਜਨ ਆ ਉਹ ਫੇਲਰ ਹੋਇਆ ਹੈਗਾ ਆ। ਕਹਿੰਦੇ ਵੀ ਉਹਦਾ ਐਕਸੀਡੈਂਟ ਦਾ ਮੇਨ ਕਾਰਨ ਜੇ ਬਲੇਮ ਦੇਣਾ ਹੋਵੇ ਵੈਦਰ ਨਾਲੋਂ, ਕਹਿੰਦੇ ਵੀ ਟ੍ਰੈਫਿਕ ਕੰਜੈਸ਼ਨ ਨੂੰ ਜਿਹੜਾ ਦੇ ਸਕਦੇ ਹੈਗੇ ਆ। ਇਸ ਤੋਂ ਅਗਲੀ ਖਬਰ ਜਿਹੜੀ ਹੈਗੀ ਆ, ਡਗਲਸ ਹੌਜ, ਸਰੋਤਿਆਂ ਨੂੰ ਯਾਦ ਹੋਊਗਾ ਕੁਝ ਮਹੀਨੇ ਪਹਿਲਾਂ ਇੱਕ ਕਾਲਜ ਐਡਮਿਸ਼ਨ ਦੇ ਸਕੈਂਡਲ ਹੋਏ ਸੀ, ਉਹਦੇ ਵਿੱਚ ਕਾਫੀ ਅਮੀਰ ਜਿਹੜੇ ਪੇਰੈਂਟਸ ਆ ਉਹਦੇ ਵਿੱਚ ਉਹਨਾਂ ਦੇ ਨਾਂ ਆਏ ਸੀ, ਇਹ ਉਹਨਾਂ ਦੇ ਵਿੱਚੋਂ ਵੀ ਸੀਗਾ। ਸੋ ਉਸ ਨੂੰ ਹੁਣ 9 ਮਹੀਨੇ ਦੀ ਜਿਹੜੀ ਸਜ਼ਾ ਦਿੱਤੀ ਗਈ ਹੈਗੀ ਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਆ, ਇੱਕ ਬੜੀ ਅਚੰਭੇ ਜਿਹੀ ਵਾਲੀ ਵੀ ਜਿਹੜੀ ਖਬਰ ਜਿਹੜੀ ਹੈਗੀ ਹੈ, ਲੰਡਨ ਤੋਂ ਇਹ ਆ ਰਹੀ ਆ। ਇੱਕ ਇੰਡੀਆ ਦਾ ਜਿਹੜਾ ਬੈਂਕਰ, ਇੰਡੀਅਨ ਮੂਲ ਦਾ ਜਿਹੜਾ ਬੈਂਕਰ, ਜਿਸ ਦੀ ਕਾਫੀ ਵੱਡੀ ਜਿਹੜੀ ਉਸ ਨੂੰ ਕਹਿ ਲਓ ਵੀ ਸੈਲਰੀ ਜਿਹੜੀ ਉਹ ਮਿਲਦੀ ਸੀ, ਉਸ ਨੂੰ ਕਹਿੰਦੇ ਆਫਿਸ ਦੀ ਕੰਟੀਨ ਦੇ ਵਿੱਚੋਂ ਜਿਹੜਾ ਫੂਡ ਚੋਰੀ ਕਰਨ ਦਾ ਜਿਹੜਾ ਦੋਸ਼ ਲਾ ਕੇ ਉਸ ਦੀ ਨੌਕਰੀ ਤੋਂ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ, ਉਸ ਨੂੰ ਕੱਢ ਦਿੱਤਾ ਗਿਆ ਆ। ਸਿਟੀ ਗਰੁੱਪ ਦੇ ਵਿੱਚ ਇਹ ਕੰਮ ਕਰਨ ਵਾਲਾ ਪਾਰਸ ਸ਼ਾਹ ਦਾ ਜਿਹੜਾ ਇਹ ਜਿਹੜਾ ਦੱਸਿਆ ਜਾਂਦਾ, ਕਹਿੰਦੇ ਵੀ ਜਿਸ ਦੀ ਸਾਲਾਨਾ ਇਨਕਮ 9.2 ਕਰੋੜ ਰੁਪਈਏ ਭਾਰਤੀ ਰੁਪਈਏ ਜਿਹੜੇ ਉਹ ਦੱਸੀ ਜਾਂਦੀ ਸੀ, ਅਤੇ ਉਸ ਨੂੰ ਉੱਥੋਂ ਦੇ ਜਿਹੜਾ ਫੂਡ ਚੋਰੀ ਕਰਨ ਦੇ ਦੋਸ਼ ਦੇ ਵਿੱਚ ਜਿਹੜਾ ਆ ਉਹ ਬਾਹਰ ਕੱਢ ਦਿੱਤਾ ਗਿਆ। ਵੈਸੇ ਹਰਜੋਤ ਸਿੰਘ ਜੀ ਬੜੀ ਅਚੰਭੇ ਜਿਹੀ ਵਾਲੀ ਗੱਲ ਆ ਵੀ ਇਹ ਇੱਦਾਂ ਦਾ ਜਿਹੜਾ ਦੋਸ਼ ਲਾ ਕੇ ਜਿਹੜਾ ਉਸ ਨੂੰ ਕੱਢਿਆ ਜਿਹੜਾ ਉਹ ਜਾ ਰਿਹਾ ਆ। ਲੱਗ ਇੱਦਾਂ ਰਿਹਾ ਵੀ ਇਸ ਮਾਮਲੇ ਦੇ ਵਿੱਚ ਪਿੱਛੇ ਜਿਹੜਾ ਕੁਛ ਹੋਰ ਕਾਰਨ ਜਿਹੜਾ ਹੋ ਸਕਦਾ, ਕਿਉਂਕਿ ਰੋਟੀ ਚੋਰੀ ਦੇ ਮਾਮਲੇ ਦੇ ਵਿੱਚ ਇੰਨੀ ਜ਼ਿਆਦਾ ਤਨਖਾਹ ਦੇਣ ਵਾਲੇ ਬੰਦੇ ਨੂੰ ਜਿਹੜਾ ਆ ਅਜਾਈਂ ਜਿਹੜਾ ਉਹ ਨਹੀਂ ਕੱਢਿਆ ਜਾ ਸਕਦਾ। ਕੁਛ ਹੋਰ ਹੋਊਗਾ, ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਸ ਦੇ ਵਿੱਚੋਂ ਕੁਛ ਸਾਹਮਣੇ ਬਾਅਦ 'ਚ ਬਾਹਰ ਆਵੇ। ਜੀ ਬਿਲਕੁਲ। ਅਗਲੀ ਖਬਰ ਜਿਹੜੀ ਕਰੋਨਾ ਵਾਇਰਸ ਨੂੰ ਲੈ ਕੇ ਆ, ਕਰੋਨਾ ਵਾਇਰਸ ਦੇ ਨਾਲ 750 ਤੋਂ ਉੱਪਰ ਮੌਤਾਂ ਹੋ ਚੁੱਕੀਆਂ ਹੈਗੀਆਂ। ਇੱਕ ਜਿਹੜਾ ਉੱਥੇ ਦੀ ਪੂਰੀ ਸਟੇਟ ਜਿਹੜੀ ਇੱਕ ਤਰ੍ਹਾਂ ਨਾਲ ਉਹਨਾਂ ਨੇ ਸੀਜ਼ ਕੀਤੀ ਹੋਈ ਆ ਚਾਈਨਾ ਦੇ ਵਿੱਚ। 25 ਮੁਲਕਾਂ 'ਚ ਹੁਣ ਇਹ ਜਿਹੜੇ ਆ
ਉਹ ਕਰੋਨਾ ਵਾਇਰਸ ਦੇ ਪੇਸ਼ੈਂਟ ਫੈਲੇ ਹੋਏ ਹੈਗੇ ਆ। ਇੱਕ ਮੈਂ ਰਿਪੋਰਟ ਪੜ੍ਹ ਰਿਹਾ ਸੀ ਰਾਜਕਨਵੀਰ ਸਿੰਘ ਜੀ, US ਦਾ ਇੱਕ ਸੈਨੇਟਰ ਜਿਹੜਾ ਹਾਰਵਰਡ ਦਾ ਪੜ੍ਹਿਆ ਹੈ, ਉਹ ਕਹਿੰਦਾ ਵੀ ਇਹ ਜਿਹੜੀ ਆ ਕਰੋਨਾ ਵਾਇਰਸ ਆ ਇਹ ਮੈਨ ਮੇਡ ਹੈਗੀ ਆ। ਇਹ ਐਕਚੁਅਲੀ ਕਹਿੰਦੇ ਵੀ ਜਿਹੜੇ ਚਾਈਨਾ ਵਾਲਿਆਂ ਨੇ ਆ ਉਹ ਬਾਇਓਲੋਜੀਕਲ ਵਾਰਫੇਅਰ ਆ ਉਹਦੇ ਕਰਕੇ ਕ੍ਰੀਏਟ ਕੀਤੀ ਸੀਗੀ। ਇਸੇ ਕਰਕੇ ਕਹਿੰਦੇ ਜਿਹੜਾ ਉਹ ਡਾਕਟਰ ਆ ਜਿਸ ਨੇ ਵਿਸਲ ਬਲੋ ਕੀਤਾ ਸੀ ਉਸ ਦੀ ਪੁੱਛਗਿੱਛ ਨਹੀਂ ਹੋਈ ਤਾਂ ਹੁਣ ਉਹਦੀ ਜਿਹੜੀ ਮੌਤ ਹੋ ਗਈ। ਸੋ ਇੱਦਾਂ ਦੀ ਖਬਰ ਵੀ ਜਿਹੜੀ ਆ ਰਹੀ ਹੈਗੀ ਆ। ਜੀ ਕਈ ਤਰ੍ਹਾਂ ਦੀਆਂ ਜਿਹੜੀਆਂ ਥਿਊਰੀਆਂ, ਕਈ ਕੌਨਸਪੀਰੇਸੀ ਥਿਊਰੀਆਂ ਜਿਹੜੀਆਂ ਇਸ ਟਾਈਮ ਨਾਲ ਦੇ ਨਾਲ ਜਿਹੜੀਆਂ ਉਹ ਚੱਲ ਰਹੀਆਂ ਨੇ। ਸੋ ਪਰ ਹਾਲ ਦੀ ਘੜੀ ਇਹ ਆ ਵੀ ਲੋਕਾਂ ਨੂੰ ਜਿਹੜੀ ਆਪਣੀ ਜਾਨ ਦੀ ਜਿਹੜੀ ਪਈ ਆ ਬਿਪਤਾ ਜਿਹੜੀ ਇਸ ਟਾਈਮ ਪਈ ਹੋਈ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਨਹੀਂ ਬਣਨਾ ਕੀ ਆ। ਰੋਜ਼ਾਨਾ ਹੀ ਦਰਜਨਾਂ ਹੀ ਕਈ ਦਰਜਨ ਜਿਹੜੇ ਲੋਕਾਂ ਦੀਆਂ ਮੌਤਾਂ ਦੀਆਂ ਖਬਰਾਂ ਆ ਰਹੀਆਂ ਆ ਅਤੇ ਹਜ਼ਾਰਾਂ, ਕਈ ਸੈਂਕੜਿਆਂ ਅਤੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਨਵੇਂ ਕੇਸਾਂ ਦੇ ਬਾਰੇ ਜਿਹੜਾ ਉਹ ਪਤਾ ਲੱਗ ਰਿਹਾ ਆ। ਜੇ ਬੇ ਏਰੀਏ ਦੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਿਹੜੀਆਂ ਜਿਹੜੀਆਂ ਫਲਾਈਟਾਂ ਵਾਪਸ ਵੀ ਆਈਆਂ ਆ ਨਾ, ਉਹਨਾਂ ਦੇ ਵਿੱਚ ਕਹਿੰਦੇ ਵੀ ਬੇ ਏਰੀਏ ਦੇ ਵਿੱਚ ਕੰਸਨਟ੍ਰੇਸ਼ਨ ਸਭ ਤੋਂ ਜ਼ਿਆਦਾ ਜਿਹੜੀ ਉਹ ਦੱਸੀ ਗਈ ਆ ਵੀ ਇੱਥੋਂ ਦੇ ਲੋਕਾਂ ਨੂੰ ਜਿਹੜਾ ਕਰੋਨਾ ਵਾਇਰਸ ਦਾ ਜਿਹੜਾ ਥ੍ਰੈਟ ਆ ਉਹ ਇਹਨਾਂ ਦੇ ਵਿੱਚੋਂ ਜ਼ਿਆਦਾ ਸੀਗਾ। ਇਹ ਆਈ ਥਿੰਕ ਬਹੁਤੀ ਇਸ ਗੱਲੋਂ ਵੀ ਵਾਜਬ ਹੈਗੀ ਆ ਵੀ ਕਿਉਂਕਿ ਇੱਥੇ ਚੀਨੀ ਮੂਲ ਦੇ ਜਿਹੜੇ ਆ ਉਹ ਲੋਕ ਉਹ ਜ਼ਿਆਦਾ ਜਿਹੜੇ ਇੱਥੇ ਰਹਿੰਦੇ ਨੇ, ਬਹੁ ਗਿਣਤੀ ਦੇ ਵਿੱਚ ਰਹਿੰਦੇ ਨੇ ਅਤੇ ਜ਼ਿਆਦਾ ਜਿਹੜਾ ਡੈਂਸਲੀ ਪਾਪੂਲੇਟਿਡ ਉਹਨਾਂ ਦੇ ਨਾਲ ਉਹ ਹੈਗਾ ਆ। ਸੋ ਇਸ ਕਰਕੇ ਇੱਕ ਇਹ ਵੀ ਜਿਹੜਾ ਖਤਰਾ ਬਣਿਆ ਆ, ਖਾਸ ਕਰਕੇ ਜਿਹੜੇ ਬੇ ਏਰੀਏ ਦੇ ਵਿੱਚ ਲੋਕ ਰਹਿੰਦੇ ਨੇ ਉਹਨਾਂ ਨੂੰ ਜ਼ਿਆਦਾ ਸਤਰਕਤਾ ਅਹਿਤਿਆਤ ਰੱਖਣ ਦੀ ਜਿਹੜੀ ਜ਼ਰੂਰਤ ਆ। ਪਿਛਲੇ ਦਿਨਾਂ ਦੇ ਵਿੱਚ ਇਹ ਖਬਰਾਂ ਵੀ ਜਿਹੜੀਆਂ ਹਰਜੋਤ ਸਿੰਘ ਜੀ ਸਾਹਮਣੇ ਆਈਆਂ ਸੀਗੀਆਂ ਵੀ ਜਿਹੜੇ 2 ਕੇਸ ਸਾਹਮਣੇ ਆਏ ਸੀ ਉਹਨਾਂ ਦੇ ਵਿੱਚ ਕਹਿੰਦੇ ਨਰਸਾਂ ਨੂੰ ਵੀ ਸ਼ਾਇਦ ਇਹ ਵਾਇਰਸ ਜਿਹੜਾ ਉਹ ਹੋ ਗਿਆ ਹੋਵੇ ਜਾਂ ਉਹਨਾਂ ਤੱਕ ਪਹੁੰਚ ਗਿਆ ਹੋਵੇ। ਇਹ ਕਥਿਤ ਤੌਰ ਦੇ ਉੱਤੇ ਜਿਹੜਾ ਕਿਹਾ ਜਾ ਰਿਹਾ ਆ ਅਤੇ ਉਹਨਾਂ ਨੂੰ ਘਰੇ ਜਿਹੜਾ ਕੁਆਰੰਟੀਨ ਕਰਨ ਦੇ ਲਈ ਉਹਨਾਂ ਨੂੰ ਖੁਦ ਨੂੰ ਆਖ ਦਿੱਤਾ ਗਿਆ ਹੈ। ਸੋ ਆਈ ਡੋਂਟ ਨੋ ਇਹ ਕਿੰਨਾ ਕੁ ਜਿਹੜਾ ਉਹ ਵਾਜਿਬ ਕੰਮ ਜਿਹੜਾ ਉਹਨਾਂ ਦੇ ਨੇ ਜਿਹੜਾ ਕੀਤਾ ਆ। ਸੋ ਪਰ ਜਿੰਨੇ ਵੀ ਜਾਣੇ ਜਾਂਦੇ ਨੇ ਸਾਰੇ ਜਾਣੇ ਜਿਹੜੇ ਉਹ ਧਿਆਨ ਰੱਖੋ। ਕਈ ਲੋਕ ਕੱਲ੍ਹ ਜਿਹੜਾ ਹਰਜੋਤ ਸਿੰਘ ਜੀ ਇੱਕ ਸਾਡੇ ਵੀਰ ਦੀ ਕਾਲ ਆਈ ਸੀ, ਕਹਿੰਦਾ ਥਾਈਲੈਂਡ ਤੋਂ ਆ ਰਿਹਾ ਸੀਗਾ, ਚਾਈਨਾ ਦੇ ਵਿੱਚ ਉਹਦਾ ਜਿਹੜਾ 12-13 ਘੰਟੇ ਦਾ ਜਿਹੜਾ ਸਟੇ ਸੀਗਾ ਅਤੇ ਕਹਿੰਦੇ ਥਾਈਲੈਂਡ ਤੋਂ ਤੁਰੇ, ਉੱਥੇ ਵੀ ਚੈਕਿੰਗ ਉਹਨਾਂ ਨੇ ਉਸ ਹਿਸਾਬ ਦੇ ਨਾਲ ਟੈਂਪਰੇਚਰ ਵਗੈਰਾ ਸਾਰਾ ਕੁਛ ਸਿੰਪਟਮ ਜਿਹੜੇ ਚੈੱਕ ਕੀਤੇ, ਚਾਈਨਾ ਦੇ ਵਿੱਚ ਵੀ ਚੈੱਕ ਹੋਏ ਅਤੇ ਅਮਰੀਕਾ ਦੇ ਵਿੱਚ ਵੀ 2-3 ਘੰਟੇ ਲਾ ਕੇ ਉਹਨਾਂ ਨੇ ਜਿਹੜਾ ਉਹ ਸਾਰਾ ਕੁਛ ਜਿਹੜਾ ਉਹ ਚੈੱਕ ਕੀਤਾ, ਫਿਰ ਜਿਹੜਾ ਉਹ ਛੱਡਿਆ। ਪਰ ਫਿਰ ਵੀ ਜਿਹੜਾ ਡਰ ਇੱਕ ਹਿਸਾਬ ਦੇ ਨਾਲ ਜਿਹੜਾ ਉਹ ਬਣਿਆ ਰਹਿੰਦਾ ਆ। ਸੋ ਜੇ ਇਨ ਐਨੀ ਕੇਸ ਜੇ ਕੋਈ ਟਰੈਵਲ ਕਰ ਰਿਹਾ ਆ, ਆਪਣਾ ਫੇਸ ਮਾਸਕ, ਹੱਥਾਂ ਦੇ ਉੱਤੇ ਗਲਵ ਜਿਹੜਾ ਆ ਉਹ ਪਾ ਕੇ ਰੱਖੋ, ਕਿਸੇ ਚੀਜ਼ ਨੂੰ ਇੱਦਾਂ ਹੱਥ ਨਾ ਲਾਓ ਕਿਸੇ ਦੇ ਨਾਲ, ਕਿਉਂਕਿ ਪ੍ਰੀਕਾਸ਼ਨ ਇਜ਼ ਬੈਟਰ ਦੈਨ ਕਿਉਰ। ਇਹਨਾਂ ਚੀਜ਼ਾਂ ਤੋਂ ਜਿਹੜਾ ਤੁਹਾਨੂੰ ਬਚਾਅ ਰੱਖਣ ਦੀ ਹੀ ਜ਼ਰੂਰਤ ਆ। ਅਤੇ ਜੇ ਕੋਈ ਚਾਈਨਾ ਦੇ ਥਰੂ ਆ ਰਿਹਾ ਆ, ਜਾ ਰਿਹਾ ਆ, ਭਾਈ ਫਲਾਈਟਾਂ ਆਪਣੀਆਂ ਇੱਧਰ ਕੈਂਸਲ ਕਰੋ ਅਤੇ ਜਾਂ ਜਿਹੜੀਆਂ ਉਹਨਾਂ ਨੂੰ ਪੋਸਟਪੋਨ ਕਰੋ ਜਿੰਨੀ ਦੇਰ ਤੱਕ ਇਹ ਕਰੋਨਾ ਵਾਇਰਸ ਦਾ ਥ੍ਰੈਟ ਜਿਹੜਾ ਆ ਉਹ ਥੰਮ ਨਹੀਂ ਜਾਂਦਾ। ਉਹਨਾਂ ਨੇ ਦੱਸਿਆ ਵੀ ਜਿਹੜੇ ਵੀ ਲੋਕ ਖਾਸ ਕਰਕੇ ਚੀਨੀ ਮੂਲ ਦੇ ਲੋਕ ਉੱਥੋਂ ਇੱਧਰ ਆ ਰਹੇ ਸੀਗੇ, ਜਿਹੜੇ ਅਮੈਰੀਕਨ ਸਿਟੀਜ਼ਨ ਨਹੀਂ ਸੀ, ਉਹਨਾਂ ਨੂੰ ਵਾਪਸ ਉਹ ਜਹਾਜ਼ 'ਤੇ ਚੜ੍ਹਾ ਕੇ ਵਾਪਸ ਜਿਹੜੇ ਉਹ ਘੱਲ ਰਹੇ ਸੀ, ਉਹਨਾਂ ਨੂੰ ਅਮਰੀਕਾ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਸੀ ਮਿਲ ਰਹੀ। ਇਹ ਪਹਿਲੋਂ ਵੀ ਆਪਾਂ ਜਿਹੜਾ ਇਸ ਦੇ ਬਾਰੇ ਦੱਸ ਚੁੱਕੇ ਹੋਏ ਹਾਂ ਜੀ। ਸੋ ਬੜੀ ਖਤਰਨਾਕ ਜਿਹੜੀ ਵਾਇਰਸ ਫੈਲ ਰਹੀ ਹੈ। ਜੇ ਦੱਸਦੇ ਜਾਈਏ ਅਪਡੇਟ, ਕਹਿੰਦੇ ਵੀ ਮੇਨਲੈਂਡ ਚਾਈਨਾ ਦੇ ਵਿੱਚ ਇਸ ਟਾਈਮ 34,000 ਲੋਕ ਆਲਰੇਡੀ ਇਨਫੈਕਟ ਹੋ ਚੁੱਕੇ ਆ। ਇੱਕ ਦਿਨ ਦੇ ਵਿੱਚ 86 ਲੋਕਾਂ ਦੀ ਜਿਹੜੀ ਮੌਤ ਹੋਈ ਹੈਗੀ ਆ। ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਆ ਉਹਨਾਂ ਨੇ ਵਾਰਨਿੰਗ ਇਸ਼ੂ ਕੀਤੀ ਹੈਗੀ ਆ ਵੀ ਇੱਕ ਤਾਂ ਜਿਹੜੀ ਸ਼ਾਰਟੇਜ ਬਹੁਤ ਹੈਗੀ ਆ ਸਪਲਾਈਜ਼ ਦੀ, ਮੈਡੀਕਲ ਸਪਲਾਈਜ਼ ਦੀ, ਐਂਟੀਵਾਇਰਸ ਸਪਲਾਈਜ਼ ਦੀ, ਅਤੇ ਇਨਕਲੂਡਿੰਗ ਕਹਿੰਦੇ ਫੇਸ ਮਾਸਕ ਜਿਹੜੇ ਆ ਉਹਨਾਂ ਦੀ ਵੀ ਜਿਹੜੀ ਸ਼ਾਰਟੇਜ ਚੱਲ ਰਹੀ ਹੈਗੀ ਆ। ਅਤੇ ਦੂਸਰੇ ਪਾਸੇ ਜਿਹੜਾ ਇੱਕ ਕਰੂਜ਼ ਸ਼ਿਪ ਆ ਉਹਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਲੋਕ ਫਸੇ ਹੋਏ, 2000 ਦੇ ਕਰੀਬ, ਉਹਨਾਂ 'ਚੋਂ ਕਹਿੰਦੇ 3 ਹੋਰ ਨਵੇਂ ਜਿਹੜੇ ਕਰੋਨਾ ਵਾਇਰਸ ਦੇ ਨਾਲ ਇਨਫੈਕਟਡ ਲੋਕ ਪਾਏ ਗਏ ਹੈਗੇ ਆ, ਜਿਹਦੇ ਵਿੱਚ 400 ਦੇ ਕਰੀਬ ਜਿਹੜੇ ਆ ਅਮਰੀਕਨ ਸਿਟੀਜ਼ਨ ਵੀ ਹੈਗੇ ਆ, ਜਿਨ੍ਹਾਂ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਆਪਾਂ ਕੱਲ੍ਹ ਦੱਸਿਆ ਸੀ ਵੀ ਉਹਨਾਂ ਨੂੰ ਬੇਨਤੀ ਕੀਤੀ ਹੈ ਵੀ ਸਾਨੂੰ ਜਿਹੜਾ ਆ ਉੱਥੋਂ ਕੱਢਿਆ ਜਾਵੇ ਅਤੇ ਬਚਾਇਆ ਜਾਵੇ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਕਹਿੰਦੇ US ਦੇ ਜਿਹੜੇ ਹਾਊਸ ਦੇ ਡੈਮੋਕ੍ਰੇਟਸ ਆ ਉਹਨਾਂ ਦੇ ਦੁਆਰਾ ਇੱਕ ਨਵਾਂ ਬਿੱਲ ਪ੍ਰਪੋਜ਼ ਜਿਹੜਾ ਉਹ ਕੀਤਾ ਜਾ ਰਿਹਾ ਆ ਵੀ ਜਿਹੜੇ ਇਲੈਕਟ੍ਰੀਕਲ ਵਹੀਕਲ ਚਾਰਜਿੰਗ ਜਿਹੜਾ ਨੈਟਵਰਕ ਆ ਪੂਰੇ ਜਿਹੜਾ ਆ ਦੇਸ਼ ਦੇ ਵਿੱਚ ਉਸ ਨੂੰ ਪਸਾਰਿਆ ਜਾਵੇ, ਉਸ ਨੂੰ ਬਣਾਇਆ ਜਾਵੇ। ਆਪਾਂ ਦੇਖ ਰਹੇ ਹਾਂ ਵੀ ਇਸ ਟਾਈਮ ਜਿੰਨੀਆਂ ਵੀ ਮੇਜਰ ਆਟੋਮੋਬਾਈਲ ਮੈਨੂਫੈਕਚਰਰ ਹੈਗੇ ਨੇ, ਫੋਰਡ ਤੋਂ ਲੈ ਕੇ ਟੈਸਲਾ ਤੱਕ, ਸਾਰੇ ਹੀ ਜਾਣੇ ਇਨ ਬਿਟਵੀਨ ਜਿੰਨੀਆਂ ਵੀ ਆ, ਉਹ ਸਾਰੇ ਦੇ ਸਾਰੇ ਜਿਹੜੇ ਇਲੈਕਟ੍ਰਿਕ ਵਹੀਕਲਸ ਆ ਉਸ ਦੇ ਉੱਤੇ ਬਹੁਤ ਵੱਡੀਆਂ ਇਨਵੈਸਟਮੈਂਟ ਜਿਹੜੀਆਂ ਕਰ ਰਹੇ ਨੇ, ਜ਼ੋਰ ਜਿਹੜਾ ਉਹ ਪੂਰੀ ਤਰ੍ਹਾਂ ਜਿਹੜਾ ਉਹ ਲਿਆ ਰਹੇ ਨੇ।
ਡੈਮੋਕ੍ਰੇਟ ਰਿਪਰੈਜ਼ੈਂਟੇਟਿਵ ਐਂਡੀ ਲਵੀਨ ਤੇ ਅਲੈਗਜ਼ੈਂਡਰੀਆ ਓਕਾਸੀਓ-ਕੋਰਟਿਸ ਉਹਨਾਂ ਨੇ EV ਫਰੀਡਮ ਐਕਟ ਦੇ ਨਾਂ ਦੇ ਤਹਿਤ ਇਹ ਨਵਾਂ ਜਿਹੜਾ ਬਿੱਲ ਆ ਪ੍ਰਪੋਜ਼ ਕੀਤਾ ਆ ਵੀ ਹਾਈ ਸਪੀਡ ਚਾਰਜਿੰਗ ਸਟੇਸ਼ਨ ਆਉਣ ਵਾਲੇ 5 ਸਾਲਾਂ ਦੇ ਵਿੱਚ ਪਬਲਿਕ ਰੋਡਸ ਤੇ ਨੈਸ਼ਨਲ ਹਾਈਵੇ ਸਿਸਟਮ ਦੇ ਵਿੱਚ US ਦੇ ਅਕ੍ਰੋਸ ਜਿਹੜਾ ਆ ਉਹ ਬਣਾਏ ਜਾਣ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਇਲੈਕਟ੍ਰਿਕ ਵਹੀਕਲ ਜੇ ਵੱਧਦੇ ਨੇ ਵੀ ਐਟਲੀਸਟ ਜਿਸ ਤਰੀਕੇ ਦੇ ਨਾਲ ਆਪਾਂ ਗੈਸ ਸਟੇਸ਼ਨ ਦੇਖਦੇ ਹਾਂ ਵੀ ਐਟਲੀਸਟ ਇਹਨਾਂ ਦੇ ਚਾਰਜਿੰਗ ਸਟੇਸ਼ਨ ਵੀ ਹੋਣ ਵੀ ਲੋਕਾਂ ਨੂੰ ਲੰਮਾ ਸਮਾਂ ਫਿਰ ਇੰਤਜ਼ਾਰ ਉਹ ਨਾ ਕਰਨਾ ਪਵੇ। ਜੀ ਹੁਣ ਆਪਾਂ ਇਹ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਖਬਰਾਂ ਨੂੰ ਅੱਜ ਇੱਕ ਨਵੀਂ ਖਬਰ ਆ ਰਹੀ ਆ ਵੀ ਜਿਹੜੀ ਆਈਸ ਆ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਆ ਉਹ ਹੁਣ ਸੈੱਲ ਫੋਨ ਜਿਹੜੇ ਆ ਉਹ ਯੂਜ਼ ਕਰ ਰਹੇ ਆ। ਸੈੱਲ ਫੋਨ ਦੇ ਨਾਲ ਜਿਹੜੇ ਅਨਡਾਕੂਮੈਂਟਡ ਲੋਕ ਹੈਗੇ ਆ ਉਹਨਾਂ ਦੀ ਲੋਕੇਸ਼ਨ ਜਿਹੜੀ ਆ ਉਹ ਲੱਭ ਰਹੇ ਹੈਗੇ ਆ। ਕਹਿੰਦੇ ਆਲਰੇਡੀ ਉਹਨਾਂ ਨੇ ਜਿਹੜੀਆਂ ਕੰਪਨੀਆਂ ਐਡਸ ਸੈੱਲ ਕਰਦੀਆਂ ਹੈਗੀਆਂ, ਤੁਹਾਨੂੰ ਪਤਾ ਆ ਵੀ ਜੇ ਕਿਤੇ ਤੁਸੀਂ ਇੱਕ ਅੱਧੀ ਚੀਜ਼ ਸਰਚ ਕਰ ਲਓ ਫਿਰ ਤੁਹਾਡੇ ਐਡਾਂ ਹੀ ਆਉਂਦੀਆਂ ਰਹਿੰਦੀਆਂ ਅਲੱਗ-ਅਲੱਗ। ਸੋ ਇੱਦਾਂ ਹੀ ਆਈਸ ਵਾਲਿਆਂ ਨੇ ਪਿਛਲੇ ਸਾਲਾਂ ਦੇ ਵਿੱਚ ਗ੍ਰੇਵੀ ਐਨਾਲਿਟਿਕਸ ਨਾਮ ਦੀ ਇੱਕ ਐਡ ਕੰਪਨੀ ਆ ਉਹਨਾਂ ਦੇ ਨਾਲ $2.5 ਲੱਖ ਦਾ ਕੰਟਰੈਕਟ ਕੀਤਾ ਹੈਗਾ ਆ, ਜੇ ਤੋਂ ਉਹ ਪਬਲਿਕ ਰੈਕਰਡਸ ਜਿਹੜੇ ਵੀ ਲੋਕ ਹੈਗੇ ਆ ਉਹ ਪੂਰਾ ਫੋਨ ਤੋਂ ਡਾਟਾ ਜਿਹੜੀ ਲੋਕੇਸ਼ਨ ਜਿਹੜੀ ਆ ਉਹ ਚੈੱਕ ਕਰ ਸਕਦੇ ਆ। ਜੇ ਕਿਸੇ ਨੂੰ ਅਰੈਸਟ ਕਰਨਾ ਕਿੱਥੋਂ ਅਰੈਸਟ ਕਰਨਾ ਆ, ਕਹਿੰਦੇ ਵੀ ਇਹ ਇੱਕ ਤਰ੍ਹਾਂ ਨਾਲ ਪ੍ਰਾਈਵੇਟਸ ਜਿਹੜੇ ਰਾਈਟਸ ਹੈਗੇ ਆ ਉਹਦੇ ਵਿੱਚ ਇੰਟਰਫੀਰੈਂਸ ਤਾਂ ਹੈਗੀ ਆ। ਇੱਕ ਅਟੋਰਨੀ ਨੇ ਇਹ ਦੱਸਿਆ ਹੈਗਾ ਆ, ਐਡਮ ਸ਼ਵਾਰਟਜ਼ ਜਿਹੜੇ ਇੱਕ ਸੀਨੀਅਰ ਸਟਾਫ ਅਟੋਰਨੀ ਹੈਗੇ ਇਲੈਕਟ੍ਰੋਨਿਕ ਫਰੰਟੀਅਰ ਫਾਊਂਡੇਸ਼ਨ ਦੇ, ਪਰ ਆਈਸ ਵਾਲੇ ਜਿਹੜੇ ਆਲਰੇਡੀ ਯੂਜ਼ ਕਰ ਰਹੇ ਹੈਗੇ ਆ। ਪਿਛਲੇ ਮਹੀਨਿਆਂ ਦੇ ਵਿੱਚ ਆਪਾਂ ਇੱਕ ਇਹ ਵੀ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲਿਆਂ ਨੇ ਆਪਣੇ ਜਿਹੜੀ ਰੇਡਾਰਸ ਆ ਉਹ ਆਪਣੀਆਂ ਗੱਡੀਆਂ ਚਲਾਈਆਂ ਹੋਈਆਂ ਹੈਗੀਆਂ ਆ, ਜਿਹਦੇ ਨਾਲ ਉਹ ਤੁਹਾਡੀਆਂ ਗੱਡੀਆਂ ਦੀਆਂ ਜਿਹੜੀਆਂ ਪਲੇਟਸ ਆ ਉਹਨੂੰ ਸਕੈਨ ਕਰਕੇ ਪੜ੍ਹ ਸਕਦੇ ਹੈਗੇ ਆ ਵੀ ਇਹ ਕਾਰ ਕਿਹਦੇ ਨਾਮ 'ਤੇ ਰਜਿਸਟਰਡ ਹੈਗੀ ਆ। ਵੀ ਕੋਈ ਲੋਕ ਅਨਡਾਕੂਮੈਂਟਡ ਇਹ ਕਿਸੇ ਕਾਰ ਦੇ ਵਿੱਚ ਤਾਂ ਨਹੀਂ ਜਾ ਸਕਦੇ, ਜੇ ਉਹਨਾਂ ਨੂੰ ਉਹ ਫੜਨਾ ਹੋਣ ਤਾਂ ਉਹ ਉੱਥੇ ਹੀ ਫੜ ਸਕਦੇ ਹੈਗੇ ਆ। ਜੀ ਆਈਸ ਦੇ ਨਾਲ ਹੀ ਸੰਬੰਧਿਤ ਜੇ ਗੱਲ ਕਰਦੇ ਜਾਈਏ, ਬੀਤੇ ਦਿਨਾਂ ਦੇ ਵਿੱਚ ਨਿਊ ਜਰਸੀ ਦੇ ਵਿੱਚ ਆਈਸ ਦੇ ਦੁਆਰਾ ਵੱਡੀਆਂ ਜਿਹੜੇ ਛਾਪੇਮਾਰੀਆਂ ਜਿਹੜੀਆਂ ਕੀਤੀਆਂ ਗਈਆਂ ਜਿਨ੍ਹਾਂ ਦੇ ਵਿੱਚ ਉਹਨਾਂ ਨੇ 100 ਤੋਂ ਵਧੇਰੇ ਲੋਕਾਂ ਨੂੰ ਜਿਹੜੇ ਫੋਰਨ ਨੈਸ਼ਨਲਸ ਆ ਅਮਰੀਕਾ ਦੇ ਜਿਹੜੇ ਨਾਗਰਿਕ ਨਹੀਂ ਆ, ਕਹਿੰਦੇ ਵੀ ਉਹ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਆ। 27 ਜਨਵਰੀ ਦੇ ਹਫਤੇ ਦੇ ਵਿੱਚ 115 ਲੋਕ ਗ੍ਰਿਫਤਾਰ ਕੀਤੇ ਨੇ ਜਿਹੜੇ ਕਿ ਸਾਊਥ ਅਮਰੀਕਨ, ਯੂਰਪੀਅਨ ਅਤੇ ਅਫਰੀਕਨ ਜਿਹੜੇ ਕੰਟਰੀਜ਼ ਆ ਉਹਨਾਂ ਦੇ ਵਸਨੀਕ ਉਹਨਾਂ ਦੇ ਨਾਗਰਿਕ ਜਿਹੜੇ ਉਹ ਦੱਸੇ ਜਾਂਦੇ ਨੇ। ਕਹਿੰਦੇ ਵੀ 84% ਜਿਹੜੇ ਲੋਕ ਇਹਨਾਂ ਦੇ ਵਿੱਚੋਂ ਡਿਟੇਨ ਕੀਤੇ ਗਏ ਉਹਨਾਂ ਦੇ ਉੱਤੇ ਪਹਿਲਾਂ ਕਿਸੇ ਨਾ ਕਿਸੇ ਤਰੀਕੇ ਦੇ ਜਿਹੜੇ ਕ੍ਰਿਮੀਨਲ ਕਨਵਿਕਸ਼ਨ ਜਾਂ ਚਾਰਜਿਸ ਜਿਹੜੇ ਲੱਗੇ ਆ, ਜਿਹੜੇ ਚਾਰਜਿਸ ਦੇ ਵਿੱਚ ਕਈਆਂ ਦੇ ਉੱਤੇ ਹੋਮਿਸਾਈਡ, ਕਤਲ ਦੇ, ਅਸੌਲਟ ਅਤੇ ਹੋਰ ਡਰੱਗ ਅਤੇ ਵੈਪਨ ਦੇ ਜਿਹੜੇ ਓਫੈਂਸ ਆ ਉਹ ਦੱਸੇ ਜਾ ਰਹੇ ਨੇ। ਬ੍ਰਾਜ਼ੀਲ ਦੇ ਵਿੱਚ ਇੱਕ ਕਤਲ ਦੇ ਲਈ ਲੋੜੀਂਦਾ ਬੰਦਾ ਆ ਉਸ ਨੂੰ ਵੀ ਇਸ ਛਾਪੇਮਾਰੀ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀਗਾ। ਨਿਊਯਾਰਕ ਦੇ ਵਿੱਚ 28 ਸਾਲਾਂ ਦਾ ਸੈਲਵਡੋਰੀਅਨ ਐਲਿਜ਼ਾਬੈਥ, 60 ਸਾਲਾਂ ਦਾ ਮੈਕਸੀਕਨ ਗਲਾਸਬਰੋ, 53 ਸਾਲਾਂ ਦਾ ਬ੍ਰਾਜ਼ੀਲੀਅਨ ਨੈਸ਼ਨਲ ਜਿਹੜਾ ਆ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਹੈ। ਅਤੇ ਹੁਣ ਜਿਹੜੇ ਹਰਜੋਤ ਸਿੰਘ ਜੀ ਇਹਨਾਂ ਨੂੰ ਜਿਹੜਾ ਆ ਉਹ ਕਹਿ ਲਓ ਵੀ ਸਰਹੱਦੋਂ ਪਾਰ ਵਾਪਸ ਬਾਰਡਰ ਪਾਰ ਜਿਹੜਾ ਆ ਉਹ ਛੱਡ ਕੇ ਆਉਣ ਦੀਆਂ ਗੱਲਾਂ ਜਿਹੜੀਆਂ ਚੱਲ ਰਹੀਆਂ, ਡਿਪੋਰਟ ਕਰਨ ਦੀਆਂ ਗੱਲਾਂ ਉਹ ਚੱਲ ਰਹੀਆਂ ਨੇ। ਅਤੇ ਆਈਸ ਦੇ ਨਾਲ ਹੀ ਜਿਹੜੀ ਹਰਜੋਤ ਸਿੰਘ ਜੀ ਇੱਕ ਹੋਰ ਜਿਹੜੀ ਗੱਲਬਾਤ ਕਰਦੇ ਜਾਈਏ, ਇੱਕ ਪਾਸੇ ਨਿਊਯਾਰਕ ਅਤੇ ਕਹਿ ਲਓ ਵੀ ਆਈਸ ਦੇ ਦਰਮਿਆਨ ਟੈਨਸ਼ਨ ਜਿਹੜੀਆਂ ਵੱਧ ਰਹੀਆਂ ਵੀ ਸੈਂਚੁਰੀ ਪਾਲਿਸੀ ਨੂੰ ਲੈ ਕੇ ਜਿਹੜੇ ਨਿਊਯਾਰਕ ਦੇ ਵਸਨੀਕ ਆ ਇੱਕ ਜਿਹੜਾ ਫਾਸਟ ਲੇਨ ਇੱਕ ਹਿਸਾਬ ਦੇ ਨਾਲ ਏਅਰਪੋਰਟਸ ਦੇ ਤੋਂ ਜਿਹੜੇ ਲੰਘ ਜਾਂਦੇ ਸੀਗੇ ਉਹਨਾਂ ਦੇ ਵਿੱਚੋਂ ਸਾਰਿਆਂ ਨੂੰ ਨਿਊਯਾਰਕ ਦੇ ਵਸਨੀਕਾਂ ਨੂੰ ਇੱਕ ਹਿਸਾਬ ਦੇ ਨਾਲ ਉਹ ਬੇਦਖਲ ਕਰ ਰਹੇ ਆ ਵੀ ਅਸੀਂ ਤੁਹਾਨੂੰ ਜਿਹੜਾ ਆ ਉਹ ਨਹੀਂ ਰੱਖਾਂਗੇ। ਅਤੇ ਉੱਥੇ ਹੀ ਐਸਕਲੇਸ਼ਨ ਦੇ ਜਿਹੜੇ ਚੱਲਦੇ ਆ ਇੱਕ ਆਈਸ ਦੇ ਏਜੰਟਸ ਆ ਉਹਦੇ ਦੁਆਰਾ ਇੱਕ ਬੰਦੇ ਦੇ ਮੂੰਹ ਦੇ ਉੱਤੇ ਜਿਹੜੀ ਆ ਉਹ ਕਹਿੰਦੇ ਗੋਲੀ ਆ ਉਹ ਚੱਲ ਗਈ ਆ। ਸੋ ਆਈਸ ਨੇ ਜਿਹੜਾ ਉਹ ਦੱਸਿਆ ਆ ਵੀ 2 ਜਿਹੜੇ ਫੈਡਰਲ ਆਫਿਸਰਸ ਆ ਉਹਨਾਂ ਦੇ ਉੱਤੇ ਫਿਜ਼ੀਕਲ ਅਟੈਕ ਜਿਹੜਾ ਉਹ ਕੀਤਾ ਗਿਆ ਸੀ, ਜਿਸ ਤੋਂ ਬਾਅਦ ਦੇ ਵਿੱਚ ਆਈਸ ਵਾਲਿਆਂ ਨੇ ਇਹਨਾਂ ਨੂੰ ਜਿਹੜੀ ਉਹ ਗੋਲੀ ਚਲਾਉਣੀ ਪਈ ਆ। ਅਤੇ ਜਿਹੜਾ ਬੰਦਾ ਗ੍ਰਿਫਤਾਰ ਕਰਦਾ ਸੀਗਾ ਉਹ ਇੱਕ ਮੈਕਸੀਕਨ ਅਨਡਾਕੂਮੈਂਟਡ ਇਮੀਗਰੈਂਟ ਦੱਸਿਆ ਗਿਆ ਹੈਗਾ ਆ। ਜੀ ਅਗਲੀ ਖਬਰ ਜਿਹੜੀ ਆ ਉਹ ਆਈਸ ਦੇ ਨਾਲ ਰਿਲੇਟਡ ਹੈਗੀ ਆ, ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਦੇ ਨਾਲ। ਕਹਿੰਦੇ ਖਬਰ ਆਈ ਆ
ਵੀ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲੇ ਹੁਣ 14 ਸਾਲਾਂ ਦੇ ਜਿਹੜੇ ਬੱਚੇ ਆ ਉਹਨਾਂ ਦੇ ਵੀ ਫਿੰਗਰਪ੍ਰਿੰਟ ਉਹਨਾਂ ਨੇ ਲੈਣੇ ਸ਼ੁਰੂ ਕਰ ਦਿੱਤੇ ਹੈਗੇ ਆ। ਇਮੀਗ੍ਰੇਸ਼ਨ ਵਾਲਿਆਂ ਨੇ ਪਿੱਛੇ ਜਿਹੇ ਇੱਕ ਡਾਇਰੈਕਟਿਵ ਜਿਹੜਾ ਆਪਣਾ ਇਸ਼ੂ ਕੀਤਾ ਸੀ, ਜਿਹਦੇ ਮੁਤਾਬਕ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜੇ ਜੁਵੈਨਾਈਲ ਕੋਆਰਡੀਨੇਟਰਸ ਜਿਹੜੇ ਹੈਗੇ ਆ ਉਹਨਾਂ ਨੂੰ ਜਿਹੜਾ ਡਾਇਰੈਕਟਿਵ ਇਸ਼ੂ ਕੀਤਾ ਆ ਵੀ ਤੁਹਾਨੂੰ ਜਿਹੜੇ ਆ ਫਿੰਗਰਪ੍ਰਿੰਟਸ ਜਿਹੜੇ ਆ ਉਹ ਲੈਣੇ ਪੈਣੇ ਹੈਗੇ ਬੱਚਿਆਂ ਦੇ, ਖਾਸ ਕਰਕੇ ਜਿਹੜੇ ਬੱਚੇ ਪੇਰੈਂਟਸ ਤੋਂ ਬਿਨਾਂ ਹੈਗੇ ਆ। ਸਰੋਤਿਆਂ ਨੂੰ ਦੱਸਦੇ ਜਾਈਏ, ਕਹਿੰਦੇ ਭਈ 2018 ਸਾਲ ਦੇ ਵਿੱਚ 15,000 ਦੇ ਕਰੀਬ ਅਨਅਕੰਪਨੀਡ ਚਿਲਡਰਨ ਜਿਹੜੇ ਆ ਸ਼ੈਲਟਰ 'ਚ ਸੀਗੇ। ਸੋ ਇਹਦੇ ਸੰਬੰਧ ਦੇ ਵਿੱਚ ਇੱਕ ਡੈਮੋਕ੍ਰੈਟਿਕ ਕਾਂਗਰਸਮੈਨ ਜਿਹੜੇ ਆ ਉਹ ਕਾਫੀ ਉਲਟ ਆਏ ਆ, ਕਹਿੰਦੇ ਵੀ ਇਹ ਬਹੁਤ ਮਾੜੀ ਗੱਲ ਆ, ਵੀ ਇਹ ਇੱਕ ਤਰ੍ਹਾਂ ਦੇ ਨਾਲ ਡਰਾਉਣ ਵਾਲੀ ਗੱਲ ਆ ਤਾਂ ਕਿ ਲੋਕ ਜਿਹੜੇ ਆ ਪੋਲੀਟੀਕਲ ਅਸਾਈਲਮ 'ਤੇ ਨਾ ਆਉਣ। ਇਹ ਉਹ ਕਹਿੰਦੇ ਵੀ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਇਸ਼ੂ ਨੂੰ ਲੈ ਕੇ ਆਊਂਗਾ। ਡੈਮੋਕ੍ਰੈਟਿਕ ਰਿਪਰੈਜ਼ੈਂਟੇਟਿਵ ਰੋਜ਼ਾ ਡਿਲੋਰੋ ਚੇਅਰ ਜਿਹੜੇ ਹੈਗੇ ਆ ਹਾਊਸ ਐਪਰੋਪਰੀਏਸ਼ਨਸ ਸਬ ਕਮੇਟੀ ਦੇ ਔਨ ਹੈਲਥ, ਲੇਬਰ ਅਤੇ ਹਿਊਮਨ ਸਰਵਿਸਿਜ਼ ਅਤੇ ਐਜੂਕੇਸ਼ਨ ਦੇ ਉੱਤੇ। ਜੀ, ਅਤੇ ਇੱਥੇ ਆਪਾਂ ਹਰਜੋਤ ਸਿੰਘ ਜੀ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਸਰੋਤਿਓ ਅਸੀਂ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ। ਸੁਣੋ ਜੀ, ਮੈਂ ਸੋਚਦੀ ਆ ਘਰ ਵੇਚ ਕੇ ਬੱਚਿਆਂ ਦੇ ਸਕੂਲ ਦੇ ਨੇੜੇ ਨਾ ਘਰ ਲੈ ਲਈਏ। ਲੈ, ਪਹਿਲਾਂ ਇਹ ਲਿਸਟ ਕਰਾਂਗੇ, ਇਹਨੂੰ ਵੇਚਾਂਗੇ, ਫਿਰ ਨਵਾਂ ਘਰ ਲੱਭਾਂਗੇ, ਉੱਤੋਂ ਮੌਰਗੇਜ ਦਾ ਚੱਕਰ। ਮੈਥੋਂ ਨਹੀਂ ਵੱਜਣੇ ਇੰਨੀਆਂ ਥਾਵਾਂ ਤੇ ਗੇੜੇ। ਲੈ, ਇੰਨੀਆਂ ਥਾਵਾਂ ਕਿੱਥੇ? ਜ਼ੈਂਡਰ ਰੀਅਲ estate ਰੀਅਲਟਰ ਅਤੇ ਮੌਰਗੇਜ ਵਾਲੇ ਮੋਹਨ ਸਿੰਘ ਚੀਮਾ ਜੀ ਕੋਲ ਚਲੇ ਜਾਓ। ਘਰ ਲਿਸਟ ਕਰਕੇ ਵਿਕਵਾ ਵੀ ਦੇਣਗੇ, ਨਵਾਂ ਘਰ ਵੀ ਦਵਾ ਦੇਣਗੇ ਅਤੇ ਮੌਰਗੇਜ ਵਿੱਚ ਤਾਂ ਯੂ ਆਰ ਅਪਰੂਵਡ ਉਹਨਾਂ ਦੇ ਪਸੰਦੀਦਾ ਸ਼ਬਦ ਨੇ। ਹੋਰ ਤਾਂ ਹੋਰ, ਇਹਨਾਂ ਦੇ ਰੀਅਲਟਰ ਅਤੇ ਲੋਨ ਆਫਿਸਰ ਨਾਲ ਤੁਸੀਂ ਪੰਜਾਬੀ ਤੇ ਹਿੰਦੀ ਵਿੱਚ ਵੀ ਕਰ ਸਕਦੇ ਹੋ। ਅੱਛਾ, ਫੋਨ ਨੰਬਰ ਤਾਂ ਲਿਖਾ, ਫਿਰ ਕਾਲ ਕਰਾਂ ਮੋਹਨ ਸਿੰਘ ਚੀਮਾ ਜੀ ਨੂੰ। ਤਾਂ ਲਿਖੋ ਫਿਰ 5598255555 559 825 5555। Zender Real Estate, Realtor Mohan Singh Chima, DRE number 020671997 and MLS ID 698952. All loans are subject to credit and underwriting approval. ਮੈਂ ਕਿਹਾ ਜੀ ਬੜੇ ਖੁਸ਼ ਹੋ। ਉਹ ਖੁਸ਼ ਕਿਉਂ ਨਾ ਹੋਵਾਂ ਸੋਹਣੀਏ, ਟਰੱਕ ਐਕਸ ਵਾਲਿਆਂ ਨੇ ਤਾਂ ਕਮਾਲ ਹੀ ਕਰਤੀ। ਇੰਨੀ ਵਧੀਆ ਤੇ ਸਿੰਪਲ ਇਲੈਕਟ੍ਰੋਨਿਕ ਲੌਗਬੁੱਕ ਬਣਾਈ ਆ ਏ ਬੋਰਡ ਤੇ ELD। ਜਿਹਨੇ ਕਦੀ ਸਮਾਰਟਫੋਨ, ਆਈਫੋਨ ਤੇ ਟੈਬਲੇਟ ਨਹੀਂ ਚਲਾਈ, ਉਹ ਵੀ ਇਹਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਚਲਾ ਸਕਦਾ। ਤੇ ਸਭ ਤੋਂ ਵੱਡੀ ਗੱਲ, ਇਹਨਾਂ ਦੀ 24/7 ਸਪੋਰਟ। ਜਦੋਂ ਮਰਜ਼ੀ ਕਾਲ ਕਰੋ, ਉਸੇ ਟਾਈਮ ਹੀ ਪ੍ਰੋਬਲਮ ਹੱਲ। ਵਧੇਰੀ ਜਾਣਕਾਰੀ ਲਈ ਕੰਟੈਕਟ ਕਰੋ 6506000008। ਵਿਰਸਾ ਕੈਪੀਟਲ। ਤੁਸੀਂ ਕੋਈ ਵੀ ਟਰੱਕ, ਡਰਾਈਵ ਵੈਨ, ਰੀਫਰ ਟ੍ਰੇਲਰ, ਡੰਪ ਟਰੱਕ ਤੇ ਹੋਰ ਵੀ ਕਮਰਸ਼ੀਅਲ ਇਕਵਿਪਮੈਂਟ ਤੇ ਲੋਨ ਲੈਣਾ ਹੋਵੇ ਤਾਂ ਅੱਜ ਹੀ ਕਾਲ ਕਰੋ ਵਿਰਸਾ ਕੈਪੀਟਲ ਨੂੰ 8448477222 844 847 7222। ਤੁਸੀਂ ਆਪਣਾ ਪੁਰਾਣਾ ਟਰੱਕ ਸੈਲ ਕਰਨਾ ਚਾਹੁੰਦੇ ਹੋ, ਵਿਰਸਾ ਕੈਪੀਟਲ ਪ੍ਰਾਈਵੇਟ ਸੇਲ ਤੇ ਵੀ ਲੋਨ ਕਰਦੇ ਨੇ। ਅੱਜ ਹੀ ਵਿਰਸਾ ਕੈਪੀਟਲ ਨੂੰ ਕਾਲ ਕਰੋ 844 847 7222 8448477222। ਸਿੱਖ ਅਮਰੀਕਨ ਇੰਸਟੀਚਿਊਟ ਬਰਕਲੇ ਕੈਲੀਫੋਰਨੀਆ ਦੇ ਦੁਆਰਾ ਸਾਬਕਾ US ਨੇਵੀ ਸੀਲ ਜੌਨ ਮੈਕਲੈਰਨ ਦੀ ਅਗਵਾਈ ਹੇਠ ਹਰ ਦੂਜੇ ਸ਼ਨੀਚਰਵਾਰ ਲੀਡਰਸ਼ਿਪ ਪ੍ਰੋਫੈਸ਼ਨਲ ਅਕੈਡਮਿਕ ਡਿਵੈਲਪਮੈਂਟ ਸੈਮੀਨਾਰ ਲਗਾਏ ਜਾ ਰਹੇ ਹਨ, ਜਿਸ ਨਾਲ ਬੱਚਿਆਂ ਦੀ ਪੜ੍ਹਾਈ ਅਤੇ ਪੇਸ਼ੇ ਦੇ ਵਿੱਚ ਹੋਰ ਮੌਕਿਆਂ ਨੂੰ ਵਧਾਉਣ ਦੀ ਕੋਸ਼ਿਸ਼ ਹੋਵੇਗੀ। ਇਹਨਾਂ ਪ੍ਰੋਗਰਾਮਸ ਦੇ ਵਿੱਚ ਸਫਲ ਬੱਚਿਆਂ ਨੂੰ ਬਹੁਤ ਹੀ ਉੱਚ ਪੱਧਰੀ ਇੰਟਰਨਸ਼ਿਪ ਅਤੇ ਟ੍ਰੇਨਿੰਗ ਦਿੱਤੀ ਜਾਵੇਗੀ। 13 ਤੋਂ 20 ਸਾਲ ਦੀ ਉਮਰ ਦੇ ਬੱਚਿਆਂ ਦੇ ਲਈ ਇਹ ਸ਼ਨੀਚਰਵਾਰ ਦੇ ਲੀਡਰਸ਼ਿਪ ਸੈਮੀਨਾਰਜ਼ ਉਪਲਬਧ ਹਨ। ਇਹ ਸੈਮੀਨਾਰ ਸਿੱਖ ਅਮਰੀਕਨ ਇੰਸਟੀਚਿਊਟ ਬਰਕਲੀ ਦੇ ਵਿੱਚ ਲਗਾਏ ਜਾਣਗੇ। ਰਜਿਸਟਰ ਕੀਤੇ ਬੱਚੇ ਹੀ ਇਹ ਸੈਮੀਨਾਰ ਲਗਾ ਸਕਣਗੇ ਤੇ ਰਜਿਸਟਰ ਕਰਨ ਦੇ ਲਈ ਅੱਜ ਹੀ ਇਹਨਾਂ ਦੀ ਵੈਬਸਾਈਟ sikham.org ਵਿਜ਼ਿਟ ਕਰੋ www.sikham.org। ਸੀਟਾਂ ਸੀਮਤ ਹਨ। ਇਹ ਸੈਟਰਡੇ ਲੀਡਰਸ਼ਿਪ ਸੈਮੀਨਾਰਜ਼ ਦਾ ਪ੍ਰੋਗਰਾਮ 8 ਫਰਵਰੀ ਤੋਂ ਸ਼ੁਰੂ ਹੈ। ਸੀਟਾਂ ਸੀਮਤ ਹਨ। ਅੱਜ ਹੀ ਰਜਿਸਟਰ ਕਰੋ sikham.org ਤੇ। ਭਾਜੀ, ਨਵੇਂ ਟਰੱਕ ਦੀਆਂ ਮੁਬਾਰਕਾਂ, ਬੜਾ ਸ਼ਾਨਦਾਰ ਆ। ਬਸ ਜੀ, ਕੱਲ ਹੀ ਸੈਲਮਾ ਟਰੱਕ ਐਂਡ ਟ੍ਰੇਲਰ ਸੇਲਜ਼ ਸੈਲਮੇ ਵਾਲਿਆਂ ਤੋਂ ਲੈ ਕੇ ਆਂਦਾ। ਉਹਨਾਂ ਨੇ ਇੰਨੀ ਵਧੀਆ ਡੀਲ ਦਿੱਤੀ, ਮੇਰੇ ਕੋਲੋਂ ਨਾ ਹੀ ਨਹੀਂ ਹੋਈ। ਤੁਹਾਡੇ ਪੁਰਾਣੇ ਟਰੱਕ ਦਾ ਕੀ ਬਣਿਆ? ਉਹਨੂੰ ਤਾਂ ਮੈਂ ਵਧੀਆ ਕੀਮਤ ਤੇ ਟ੍ਰੇਡ ਕਰ ਲਿਆ। ਮੈਂ ਵੀ ਨਵਾਂ ਟਰੱਕ ਲੈਣ ਬਾਰੇ ਸੋਚ ਰਿਹਾ ਆ। ਜਦੋਂ ਦੀਆਂ ELDਆਂ ਲੱਗੀਆਂ ਆ, ਡਰਾਈਵਰਾਂ ਦੀ ਤੇ ਕਮਾਈ ਨਹੀਂ ਹੁੰਦੀ। ਫੇਰ ਤਾਂ ਤੂੰ ਇਹਨਾਂ ਕੋਲ ਹੀ ਜਾ। ਇਹਨਾਂ ਕੋਲ ਟਰੱਕ ਐਂਡ ਟ੍ਰੇਲਰਸ ਦੀ ਬਹੁਤ ਵੱਡੀ ਇਨਵੈਂਟਰੀ ਆ ਤੇ ਨਾਲੇ ਟਰੱਕ ਫੈਕਟਰੀ ਵਾਰੰਟੀ ਨਾਲ ਆਉਂਦੇ ਨੇ, ਕਿਉਂਕਿ ਇਹ ਟਰੱਕ ਬੈਂਕ ਜਾਂ ਆਕਸ਼ਨ ਤੋਂ ਨਹੀਂ ਲੈਂਦੇ। ਕੀ ਇਹਨਾਂ ਕੋਲ
ਕੋਲ ਆਟੋਮੈਟਿਕ ਟਰੱਕ ਵੀ ਨੇ ਓਏ ਬਹੁਤ ਨੇ। ਪਰ ਮੇਰਾ ਕ੍ਰੈਡਿਟ ਚੰਗਾ ਨਹੀਂ। ਉਹ ਫਿਕਰ ਨਾ ਕਰ, ਇਹਨਾਂ ਕੋਲ ਨੋ ਕ੍ਰੈਡਿਟ ਤੇ ਬੈਡ ਕ੍ਰੈਡਿਟ ਵਾਲਿਆਂ ਲਈ ਵੀ ਬਹੁਤ ਪ੍ਰੋਗਰਾਮ ਨੇ। ਹੋਰ ਡੀਲਰਾਂ ਵਾਂਗ $3-4 ਵਾਧੂ ਫੀਸਾਂ ਨਹੀਂ ਲਾਉਂਦੇ। ਫਿਰ ਤਾਂ ਮੈਂ ਕੱਲ ਹੀ ਜਾਣਾ ਆ। ਸੈਲਮਾ ਟਰੱਕ ਐਂਡ ਟ੍ਰੇਲਰ ਸੇਲਜ਼ 10604 ਈਸਟ ਮਾਊਂਟੇਨ ਵਿਊ, ਸੈਲਮਾ ਬਲੇਰੋ ਦੇ ਪਿੱਛੇ। ਹਫਤੇ ਦੇ 7 ਦਿਨ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਕਾਲ ਨਵਪ੍ਰੀਤ ਸਿੰਘ ਜਾਂ ਅਮੀਰ ਕਬਾਨੀ 5599052166 559-905-2166। ਵੇਰਕਾ ਵਾਲੇ ਹੁਣ ਲੈ ਕੇ ਆਏ ਹਨ 6 ਖਾਨਿਆਂ ਵਾਲੀਆਂ ਪਲੇਟਸ, ਜਿਹੜੀਆਂ ਕਿ ਖਾਸ ਤੌਰ ਤੇ ਕਾਰਨ ਦੇ ਨਾਲ ਤਿਆਰ ਕੀਤੀਆਂ ਗਈਆਂ ਹਨ ਅਤੇ ਇਹਨਾਂ ਦਾ ਤੁਹਾਡੀ ਸਿਹਤ ਤੇ ਕੋਈ ਵੀ ਮਾੜਾ ਅਸਰ ਨਹੀਂ ਹੋਵੇਗਾ। ਇਹਨਾਂ ਪਲੇਟਾਂ ਦੇ ਖਾਨੇ ਬੜੇ ਡੂੰਘੇ ਹਨ ਅਤੇ ਪਲੇਟਾਂ ਬੜੀਆਂ ਮਜ਼ਬੂਤ ਹਨ। ਕਿਸੇ ਵੀ ਤਰ੍ਹਾਂ ਦੀ ਕੇਟਰਿੰਗ, ਅਖੰਡ ਪਾਠ ਸਾਹਿਬ ਜਾਂ ਘਰ ਦੇ ਵਿੱਚ ਹੋਵੇ ਕੋਈ ਵੀ ਪਾਰਟੀ, ਤਾਂ ਅੱਜ ਹੀ ਲੈ ਕੇ ਆਓ ਵੇਰਕਾ ਵਾਲਿਆਂ ਤੋਂ 6 ਖਾਨਿਆਂ ਵਾਲੀਆਂ ਪਲੇਟਾਂ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 408 292 0500 408 292 0500। R&H ਟਰੱਕਿੰਗ ਮਡੇਰਾ ਵਾਲੇ ਇਸ ਟਾਈਮ ਟੀਮ ਡਰਾਈਵਰਸ ਦੀ ਭਾਲ ਦੇ ਵਿੱਚ ਹਨ। ਇਹਨਾਂ ਦੇ ਡੈਡੀਕੇਟਿਡ ਲੋਡ ਫਲੋਰੀਡਾ ਤੇ ਜਾਰਜੀਆ ਦੇ ਹਨ। ਟੀਮ ਡਰਾਈਵਰਸ ਨੂੰ 53 ਸੈਂਟ 53 ਸੈਂਟ ਪਰ ਮਾਈਲ ਦੇ ਹਿਸਾਬ ਦੇ ਨਾਲ ਮਿਲਣਗੇ। ਘੱਟੋ ਘੱਟ 1 ਸਾਲ ਦਾ ਐਕਸਪੀਰੀਅੰਸ ਹੋਵੇ ਤੇ ਕਲੀਨ ਰੈਕਡ ਹੋਵੇ। ਹੋਰ ਜਾਣਕਾਰੀ ਲਈ ਕਾਲ DJ 559 514 2663 559 514 2663 ਜਾਂ ਤਨਵੀਰ 559 377 2129। ਰਾਣੀ ਬਣਾ ਕੇ ਰੱਖੂੰਗਾ। ਰਾਣੀ ਨਹੀਂ, ਨੌਕਰਾਣੀ ਬਣਾ ਕੇ ਰੱਖਤਾ। ਹੌਲੀ ਨਹੀਂ ਤੋਪਦੇ ਭਾਂਡੇ ਤੇਰੇ ਤੋਂ। ਰੋਜ਼ ਦੀ ਮੇਰੀ ਸਾਰੀ ਜ਼ਿੰਦਗੀ ਬੇਸਮੈਂਟਾਂ 'ਚ ਬੰਦਿਆ। ਕਿੱਥੇ ਗਿਆ ਤੇਰਾ ਸੁਪਨੇ ਵਾਲਾ ਘਰ? ਨਾ ਤਾਂ ਤੂੰ ਕਰਾ ਲੈਂਦੀ ਵੇ ਕਿ ਮਹਾਰਾਜੇ ਨਾਲ ਵਿਆਹ। ਧੱਕੇ ਖਾ ਖਾ ਕੇ ਕਮਾਈਆਂ ਕਰ ਕਰਕੇ ਤੁਰਿਆ ਤੇ ਫਿਰਦਾ ਤੁਹਾਡੇ ਲਈ ਹੈ ਮਰਦਾ ਮੈਂ। ਵੀ ਮੇਰੇ ਕੋਲ ਕੋਈ ਜਾਦੂ ਦੀ ਛੜੀ ਆ ਵੀ ਮੈਂ ਸਵੇਰੇ ਬਣਾ ਦਿਆਂ ਤੈਨੂੰ ਘਰ ਹੈ। ਮੌਰਗੇਜ ਵਾਲੇ ਮੇਰੇ ਭਰਾ ਲੱਗਦੇ ਨਾ ਵੀ ਮੈਨੂੰ ਹਾਂ ਕਰ ਦੂ ਕੋਈ। ਘਰ ਦੇ ਲਈ ਮਾਰਗੇਜ ਲੈਣਾ ਚਾਹੁੰਦੇ ਹੋ ਤਾਂ ਯਾਦ ਰੱਖੋ ਰੇਟ ਬੀਟ ਮਾਰਗੇਜ ਵਾਲਿਆਂ ਨੂੰ, ਕਿਉਂਕਿ ਇਹ ਸਭ ਤੋਂ ਵਧੀਆ ਰੇਟ ਤੇ ਤੁਹਾਨੂੰ ਰੈਜ਼ੀਡੈਂਸ਼ੀਅਲ ਲੋਨ ਦਵਾ ਸਕਦੇ ਨੇ। ਇੱਕ ਤੋਂ ਵੱਧ ਲੈਂਡਰਸ ਦੇ ਰੇਟ ਬਾਰੇ ਦੱਸਣਗੇ ਤੇ ਜੇ ਤੁਸੀਂ ਸੈਲਫ ਇੰਪਲਾਈਡ ਹੋ ਤਾਂ W2 ਤੇ ਟੈਕਸ ਰਿਟਰਨ ਦੀ ਕੋਈ ਲੋੜ ਨਹੀਂ। ਜੇ ਲੋ ਕ੍ਰੈਡਿਟ ਸਕੋਰ ਹੈ ਤਾਂ ਵੀ ਕੋਈ ਪ੍ਰੋਬਲਮ ਨਹੀਂ। 500 ਦੇ ਕ੍ਰੈਡਿਟ ਸਕੋਰ ਤੇ ਵੀ ਲੋਨ ਦਵਾ ਦੇਣਗੇ। ਸਸਤੀ ਮਾਰਗੇਜ ਲੈਣੀ ਹੈ ਤਾਂ ਕਾਲ ਰੇਟ ਬੀਟ ਮਾਰਗੇਜ 8778777575 877 877 7575। ਰੇਟ ਬੀਟ ਮਾਰਗੇਜ LLC NMLS ID 1267188। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ ਇਮੀਗ੍ਰੇਸ਼ਨ ਸਪੈਸ਼ਲ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਉੱਤੇ ਆਪਾਂ ਜਿਹੜੀਆਂ ਨਜ਼ਰ ਮਾਰਦੇ ਹਾਂ। ਇਮੀਗ੍ਰੇਸ਼ਨ ਦੀਆਂ ਕਾਫੀ ਜਿਹੜੀਆਂ ਅਪਡੇਟਸ ਆ ਉਹ ਇਸ ਟਾਈਮ ਮੌਕੇ ਦੇ ਉੱਤੇ ਜਿਹੜੀਆਂ ਚੱਲ ਰਹੀਆਂ ਨੇ, ਜਿਸ ਦੇ ਵਿੱਚ ਕਾਫੀ ਵੱਡੇ ਜਿਹੜੇ ਚੇਂਜਸ ਹਰਜੋਤ ਸਿੰਘ ਜੀ ਉਹ ਚੱਲ ਰਹੇ ਨੇ। ਆਪਾਂ ਜਿੱਦਾਂ ਪਿਛਲੇ ਹਫਤੇ ਵੀ ਇਸ ਦੇ ਉੱਤੇ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ ਪ੍ਰੋਗਰਾਮ ਜਿਹੜਾ ਕੀਤਾ ਸੀਗਾ ਵੀ ਕਿਸ ਤਰੀਕੇ ਦੇ ਨਾਲ ਆ ਰਹੀ 24 ਫਰਵਰੀ ਤੋਂ ਜਿਹੜੇ ਪਬਲਿਕ ਚਾਰਜ ਦਾ ਜਿਹੜਾ ਮਸਲਾ ਆ ਉਸ ਨੂੰ ਲੈ ਕੇ ਵੱਡੇ ਚੇਂਜਸ ਆ ਰਹੇ ਨੇ। ਅਤੇ ਕਈ ਜਿਹੜੀਆਂ ਆ ਉਸ ਦੇ ਵਿੱਚ ਐਪਲੀਕੇਸ਼ਨਸ ਨੇ, ਬਹੁਤ ਸਾਰੇ ਜਿਹੜੇ ਫਾਰਮਸ ਆ ਉਹਨਾਂ ਦੇ ਵਿੱਚ ਤਬਦੀਲੀ ਹੋਣ ਜਾ ਰਹੀ ਆ। ਆਲਰੇਡੀ ਫੀਸਾਂ ਦਾ ਜਿਹੜਾ ਵਾਧਾ USCIS ਨੇ ਇਸ ਸਾਲ ਦੇ ਵਿੱਚ ਕਰ ਦਿੱਤਾ ਹੋਇਆ ਆ ਅਤੇ ਕਿਸੇ ਨੇ ਜਿਹੜਾ ਕਿਸੇ ਵੀ ਤਰੀਕੇ ਦੀ ਫੀਸ ਜਿਹੜੀ ਵੱਖ-ਵੱਖ ਫਾਰਮਸ ਦੀ ਹੁੰਦੀ ਆ ਉਹਨਾਂ ਦੇ ਵਿੱਚ ਇਜ਼ਾਫਾ ਉਹ ਹੋ ਚੁੱਕਾ ਹੋਇਆ ਆ। ਸੋ ਇਸ ਮੌਕੇ ਜਿੱਦਾਂ ਤੁਸੀਂ ਵੀ ਹੁਣ ਇਸ ਤੋਂ ਪਹਿਲਾਂ ਜਿਹੜੀ ਖਬਰ ਕਰਕੇ ਹਟੇ ਆ ਦੱਸਿਆ ਆ ਵੀ ਕਿਸ ਤਰੀਕੇ ਦੇ ਨਾਲ ਅਸਾਈਲਮ ਬੇਸਡ ਜਿਹੜੀ ਇਮੀਗ੍ਰੇਸ਼ਨ ਆ, ਇੱਕ ਹਿਸਾਬ ਦੇ ਨਾਲ ਅਸਾਈਲਮ ਅਪਲਾਈ ਕਰਨਾ ਅਤੇ ਉਸ ਦੇ ਉੱਤੇ ਜਿਹੜਾ ਅਪਰੂਵਲ ਰਹਿਣਾ ਉਹ ਬਹੁਤ ਹੀ ਜ਼ਿਆਦਾ ਔਖਾ ਹੋਇਆ ਪਿਆ ਆ। ਅਤੇ ਇਸ ਟਾਈਮ ਇੱਕ ਰਿਪੋਰਟਾਂ ਜਿਹੜੀਆਂ ਹਰਜੋਤ ਸਿੰਘ ਜੀ ਇਹ ਦੱਸ ਰਹੀਆਂ ਨੇ ਵੀ ਜਿਹੜਾ ਰਿਮੇਨ ਇਨ ਮੈਕਸੀਕੋ ਪਾਲਿਸੀ ਦੇ ਤਹਿਤ 90% ਤੋਂ ਵੱਧ ਜਿਹੜੇ ਲੋਕ ਨੇ ਉਹਨਾਂ ਦੇ ਜਿਹੜੇ ਅਸਾਈਲਮ ਦੇ ਜਿਹੜੇ ਕੇਸ ਆ ਉਹ ਡਿਨਾਈ ਕੀਤੇ ਜਾ ਰਹੇ ਨੇ। ਜਿਹੜੇ ਲੋਕ ਉੱਥੇ ਜਿਹੜੇ ਰਹਿ ਗਏ ਨੇ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਉਹ ਪੱਕੇ ਹੀ ਇੱਧਰ ਉੱਥੇ ਰਹਿ ਜਾਣਗੇ ਅਤੇ ਜਾਂ ਫਿਰ ਉਹਨਾਂ ਨੂੰ ਉੱਥੋਂ ਵੀ ਜਿੱਥੋਂ ਵੀ ਆਪਣੇ ਮੁਲਕਾਂ ਤੋਂ ਆਏ ਨੇ ਉੱਧਰ ਨੂੰ ਜਿਹੜਾ ਉਹ ਜਾਣਾ ਪਵੇਗਾ। ਸੋ ਰਿਮੇਨ ਇਨ ਪਾਲਿਸੀ ਦੇ ਤਹਿਤ ਤਾਂ ਇੱਕ ਤਾਂ ਜਿਹੜਾ ਅਸਾਈਲਮ ਬੇਸਡ ਜਿਹੜੇ ਲੋਕ ਆ ਉਹਨਾਂ ਨੂੰ ਮੈਕਸੀਕੋ ਦੇ ਵਿੱਚ ਰਹਿਣਾ ਪੈ ਰਿਹਾ ਆ ਅਤੇ ਦੂਜੇ ਪਾਸੇ ਜਿਹੜਾ ਉਹਨਾਂ ਦੇ ਅਸਾਈਲਮ ਦੇ ਜਿਹੜੇ ਕੇਸ ਆ ਬਹੁਤ ਘੱਟ ਅਪਰੂਵ ਹੋ ਰਹੇ ਨੇ। ਅੱਜ ਤੋਂ ਮੈਨੂੰ ਲੱਗਦਾ ਵਰ੍ਹਾ ਕੁ ਪਹਿਲਾਂ ਜਾਂ ਉਸ ਤੋਂ ਵੀ ਜ਼ਿਆਦਾ ਸਮੇਂ ਦੇ ਵਿੱਚ ਇਸੇ ਪ੍ਰਸ਼ਾਸਨ ਨੇ ਆਖਿਆ ਸੀਗਾ ਵੀ ਜਿਹੜਾ ਡੋਮੈਸਟਿਕ ਵਾਇਲੈਂਸ ਅਤੇ ਗੈਂਗ ਰਿਲੇਟਿਡ ਵਾਇਲੈਂਸ ਆ
ਉਹਨਾਂ ਦੇ ਆਧਾਰ ਦੇ ਉੱਤੇ ਹੁਣ ਆਪਾਂ ਕਿਸੇ ਨੂੰ ਜਿਹੜਾ ਅਸਾਈਲਮ ਉਹ ਨਹੀਂ ਦੇਵਾਂਗੇ। ਸੋ ਉਹਨਾਂ ਨੇ ਇਸ ਦੇ ਵਿੱਚ ਇਹ ਚੀਜ਼ਾਂ ਨੂੰ ਜਿਹੜਾ ਉਹ ਕੱਢ ਦਿੱਤਾ ਸੀਗਾ। ਬਹੁਤੇ ਲੋਕ ਜਿਹੜੇ ਇਹਨਾਂ ਮੁਲਕਾਂ ਤੋਂ, ਸਾਊਥ ਅਮਰੀਕਨ ਮੁਲਕਾਂ ਤੋਂ, ਇਸ ਕਰਕੇ ਇੱਧਰ ਨੂੰ ਅਮਰੀਕਾ ਵੱਲ ਨੂੰ ਮੂੰਹ ਕਰਦੇ ਨੇ ਵੀ ਆਈਦਰ ਉਹ ਗੈਂਗਸ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੇ ਨੇ ਜਾਂ ਜਿਹੜੇ ਉਹਨਾਂ ਦੇ ਪਰਿਵਾਰਕ ਮੈਜੋਰਟੀ ਤੌਰ ਦੇ ਉੱਤੇ ਜਿਹੜੇ ਗੈਂਗਸ ਦੇ ਵਿੱਚ ਜਿਹੜੇ ਆਈਦਰ ਕਿਸੇ ਟਾਈਮ ਦੇ ਉੱਤੇ ਇਨਵੋਲਵ ਜਾਂ ਉਹਨਾਂ ਦੇ ਖਿਲਾਫ ਉਹਨਾਂ ਨੇ ਕਿਤੇ ਕੋਈ ਬਿਆਨ ਦਿੱਤਾ ਹੁੰਦਾ ਆ ਅਤੇ ਉਸੇ ਡਰ ਤੋਂ ਇੱਧਰਲੇ ਪਾਸੇ ਆਉਂਦੇ ਨੇ। ਅਤੇ ਹੁਣ ਅਮਰੀਕਾ ਨੇ ਉਹਨਾਂ ਨੂੰ ਵੀ ਜਿਹੜੀ ਨਾ ਕਰਨੀ ਉਹ ਆਖ ਦਿੱਤੀ ਆ। ਸੋ ਇਹਦੇ ਨਾਲ ਪਤਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਕਿੱਦਾਂ ਦਾ ਅਸਰ ਜਿਹੜਾ ਉਹ ਰਹੇਗਾ, ਪਰ ਲੋਕ ਇਸ ਟਾਈਮ ਅਸਾਈਲਮ ਬੇਸਡ ਇਮੀਗ੍ਰੇਸ਼ਨ, ਖਾਸ ਕਰਕੇ ਜਿਹੜੇ ਸਾਊਥ ਅਮਰੀਕਨ ਮੁਲਕਾਂ ਦੇ ਜਿਹੜੇ ਲੋਕ ਹੈਗੇ ਆ ਜਾਂ ਮੈਕਸੀਕੋ ਦੇ ਮੁਲਕ ਆ, ਮੈਕਸੀਕੋ ਦੇ ਜਿਹੜੇ ਲੋਕ ਨੇ ਉਹਨਾਂ ਦੇ ਲਈ ਹੁਣ ਕਾਫੀ ਜ਼ਿਆਦਾ ਔਖਾ ਹੋਇਆ ਪਿਆ ਹੈਗਾ ਆ। ਜੀ ਬਿਲਕੁਲ। ਕਹਿੰਦੇ ਵੀ 75% ਜਿਹੜੇ ਇਲੀਗਲ ਇਮੀਗਰੈਂਟ ਹੈਗੇ ਆ ਉਹ ਆਪਣੀਆਂ ਡਿਪੋਰਟੇਸ਼ਨ ਹੀਅਰਿੰਗਸ USA ਦੇ ਵਿੱਚ ਸਕਿਪ ਕਰ ਰਹੇ ਆ, ਉਹ ਅਟੈਂਡ ਹੀ ਨਹੀਂ ਕਰ ਰਹੇ। ਪਿਛਲੇ ਸਮੇਂ ਦੇ ਦੌਰਾਨ ਜਿਹੜਾ ਨਵਾਂ ਇੱਕ ਰਿਪੋਰਟ ਆਈ ਆ ਸਤੰਬਰ 2018 ਤੋਂ ਲੈ ਕੇ ਜਨਵਰੀ 2020 ਤੱਕ 36,115 ਜਿਹੜੇ ਅਨਡਾਕੂਮੈਂਟਡ ਇਮੀਗਰੈਂਟ ਸੀਗੇ ਉਹਨਾਂ ਨੂੰ 10 ਕੋਰਟਸ ਵੱਲੋਂ ਆਰਡਰ ਕੀਤਾ ਗਿਆ ਸੀ ਵੀ ਇੱਥੋਂ ਛੱਡ ਕੇ ਤੁਸੀਂ ਚਲੇ ਜਾਓ। ਉਹ ਗਏ ਹੀ ਨਹੀਂ ਕਹਿੰਦੇ। ਇਸੇ ਤਰ੍ਹਾਂ ਕਹਿੰਦੇ ਵੀ 47,925 ਫੈਮਲੀਆਂ ਨੂੰ ਅਸਾਈਲਮ ਜਿਹੜਾ ਆ ਉਹ ਨਾ ਕੀਤੀ ਗਈ ਹੈਗੀ ਆ। ਉਹਦੇ ਵਿੱਚੋਂ ਵੀ 75% ਲੋਕਾਂ ਨੇ ਅਟੈਂਡ ਨਹੀਂ ਕੀਤੀ। ਅਤੇ ਇੰਨੀ ਸਖਤੀ ਹੋਈ ਪਈ ਆ, ਕਹਿੰਦੇ ਪਈ ਜਿਹੜਾ 10 ਦੇ ਵਿੱਚੋਂ 9 ਜਾਣੇ ਆ ਉਹਨਾਂ ਦਾ ਜਿਹੜਾ ਪੋਲੀਟੀਕਲ ਅਸਾਈਲਮ ਆ ਉਹਨੂੰ ਨਾ ਹੋ ਰਹੀ ਹੈਗੀ ਆ। ਪਿਛਲੇ 15 ਮਹੀਨਿਆਂ ਦੇ ਦੌਰਾਨ 10 ਕੋਰਟਸ ਦੀ ਜਿਹੜੀ ਸਟੱਡੀ ਹੋਈ ਹੈਗੀ ਆ, ਇੱਕ ਜੱਜ ਨੇ ਇਹ ਜਿਹੜੀ ਸਟੱਡੀ ਆ ਕੰਪਲੀਟ ਕੀਤੀ ਆ। 52,646 ਕੇਸਿਸ ਜਿਹੜੇ ਉਹਨੇ ਸਟੱਡੀ ਕੀਤੇ, ਜਿਹਦੇ ਵਿੱਚੋਂ ਕਹਿੰਦਾ 47,925 ਨੂੰ ਡਿਪੋਰਟੇਸ਼ਨ ਹੋਈ ਆ। 91% ਰਿਮੂਵੇਬਲ ਰੇਟ ਹੈਗੇ ਆ। ਸੋ ਉਹਨਾਂ ਨੇ ਪੁਆਇੰਟ ਕੁਛ ਦੱਸਿਆ, ਕਹਿੰਦੇ ਵੀ ਜਿਹੜਾ ਅਸਲੀ ਬੰਦਾ ਪੋਲੀਟੀਕਲ ਅਸਾਈਲਮ ਚਾਹੁੰਦਾ ਆ ਸੋ ਉਹ ਇੱਦਾਂ ਦੀਆਂ ਚੀਜ਼ਾਂ ਕਰਕੇ ਉਹਨੂੰ ਨਹੀਂ ਮਿਲ ਰਿਹਾ ਹੈਗਾ। ਕਹਿੰਦੇ ਵੀ ਜੇ ਤੁਸੀਂ ਇੱਥੇ ਆ ਰਹੇ ਆ ਵੀ ਜੀ ਆਪਣੇ ਮੁਲਕ ਸਾਨੂੰ ਕਿਸੇ ਤਰ੍ਹਾਂ ਦਾ ਖਤਰਾ ਆ, ਇਲੀਗਲੀ ਆਉਂਦੇ ਆ, ਉਹਦੇ ਬੇਸ 'ਤੇ ਤੁਹਾਨੂੰ ਨਹੀਂ ਇਹ ਜਿਹੜਾ ਪੋਲੀਟੀਕਲ ਅਸਾਈਲਮ ਮਿਲ ਸਕਦਾ ਹੈਗਾ। ਤੁਸੀਂ ਜਿਹੜੇ ਕ੍ਰਿਮੀਨਲਸ ਨੂੰ ਪੈਸੇ ਦਿੰਦੇ ਆ, ਕਾਰਟੇਲਸ ਨੂੰ ਪੈਸੇ ਦਿੰਦੇ ਹੈਗੇ ਆ, ਜਿਹੜੇ ਰਸਤਾ ਜਿਹੜਾ ਤੁਹਾਨੂੰ ਨਿਗਾਉਂਦੇ ਹੈਗੇ ਆ। ਸੋ ਓਵਰਆਲ ਜੇ ਪੋਲੀਟੀਕਲ ਅਸਾਈਲਮ ਦੀ ਸਿਚੁਏਸ਼ਨ ਦੱਸਦੇ ਜਾਈਏ ਆਪਾਂ ਆਪਣੀ, ਉਹਨਾਂ ਨੇ ਕਿਸੇ ਕਮਿਊਨਿਟੀ ਦੇ ਬੇਸ ਦੇ ਹਿਸਾਬ ਨਾਲ ਨਹੀਂ ਕੀਤਾ, ਓਵਰਆਲ ਕੀਤਾ। ਕਹਿੰਦੇ ਵੀ 91% ਜਿਹੜਾ ਆ ਪੋਲੀਟੀਕਲ ਅਸਾਈਲਮ ਦੇ ਕੇਸ ਉਹ ਨਾ ਹੋ ਰਹੇ ਆ USA ਦੇ ਵਿੱਚ, ਅਤੇ ਜਿਨ੍ਹਾਂ ਨੂੰ ਨਾ ਹੋ ਰਿਹਾ ਹੈ ਉਹ ਕੰਟਰੀ ਛੱਡ ਨਹੀਂ ਰਹੇ। ਅਤੇ ਹੁਣ ਆਪਾਂ ਤੁਹਾਨੂੰ ਦੱਸਿਆ ਹੀ ਆ ਵੀ ਕਿਸ ਤਰ੍ਹਾਂ ਉਹ ਸੈੱਲ ਫੋਨ ਜਿਹੜੇ ਉਹਨੇ ਟਰੈਕ ਕਰਨੇ ਹੁਣ ਸ਼ੁਰੂ ਕਰ ਦਿੱਤੇ ਆ। ਸੋ ਪਤਾ ਨਹੀਂ ਉਹ ਉੱਦਾਂ ਹੀ ਫੜ ਕੇ ਜਿਹੜੇ ਆ ਉਹ ਬਾਹਰ ਲੋਕਾਂ ਨੂੰ ਕੱਢਣਗੇ। ਜੀ ਜਿਹੜੇ ਆਪਾਂ ਹਰਜੋਤ ਸਿੰਘ ਜੀ ਡਿਪੂਟੇਸ਼ਨ ਇਮੀਗ੍ਰੇਸ਼ਨ ਦੇ ਮਸਲੇ ਦੀ ਜੇ ਗੱਲ ਕਰਦੇ ਜਾਈਏ, ਜੇ ਭਾਰਤੀ ਪੱਖ ਤੋਂ ਦੇਖਿਆ ਜਾਵੇ ਤਾਂ ਕਹਿੰਦੇ 2019 ਜਿਹੜਾ ਭਾਰਤੀਆਂ ਦੇ ਲਈ ਕਾਫੀ ਮਾੜਾ ਜਿਹੜਾ ਉਹ ਸਾਬਤ ਹੋਇਆ ਆ। ਕੁੱਲ 8447 ਜਿਹੜੇ ਆ ਭਾਰਤੀ ਮੂਲ ਦੇ ਜਿਹੜੇ ਲੋਕ ਆ ਉਹਨਾਂ ਨੂੰ ਆਈਸ ਦੇ ਦੁਆਰਾ 2019 'ਚ ਡਿਟੇਨ ਜਿਹੜਾ ਉਹ ਕੀਤਾ ਗਿਆ ਸੀ, ਜਿਨ੍ਹਾਂ ਦੇ ਵਿੱਚੋਂ 1616 ਜਿਹੜੇ ਲੋਕ ਆ ਭਾਰਤੀ ਆ ਉਹਨਾਂ ਨੂੰ ਡਿਪੋਰਟ ਕੀਤਾ ਗਿਆ ਆ। ਜਦੋਂ ਆਪਾਂ ਇੱਥੇ ਭਾਰਤੀ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਫਿਰ ਵੀ ਜਿਹੜੇ ਆਪਣੇ ਮੈਜੋਰਟੀ ਨਾਰਥ ਇੰਡੀਅਨ, ਪੰਜਾਬੀ ਜਾਂ ਹਰਿਆਣੇ ਮੂਲ ਦੇ ਜਿਹੜੇ ਲੋਕ ਆ ਉਹਨਾਂ ਦੇ ਵਿੱਚੋਂ ਜ਼ਿਆਦਾ ਜਿਹੜੇ ਉਹ ਹੁੰਦੇ ਨੇ। ਸੋ ਉਤੋਂ ਪਿਛਲੇ ਸਾਲ 2018 ਦੇ ਵਿੱਚ 9818 ਜਿਹੜੇ ਭਾਰਤੀ ਉਹਨਾਂ ਨੂੰ ਇਹਨਾਂ ਨੇ ਡਿਟੇਨ ਕੀਤਾ ਸੀ, ਜਿਨ੍ਹਾਂ ਵਿੱਚੋਂ 359 ਜਿਹੜੀਆਂ ਆ ਉਹ ਔਰਤਾਂ ਸੀਗੀਆਂ। ਸੋ ਇਸ ਵਾਰੀ ਵੀ ਜਿਹੜਾ ਹਰਜੋਤ ਸਿੰਘ ਜੀ ਔਰਤਾਂ ਦਾ ਜਿਹੜਾ ਆંકੜਾ ਆ ਉਹ ਵਧਿਆ ਹੈਗਾ ਆ। ਸੋ 2018 ਦੇ ਵਿੱਚ 422 ਔਰਤਾਂ ਜਿਹੜੀਆਂ ਆ ਉਹਨਾਂ ਨੂੰ ਡਿਟੇਨ ਕੀਤਾ ਗਿਆ ਸੀਗਾ। ਸੋ ਇਸ ਟਾਈਮ ਡਿਪੋਰਟੇਸ਼ਨ ਦੇ ਵਿੱਚ ਜਿਹੜਾ ਇਸ ਟਾਈਮ ਇਹਨਾਂ ਨੂੰ ਵੀ ਜਿਹੜਾ ਆ ਨੰਬਰ ਜਿਹੜਾ ਆ ਉੱਤੇ ਨੂੰ ਜਿਹੜਾ ਲਗਾਤਾਰ ਜਾ ਰਿਹਾ ਹੈਗਾ ਆ। ਸੋ ਜਿਹੜਾ ਵੀ ਕੋਈ ਉਸ ਪਾਸਿਓਂ ਇੱਧਰ ਨੂੰ ਬਾਰਡਰ ਟੱਪ ਕੇ ਜਾਂ ਗੈਰ ਕਾਨੂੰਨੀ ਢੰਗ ਦੇ ਨਾਲ ਆਉਣ ਦੀ ਜਿਹੜੀ ਇਸ ਦੇ ਵਿੱਚ ਕੋਸ਼ਿਸ਼ ਦੇ ਵਿੱਚ ਹੈਗਾ ਆ, ਉਹਨਾਂ ਦੇ ਲਈ ਕੋਈ ਬਹੁਤੇ ਚੰਗੇ ਅਸਾਰ ਜਿਹੜੇ ਆ ਉਹ ਹਰਜੋਤ ਸਿੰਘ ਜੀ ਨਹੀਂ ਨਜ਼ਰ ਆ ਰਹੇ ਹੈਗੇ। ਸੋ ਕਹਿੰਦੇ ਵੀ ਪੰਜਾਬੀ ਬੋਲਣ ਵਾਲੀਆਂ ਹੀ ਕੁੜੀਆਂ, ਔਰਤਾਂ ਅਤੇ ਨਾਲ ਦੇ ਨਾਲ ਜਿਹੜੇ ਆ ਇਸ ਤਰੀਕੇ ਦੇ ਨਾਲ ਇਹ ਜਿਹੜੇ ਭਾਰਤੀ ਆ, ਪੰਜਾਬੀ ਆ, ਉਹਨਾਂ ਨੂੰ ਇੱਥੋਂ ਡਿਪੋਰਟ ਕੀਤਾ ਜਾ ਰਿਹਾ ਆ। ਪਿਛਲੇ ਇਹ ਸਾਲ ਦੇ ਜੂਨ ਦੇ ਮਹੀਨੇ ਦੇ ਵਿੱਚ ਜਿਹੜੀ ਇੱਕ 6 ਸਾਲਾਂ ਦੀ ਜਿਹੜੀ ਕੁੜੀ ਆ ਉਹ ਐਰੀਜ਼ੋਨਾ ਦੀ ਜਿਹੜੇ ਧਰਤੀ ਉੱਥੇ ਡੈਜ਼ਰਟ ਦੇ ਵਿੱਚ ਬਾਰਡਰ ਟੱਪਣ ਦੇ ਦੌਰਾਨ ਜਿਹੜੀ ਉਹ ਮਾਰੀ ਗਈ ਸੀ। ਜੀ ਅਗਲੀ ਖਬਰ ਜਿਹੜੀ ਆ ਉਹ ਇੱਕ ਕਹਿੰਦੇ ਇੰਡੀਅਨ ਅਮਰੀਕਨ ਜਿਹੜਾ ਹੈਗਾ ਆ
H1B ਵੀਜ਼ੇ 'ਤੇ ਸੀਗਾ, ਉਸ ਨੇ ਇਨਫੋਸਿਸ ਨਾਮ ਦੀ ਜਿਹੜੀ ਕੰਪਨੀ ਆ ਉਸ 'ਤੇ ਲਾਸੂਟ ਫਾਈਲ ਕੀਤਾ ਵੀ ਕਿਸ ਤਰ੍ਹਾਂ ਜਿਹੜੇ ਇੰਡੀਅਨ ਮੈਨੇਜਰਸ ਕੰਪਨੀਆਂ 'ਚ ਹੈਗੇ ਆ ਉਹ ਉਹਨਾਂ ਨੂੰ ਜਿਹੜਾ ਆ ਠੀਕ ਤਨਖਾਹ ਨਹੀਂ ਦਿੰਦੇ ਹੈਗੇ, ਬਹੁਤ ਘੰਟੇ ਕੰਮ ਕਰਾਉਂਦੇ ਹੈਗੇ ਆ ਦੂਜੇ ਜਿਹੜੇ ਗੋਰੇ ਮੂਲ ਦੇ ਲੋਕ ਆ ਉਹਨਾਂ ਦੇ ਮੁਕਾਬਲੇ। ਕਹਿੰਦੇ ਵੀ ਆਪਣੇ ਹੀ ਲੋਕ ਆਪਣਿਆਂ ਦੇ ਉੱਤੇ ਜਿਹੜਾ ਧੱਕਾ ਕਰਦੇ ਆ। ਸੋ ਉਸ ਨੇ ਜਿਹੜੀ ਆ ਇਨਫੋਸਿਸ ਕੰਪਨੀ ਜਿਹੜੀ ਆ ਉਹਦੇ ਉੱਤੇ ਸੂ ਕੀਤਾ ਹੈਗਾ ਆ ਜੀ। ਅਤੇ ਆਪਾਂ ਡਿਪੋਰਟੇਸ਼ਨ ਦੀ ਹੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰ ਰਹੇ ਹਾਂ ਵੀ ਕਿਸ ਤਰੀਕੇ ਨਾਲ ਜਿਹੜੇ ਸਾਊਥ ਅਮਰੀਕਨ ਜਿਹੜੇ ਲੋਕ ਆ ਜਿਹੜੇ ਅਸਾਈਲਮ ਬੇਸ ਦੇ ਉੱਤੇ ਇੱਥੇ ਆਉਣਾ ਚਾਹੁੰਦੇ ਉਹਨਾਂ ਨੂੰ ਇਨਕਾਰ ਹੋ ਰਿਹਾ ਆ। ਕਹਿੰਦੇ ਹੁਣ ਤੱਕ 200 ਤੋਂ ਵੱਧ ਸੈਲਵਾਡੋਰੀਅਨਸ ਜਿਹੜੇ ਇਸੇ ਹੀ ਡਰ ਤੋਂ ਉੱਥੇ ਆਪਣਾ ਮੁਲਕ ਛੱਡ ਕੇ ਜਿਹੜਾ ਭੱਜੇ ਸੀਗੇ ਅਤੇ ਉਹਨਾਂ ਨੂੰ ਜਿਹੜਾ ਡਿਪੋਰਟ ਕਰ ਦਿੱਤਾ ਗਿਆ ਸੀ। 200 ਤੋਂ ਵੱਧ ਜਿਹੜੇ ਸੈਲਵਾਡੋਰੀਅਨਸ ਆ ਉਹ ਵਾਪਸ ਡਿਪੋਰਟ ਹੋਣ ਤੋਂ ਬਾਅਦ ਦੇ ਵਿੱਚ ਉੱਥੇ ਇਹਨਾਂ ਗੈਂਗਾਂ ਦੇ ਜਿਹੜੇ ਹੱਥੇ ਚੜ੍ਹ ਗਏ ਆ ਅਤੇ ਉਹਨਾਂ ਦੀਆਂ ਮੌਤਾਂ ਜਿਹੜੀਆਂ ਉਹ ਹੋ ਗਈਆਂ। ਕਹਿੰਦੇ ਰਾਤਾਂ ਨੂੰ ਜਿਹੜੇ ਆ ਸੁੱਤਿਆਂ ਨੂੰ ਚੱਕ ਲਿਆ ਗਿਆ, ਕੁੱਟਿਆ ਮਾਰਿਆ ਗਿਆ ਅਤੇ ਬਾਅਦ ਦੇ ਵਿੱਚ ਉਹਨਾਂ ਨੂੰ ਮਾਰ ਦਿੱਤਾ ਗਿਆ। ਸੋ ਇਹ ਇੱਦਾਂ ਦੀਆਂ ਜਿਹੜੀਆਂ ਘਟਨਾਵਾਂ ਆ ਇਹ ਸਾਹਮਣੇ ਜਿਹੜੀਆਂ ਹਰਜੋਤ ਸਿੰਘ ਜੀ ਆ ਰਹੀਆਂ ਨੇ। ਸੋ ਇਸੇ ਹੀ ਕਰਕੇ ਕਈ ਜਿਹੜੇ ਲੋਕ ਆ ਉਹ ਕਹਿ ਰਹੇ ਨੇ ਵੀ ਅਮਰੀਕਾ ਨੂੰ ਇਸ ਹਿਸਾਬ ਦੇ ਨਾਲ ਆਪਣਾ ਜਿਹੜਾ ਆ ਥੋੜ੍ਹਾ ਜਿਹਾ ਰਵੱਈਆ ਇਹਨਾਂ ਲੋਕਾਂ ਦੇ ਪ੍ਰਤੀ ਜਿਹੜਾ ਉਹ ਬਦਲਣਾ ਚਾਹੀਦਾ ਆ ਜਿਹੜੇ ਵਾਕਿਆ ਹੀ ਬਹੁਤ ਬੁਰੀ ਤਰ੍ਹਾਂ ਉੱਥੋਂ ਪ੍ਰਭਾਵਿਤ ਨੇ। ਅਗਲੀ ਸਰ ਜਿਹੜੀ ਖਬਰ ਹੈਗੀ ਉਹ ਪਬਲਿਕ ਚਾਰਜ ਨੂੰ ਲੈ ਕੇ ਆਪਾਂ ਪਿਛਲੇ ਹਫ਼ਤੇ ਵੀ ਡਿਸਕਸ ਕੀਤਾ ਸੀ ਵੀ ਫਰਵਰੀ 24 ਤੋਂ ਜਿਹੜੀ US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਜਿਹੜਾ ਆ ਉਹ ਪਬਲਿਕ ਚਾਰਜ ਦੇ ਬੇਸ ਦੇ ਉੱਤੇ ਸਾਰਾ ਕੁਛ ਉਹ ਚੇਂਜਸ ਕਰਨ ਜਾ ਰਹੇ ਆ। ਕਹਿੰਦੇ US CIS ਜਿਹੜਾ ਆ ਉਹ ਜਿਹੜੇ ਨਵੇਂ ਫੈਕਟਰਸ ਨਵੀਆਂ ਚੀਜ਼ਾਂ ਦੇਖੂਗੇ ਤੁਹਾਨੂੰ ਪਰਮਾਨੈਂਟ ਰੈਜ਼ੀਡੈਂਟ ਜਾਂ ਗ੍ਰੀਨ ਕਾਰਡ ਦੇਣ ਦੇ ਲਈ। ਉਹਦੇ ਵਿੱਚ ਤੁਹਾਡੀ ਏਜ ਫੈਕਟਰ ਹੋਊਗਾ, ਹੈਲਥ ਤੁਹਾਡੀ ਕਿੱਦਾਂ ਦੀ ਆ, ਇਨਕਮ ਤੁਹਾਡੀ ਕਿੰਨੀ ਆ, ਐਜੂਕੇਸ਼ਨ ਅਤੇ ਸਕਿੱਲਸ ਕਿੱਦਾਂ ਦੇ ਆ। ਇਹ ਚੀਜ਼ਾਂ ਜਿਹੜੀਆਂ ਉਹ ਦੇਖੂਗੇ ਜਦੋਂ ਤੁਹਾਨੂੰ ਨਹੀਂ ਗ੍ਰੀਨ ਕਾਰਡ ਦੇਣਾ ਆ, ਤਾਂ ਕਿ ਤੁਸੀਂ ਇੱਥੇ ਆ ਕੇ ਕਿਸੇ ਤਰ੍ਹਾਂ ਦਾ ਪਬਲਿਕ ਚਾਰਜ ਨਾ ਬਣ ਜਾਓ। ਪਬਲਿਕ ਚਾਰਜ ਦਾ ਮਤਲਬ ਵੀ ਕਿਸੇ ਤਰ੍ਹਾਂ ਦਾ ਤੁਸੀਂ ਕਾਉਂਟੀ ਦਾ ਫ੍ਰੀ ਮੈਡੀਕਲ ਨਾਲ ਲੈ ਲਓ, ਤੁਸੀਂ ਫੂਡ ਸਟੈਂਪਾਂ ਨਾਲ ਲੈ ਲਓ, ਜਾਂ ਤੁਸੀਂ ਕਿਸੇ ਤਰ੍ਹਾਂ ਦਾ ਜਿਹੜਾ ਸੈਕਸ਼ਨ 8 ਰੈਂਟਲ ਇਨਕਮ ਆ ਉਹ ਨਾ ਲੈ ਲਓ ਜਿਹੜੀ ਗਵਰਨਮੈਂਟ ਵੱਲੋਂ ਹੁੰਦੀ ਆ। ਅਤੇ ਦੂਸਰਾ ਆ ਉਹਨਾਂ ਨੇ ਬਹੁਤ ਸਾਰੇ ਜਿਹੜੇ ਫਾਰਮ ਚੇਂਜ ਕਰ ਦਿੱਤੇ ਹੈਗੇ 24 ਤਰੀਕ ਤੋਂ ਬਾਅਦ। ਉਸ ਫਾਰਮ ਦੇ ਵਿੱਚ ਇੱਦਾਂ ਦੇ ਹੀ ਕੁਐਸਚਨ ਹੋਣਗੇ ਉਹ ਪੁੱਛੇ ਜਾਣਗੇ ਜਿਹੜੇ ਪਹਿਲਾਂ ਨਹੀਂ ਸੀਗੇ। ਅਤੇ ਇੱਕ ਜ਼ਰੂਰ US ਇਮੀਗ੍ਰੇਸ਼ਨ ਐਂਡ ਕਸਟਮ ਵਾਲਿਆਂ ਨੇ ਟਿਪ ਦਿੱਤੀ ਆ ਵੀ ਕਹਿੰਦੇ ਜਿੰਨੇ ਵੀ ਤੁਸੀਂ ਨਵੇਂ ਫਾਰਮ ਭਰਨੇ ਹੈਗੇ ਆ ਹਰ ਫਾਰਮ ਦੇ ਉੱਤੇ ਤੁਸੀਂ ਆਪਣਾ ਨਾਮ, ਡੇਟ ਆਫ ਬਰਥ ਅਤੇ A ਨੰਬਰ ਐਗਜ਼ੈਕਟਲੀ ਸੇਮ ਲਿਖੋ, ਨਹੀਂ ਤਾਂ ਕਹਿੰਦੇ ਤੁਹਾਡੇ ਜਿਹੜੇ ਫਾਰਮ ਹੈਗੇ ਆ ਉਹ ਡਿਲੇ ਹੋ ਜਾਣੇ ਆ। ਅਤੇ ਉਹਨਾਂ ਦੀ ਪ੍ਰਾਇਓਰਟੀ ਵੀ ਇਹ ਉਹ ਕਹਿੰਦੇ ਵੀ ਸਾਰਾ ਕੁਛ ਤੁਸੀਂ ਔਨਲਾਈਨ ਭਰੋ ਤਾਂ ਕਿ ਤੁਸੀਂ ਜਿਹੜਾ ਸਟੇਟਸ ਤੁਹਾਡਾ ਉਹ ਚੈੱਕ ਹੁੰਦਾ ਰਹੇ। ਜੇ ਤੁਸੀਂ ਬਾਈ ਮੇਲ ਕਰੋਗੇ ਤਾਂ ਉਹ ਉਨਾ ਹੀ ਜ਼ਿਆਦਾ ਜਿਹੜਾ ਡਿਲੇ ਹੋਣਾ ਹੈਗਾ ਆ। ਜੀ ਬਿਲਕੁਲ। ਸੋ ਵੱਡੇ ਜਿਹੜੇ ਚੇਂਜਸ ਇਸ ਦੇ ਵਿੱਚ ਆ ਰਹੇ ਆ। ਬੀਤੇ ਦਿਨਾਂ ਦੇ ਵਿੱਚ ਵੱਖ-ਵੱਖ ਜਿਹੜੇ TV ਵਾਲਿਆਂ ਨੇ ਵੀ ਇਸ ਪਬਲਿਕ ਚਾਰਜ ਦੇ ਮਾਮਲੇ ਦੇ ਵਿੱਚ ਹਰਜੋਤ ਸਿੰਘ ਜੀ ਜਿਹੜੀਆਂ ਨਿਊਜ਼ ਆ ਉਹ ਰਨ ਕੀਤੀਆਂ। ਉਹਨਾਂ ਨੇ ਜਿਹੜੇ ਕਈ ਇਮੀਗ੍ਰੇਸ਼ਨ ਵਕੀਲਾਂ ਦਾ ਜਿਹੜਾ ਉਸ ਦੇ ਵਿੱਚ ਨਜ਼ਰੀਆ ਜਿਹੜਾ ਆ ਉਹ ਲਿਆ ਅਤੇ ਜਿਹੜੇ ਇਮੀਗ੍ਰੇਸ਼ਨ ਦੇ ਕਈ ਵਕੀਲ ਆ ਇੱਥੋਂ ਤੱਕ ਵੀ ਆਖ ਰਹੇ ਨੇ ਵੀ ਜਿਹੜੇ ਗ੍ਰੀਨ ਕਾਰਡ ਹੋਲਡਰ ਆ ਉਹਨਾਂ ਦੇ ਵੀ ਜਿਹੜੀ ਪਰਮਾਨੈਂਟ ਰੈਜ਼ੀਡੈਂਸੀ ਇਹਨਾਂ ਜਿਹੜੇ ਚੇਂਜਸ ਦੇ ਕਰਕੇ ਜਾਂ ਕਹਿ ਲਓ ਵੀ ਓਵਰਆਲ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਕਰਕੇ ਜਿਹੜੀ ਆ ਉਹ ਖਤਰੇ ਦੇ ਵਿੱਚ ਪੈ ਸਕਦੀ ਆ। ਕਹਿੰਦੇ ਵੀ ਜਿਹੜੇ ਕਈ ਵਾਰੀ ਗ੍ਰੀਨ ਕਾਰਡ ਹੋਲਡਰ ਕੁਛ ਕੁ ਗਲਤੀਆਂ ਜਿਹੜੀਆਂ ਅਜਿਹੀਆਂ ਕਰ ਲੈਂਦੇ ਨੇ ਜਿਹੜੀਆਂ ਉਹਨਾਂ ਨੂੰ ਬਹੁਤ ਭਾਰੀਆਂ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਪੈ ਸਕਦੀਆਂ ਆ। ਕਹਿੰਦੇ ਜਿਹੜੀਆਂ ਹੁਣ ਟੈਕਸ ਭਰਨ ਦਾ ਸੀਜ਼ਨ ਆ, ਕਹਿੰਦੇ ਵੀ ਜਦੋਂ ਤੁਸੀਂ ਟੈਕਸ ਭਰਦੇ ਆ ਜੇ ਬਾਹਰਲੇ ਮੁਲਕ ਦੀ ਜੇ ਤੁਹਾਡੀ ਇਨਕਮ ਆ ਜੇ ਤੁਸੀਂ ਉਸ ਦੇ ਵਿੱਚ ਨਹੀਂ ਸ਼ੋਅ ਕਰਦੇ, ਜੇ ਕੱਲ੍ਹ ਨੂੰ ਤੁਸੀਂ ਉਸ ਚੀਜ਼ ਦੇ ਵਿੱਚ ਫੜੇ ਜਾਂਦੇ ਆ ਅਤੇ ਗ੍ਰੀਨ ਕਾਰਡ ਨੂੰ ਉਹਨਾਂ ਨੂੰ ਵਾਪਸ ਲੈਣਾ ਕੋਈ ਨਹੀਂ ਰੋਕ ਸਕਦਾ। ਇਹਨਾਂ ਗਲਤੀਆਂ ਦੇ ਕਰਕੇ ਤੁਹਾਡਾ ਗ੍ਰੀਨ ਕਾਰਡ ਦਾ ਸਟੇਟਸ ਜਿਹੜਾ ਉਹ ਜਾ ਸਕਦਾ ਹੈ। ਇਹਦੇ 'ਚ ਆਪਾਂ ਕਲੀਅਰ ਕਰ ਦਈਏ ਰਾਜਕਨਵੀਰ ਸਿੰਘ ਜੀ, ਬਹੁਤ ਸਾਰੇ ਜਿਹੜੇ ਆਪਣੇ ਸਰੋਤੇ ਆ ਆਪਾਂ ਪੰਜਾਬੀਆਂ ਦੀ ਗੱਲ ਕਰਦੇ ਹਾਂ ਪਰ ਇਮੀਗ੍ਰੈਂਟ ਤਾਂ ਸਾਰੇ ਮੁਲਕਾਂ ਦੇ ਆ ਕਿਉਂਕਿ ਆਪਣੇ ਲਿਸਨਰ ਪੰਜਾਬੀ ਆ। ਜੇ ਤੁਸੀਂ ਕਿਸੇ ਤਰ੍ਹਾਂ ਦੀ ਪੈਨਸ਼ਨ ਲੈਂਦੇ ਆ ਇੰਡੀਆ 'ਚ ਜਾਂ ਹੋਰ ਮੁਲਕ 'ਚ, ਤੁਹਾਨੂੰ ਖੇਤਾਂ ਦਾ ਮਾਮਲਾ ਆਉਂਦਾ ਜਾਂ ਕਿਸੇ ਤਰ੍ਹਾਂ ਦੀ ਵੀ ਤੁਹਾਨੂੰ ਇਨਕਮ ਆਉਂਦੀ ਹੈਗੀ ਆ ਹਾਂਜੀ, ਉਹ ਤੁਹਾਨੂੰ ਜਿਹੜਾ ਆ ਆਪਣੇ ਟੈਕਸ ਦੇ ਵਿੱਚ ਇਨਕਲੂਡ ਕਰਨਾ ਪੈਣਾ ਆ। ਜੇ ਤੁਸੀਂ ਨਹੀਂ ਉਹ ਡਿਸਕਲੋਜ਼ ਕਰਦੇ, ਲੇਟਰ ਔਨ ਇਮੀਗ੍ਰੇਸ਼ਨ ਵਾਲਿਆਂ ਨੂੰ ਪਤਾ ਲੱਗ ਜਾਂਦਾ ਜਾਂ ਉਹਨਾਂ ਦੇ ਆਫਿਸ ਨੇ ਕੋਈ ਇੱਦਾਂ ਦਾ ਡਾਟਾ ਉੱਥੋਂ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ, ਬੈਕਗਰਾਊਂਡ ਚੈੱਕ ਕਰਨੀ, ਅਤੇ ਤੁਹਾਡਾ ਜਿਹੜਾ ਗ੍ਰੀਨ ਕਾਰਡ ਆ ਉਹਨੂੰ ਨਾ ਹੋਊਗੀ, ਉਹ ਡਿਨਾਈ ਕੀਤਾ ਜਾਊਗਾ। ਜੀ ਬਿਲਕੁਲ। ਇਹ ਵੀ ਜਿਹੜਾ ਨਾਲ ਹੀ ਜਿਹੜੇ ਇਮੀਗ੍ਰੇਸ਼ਨ ਦੇ ਵਕੀਲ ਇਹ ਵੀ ਆਖ ਰਹੇ ਨੇ ਵੀ ਜੇ ਤੁਸੀਂ ਜਿੱਦਾਂ ਕਹਿ ਲਓ ਵੀ ਜਿੱਦਾਂ ਹੁਣ ਗ੍ਰੀਨ ਕਾਰਡ ਦੇ ਉੱਤੇ 6 ਮਹੀਨੇ ਦੇ ਲਈ ਕੋਈ ਜਾਂਦਾ ਆ ਜਾਂ ਜਿੰਨੇ ਚਿਰ ਦੀ ਵੀ ਉਹਨਾਂ ਨੂੰ ਅਲਾਓ ਕੀਤਾ ਜਾਂਦਾ ਵੀ ਇੰਨੇ ਚਿਰ ਦੇ ਲਈ ਰਹਿ ਲਓ,
ਤੇ ਕਹਿੰਦੇ ਜੇ ਤੁਸੀਂ ਓਵਰਸਟੇ ਜਿਹੜੇ ਉਸ ਦੇ ਵਿੱਚ ਆਪਣੇ ਉਸ ਤੋਂ ਵੱਧ ਵਕਫੇ ਤੋਂ ਵੱਧ ਜਿਹੜਾ ਉਹ ਰਹਿ ਕੇ ਆਉਂਦੇ ਆ ਤਾਂ ਉਹ ਵੀ ਇੱਕ ਖਤਰੇ ਵਾਲੀ ਜਿਹੜੀ ਇਸ ਦੇ ਵਿੱਚ ਗੱਲ ਹੈਗੀ ਆ। ਆਪਣੇ ਬਹੁਤ ਸਾਰੇ ਜਿਹੜੇ ਬਜ਼ੁਰਗ ਆ ਉਹ ਆਉਂਦੇ ਜਾਂਦੇ ਹੈਗੇ ਨੇ ਤੇ ਜੇ 6 ਮਹੀਨੇ ਦਾ ਵਕਫਾ ਹੈਗਾ ਤੇ ਭਾਈ 6 ਮਹੀਨੇ ਦੇ ਲਈ ਉਹ ਤੋਂ ਵੱਧ ਜਿਹੜਾ ਉਹ ਨਾ ਰਹੋ। ਤੇ ਜੇ ਕੋਈ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਕਿਸੇ ਕਾਰਨ ਕਰਕੇ ਨਹੀਂ ਜਿਹੜਾ ਆਇਆ ਜਾ ਸਕਦਾ, ਆਪਣੇ ਟਰੈਵਲ ਡਾਕੂਮੈਂਟ ਇਮੀਗ੍ਰੇਸ਼ਨ ਦੇ ਜਿਹੜੇ ਵਕੀਲ ਆ ਉਹਨਾਂ ਤੋਂ ਜਿਹੜਾ ਪੁੱਛ ਕੇ ਉਸ ਹਿਸਾਬ ਦੇ ਨਾਲ ਬਣਾ ਕੇ ਜਿਹੜਾ ਉਹਨਾਂ ਨੂੰ ਲੈ ਕੇ ਜਾਓ। ਤੇ ਇਹ ਜਿਹੜਾ ਬਾਰ-ਬਾਰ 6 ਮਹੀਨੇ ਬਾਅਦ ਆਉਣਾ 6 ਮਹੀਨੇ ਬਾਅਦ ਜਾਣਾ ਨਾ, ਇਹ ਵੀ ਇੱਕ ਹਿਸਾਬ ਦੇ ਨਾਲ ਬਾਅਦ ਦੇ ਵਿੱਚ ਤੁਹਾਡੇ ਲਈ ਕਹਿ ਲਓ ਵੀ ਗਲੇ ਦੀ ਹੱਡੀ ਜਿਹੜਾ ਉਹ ਬਣ ਸਕਦਾ ਆ। ਸੋ ਉਹ ਕਹਿੰਦੇ ਵੀ ਜੇ ਤੁਸੀਂ ਪਰਮਾਨੈਂਟ ਰੈਜ਼ੀਡੈਂਟ ਆ ਤੇ ਪਰਮਾਨੈਂਟ ਰੈਜ਼ੀਡੈਂਸ ਵਾਂਗੂ ਇੱਥੇ ਰੈਜ਼ੀਡੈਂਟ ਵਾਂਗੂ ਰਹੋ, ਇੱਥੇ ਹੀ ਜਿਹੜਾ ਉਹ ਤੁਹਾਨੂੰ ਰਹਿਣਾ ਪੈਣਾ ਆ। ਜੇ ਤੁਸੀਂ ਬਾਰ-ਬਾਰ ਆਉਣ ਜਾਣ ਕਰ ਰਹੇ ਆ ਤਾਂ ਇਹਦਾ ਮਤਲਬ ਤੁਹਾਨੂੰ ਇੱਥੇ ਦੀ ਜਿਹੜੀ ਨਾਗਰਿਕਤਾ ਜਾਂ ਇੱਥੋਂ ਦੀ ਪਰਮਾਨੈਂਟ ਰੈਜ਼ੀਡੈਂਸੀ ਦੀ ਜਿਹੜੀ ਉਹ ਜ਼ਰੂਰਤ ਨਹੀਂ ਹੈਗੀ। ਤੁਸੀਂ ਵੀਜ਼ਾ ਜਿਹੜਾ ਉਹ ਲੈ ਸਕਦੇ ਆ ਜਾਂ ਤੁਹਾਨੂੰ ਇਸ ਨੂੰ ਵੀਜ਼ੇ ਦੇ ਵਿੱਚ ਤਬਦੀਲ ਜਿਹੜਾ ਉਹ ਕਰ ਸਕਦੇ ਆ। ਸੋ ਇੱਦਾਂ ਦੀਆਂ ਜਿਹੜੀਆਂ ਚਰਚਾਵਾਂ ਜਿਹੜੀਆਂ ਕਹਿ ਰਹੇ ਨੇ ਬਹੁਤ ਸਾਰੇ ਇਮੀਗ੍ਰੇਸ਼ਨ ਦੇ ਵਕੀਲ ਇਹੀ ਸਲਾਹ ਦੇ ਰਹੇ ਨੇ ਵੀ ਜਿੰਨਾ ਬਚ ਸਕਦੇ ਹੋ ਬਚੋ। ਇਸ ਟਾਈਮ ਬੜਾ ਹੀ ਕੱਬਾ ਸੁਭਾਅ ਜਿਹੜਾ ਇੱਕ ਤੁਸੀਂ ਜਿਹੜਾ ਕਹਿ ਲਓ ਵੀ ਪੰਜਾਬੀ 'ਚ ਕਹਿੰਦੇ ਆ ਵੀ ਬੜਾ ਹੀ ਕੱਬਾ ਸੁਭਾਅ ਜਿਹੜੇ DHS USCIS ਵਾਲੇ ਜਿਹੜੇ ਉਹ ਚੱਕੀ ਫਿਰਦੇ ਨੇ। ਸੋ ਬਿਲਕੁਲ ਆਪਾਂ ਰਾਜਕਨਵੀਰ ਸਿੰਘ ਜੀ ਕਈ ਲੋਕ ਕਈ ਵਾਰ ਸਾਡੇ ਨਾਲ ਗੱਲ ਕਰਦੇ ਯਾਰ ਟਰੰਪ ਐਡਮਿਨਿਸਟ੍ਰੇਸ਼ਨ ਇੱਦਾਂ ਆ। ਆਪਾਂ ਬਹੁਤ ਸਮੇਂ ਤੋਂ ਆਪਾਂ ਕਹਿ ਰਹੇ ਸੀ ਵੀ ਜਿਹੜੇ ਸਾਡੇ ਜਿੰਨੇ ਵੀ ਬੰਦੇ ਆ ਜੇ ਤੁਸੀਂ ਐਲੀਜੀਬਲ ਸਿਟੀਜ਼ਨ ਬਣੋ, ਕਿਉਂਕਿ ਆਪਾਂ ਇੰਡੀਆ ਦੀਆਂ ਪੋਲਿਟਿਕਸ ਦਾ ਰੌਲਾ ਪਾਉਂਦੇ ਰਹਿੰਦੇ ਆ ਵੀ ਉੱਥੇ ਆਹ ਹੋ ਗਿਆ, ਜਿੱਥੇ ਰਹਿੰਦੇ ਆ ਉੱਥੇ ਫੋਕਸ ਨਹੀਂ ਕਰਦੇ। ਸੋ ਪਿਛਲੇ 5-6 ਸਾਲਾਂ ਤੋਂ ਅਸੀਂ ਰੌਲਾ ਪਾ ਰਹੇ ਹਾਂ ਵੀ ਸਿਟੀਜ਼ਨ ਬਣੋ, ਹਜੇ ਵੀ ਰੌਲਾ ਪਾ ਰਹੇ ਆ। ਇਹ ਤਾਂ ਹੁਣ ਇਮੀਗ੍ਰੇਸ਼ਨ ਨਾਲ ਰਿਲੇਟਡ ਆ, ਤੁਹਾਡੇ ਆਉਣ ਵਾਲੇ ਦਿਨਾਂ 'ਚ ਜਿਹੜੇ ਬੈਨੀਫਿਟ ਆ ਉਹ 'ਤੇ ਬਹੁਤ ਅਸਰ ਹੋਣਾ। ਜੇ ਸਿਟੀਜ਼ਨ ਨਾ ਹੋਏ ਤੁਹਾਡਾ ਮੈਡੀਕੇਅਰ ਇੱਦਾਂ ਦੀ ਜਿਹੜੀ ਸੋਸ਼ਲ ਸਿਕਿਉਰਿਟੀ ਉਹ ਵੀ ਤੁਹਾਡੇ ਉਹਦੇ 'ਤੇ ਅਸਰ ਪਊਗਾ। ਸੋ ਜਿਹੜਾ ਐਲੀਜੀਬਲ ਆ ਉਹਨੂੰ ਸਿਟੀਜ਼ਨਸ਼ਿਪ ਬਣਨਾ ਚਾਹੀਦਾ ਤੇ ਸਿਟੀਜ਼ਨਸ਼ਿਪ ਬਣਨ ਦੇ ਲਈ ਵੀ ਹੁਣ ਇਹਨੂੰ ਬਹੁਤ ਸਖਤੀ ਕਰ ਦਿੱਤੀ ਆ। ਉਹਦੇ 'ਚ ਗੁੱਡ ਮੋਰਲ ਕਰੈਕਟਰ ਵਾਲਾ ਜਿਹੜਾ ਐਡ ਕੀਤਾ ਆ, ਉਹ ਪਹਿਲਾਂ ਵੀ ਸੀਗਾ, ਗੁੱਡ ਮੋਰਲ ਕਰੈਕਟਰ ਪਹਿਲਾਂ ਵੀ ਸੀਗਾ, ਪਰ ਉਸ ਨੂੰ ਜਿਹੜਾ ਉਹਨਾਂ ਨੇ ਹੋਰ ਵਧਾ ਦਿੱਤਾ, ਉਸ ਦੇ ਵਿੱਚ ਵਿਸਤਾਰ ਕੀਤਾ। ਕਈ ਹੋਰ ਚੀਜ਼ਾਂ ਜਿਹੜੀਆਂ ਆ ਉਹਨਾਂ ਨੇ ਇਸ ਦੇ ਵਿੱਚ ਜਿਹੜੀਆਂ ਐਡ ਆ ਉਹ ਕਰ ਦਿੱਤੀਆਂ ਨੇ। ਸੋ ਕਿਰਪਾ ਕਰਕੇ ਆਪਣਾ ਜਿਹੜਾ ਇਮੀਗ੍ਰੇਸ਼ਨ ਦਾ ਪੇਪਰ ਵਰਕ ਆ ਪਲੀਜ਼ ਉਸ ਨੂੰ ਅਪ ਟੂ ਡੇਟ ਰੱਖੋ। ਨੋ ਡਾਊਟ USCIS ਦੀ ਵੈਬਸਾਈਟ ਦੇ ਉੱਤੇ ਐਕਸੈਪਸ਼ਨਸ ਜਿਹੜੀਆਂ ਲਿਖੀਆਂ ਨੇ, ਪਰ ਇਹ ਵੀ ਚੀਜ਼ ਉਹਨਾਂ ਨੇ ਨਾਲ ਹੀ ਲਿਖੀ ਆ ਵੀ ਜਿਹੜਾ ਇਮੀਗ੍ਰੇਸ਼ਨ ਦਾ ਆਫਿਸਰ ਹੈਗਾ ਆ ਜਾਂ ਲੇਡੀ ਆ ਜਾਂ ਬੰਦਾ ਆ ਜਾਂ ਜਿਹੜਾ ਵੀ ਆ, ਉਸ ਦੇ ਉੱਤੇ ਕਿੱਦਾਂ ਦਾ ਪ੍ਰਭਾਵ ਤੁਹਾਡਾ ਪੈਂਦਾ ਆ। ਕੀ ਉਹਨੂੰ ਲੱਗਦਾ ਆ ਵੀ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਪਬਲਿਕ ਚਾਰਜ ਜਿਹੜਾ ਉਹ ਤੁਸੀਂ ਲਓਗੇ ਜਾਂ ਸਰਕਾਰ ਦੇ ਉੱਤੇ ਭਾਰ ਪਾਉਂਗੇ। ਸੋ ਜੇ ਉਸ ਦੇ ਮਨ ਦੇ ਵਿੱਚ ਇਦਾਂ ਦੀ ਆਉਂਦੀ ਆ, ਸਾਨੂੰ ਨਹੀਂ ਪਤਾ ਉਹਨੇ ਕੀ ਕਰਨਾ ਹੈ ਜਾਂ ਕੀ ਨਹੀਂ ਕਰਨਾ ਆ। ਸੋ ਇਦਾਂ ਦਾ ਜਿਹੜਾ ਆ ਉਹਨਾਂ ਨੂੰ ਮੌਕਾ ਜਿਹੜਾ ਉਹ ਨਾ ਹੀ ਮਿਲੇ ਤਾਂ ਚੰਗੀ ਗੱਲ ਆ। ਸੋ ਇੱਕ ਇਹ ਵੀ ਚੀਜ਼ ਹਰਜੋਤ ਸਿੰਘ ਜੀ, ਇਸ ਟਾਈਮ ਬਹੁਤ ਸਾਰੇ ਲੋਕ ਆਪਣੇ ਜਿਹੜੇ ਘਬਰਾਏ ਵੀ ਆ, ਉਹ ਪੁੱਛਦੇ ਵੀ ਆ ਵੀ ਜਿਹੜੇ ਉਹਨਾਂ ਦੇ ਬੱਚੇ ਨੇ 18 ਸਾਲ ਤੋਂ ਘੱਟ ਦੀ ਉਮਰ ਵਾਲੇ, ਉਹਨਾਂ ਦੇ ਨਾਲ ਜਿਹੜਾ ਉਹ ਕੀ ਹੋਊਗਾ। ਜਿਹੜਾ ਤੇ ਦੇਖੋ ਇੱਥੇ ਅਮਰੀਕਨ ਬੋਰਨ ਬੱਚਾ ਹੈਗਾ ਆ, ਉਹ ਕਿਸੇ ਵੀ ਤਰੀਕੇ ਦਾ ਕੋਈ ਬੈਨੀਫਿਟ ਲੈ ਰਿਹਾ, ਉਸ ਦਾ ਤੁਹਾਡੇ ਕੇਸ ਦੇ ਉੱਤੇ ਜਿਹੜਾ ਆ ਮੇਰੇ ਹਿਸਾਬ ਦੇ ਨਾਲ ਕੋਈ ਉਸ ਦੇ ਉੱਤੇ ਜਿਹੜਾ ਅਸਰ ਆ ਉਹ ਨਹੀਂ ਹੋਣਾ ਚਾਹੀਦਾ। ਬਾਕੀ ਉਹਨਾਂ ਨੇ ਪਬਲਿਕ ਚਾਰਜ ਦੇ ਮਾਮਲੇ ਦੇ ਵਿੱਚ ਬੱਚਿਆਂ ਨੂੰ ਜਿਹੜਾ ਐਗਜ਼ੈਂਪਟ ਜਿਹੜਾ ਆ ਉਹ ਜ਼ਰੂਰ ਕੀਤਾ ਹੋਇਆ ਆ। ਪਰ ਇਨ ਦੀ ਐਂਡ ਫਿਰ ਆਪਾਂ ਉਹੀ ਗੱਲ ਜਿਹੜੀ ਦੁਹਰਾਉਣਾ ਚਾਹੁੰਦੇ ਆ, ਕਹਿਣਾ ਚਾਹੁੰਦੇ ਆ, ਡਰਾਉਣ ਦਾ ਸਾਡਾ ਕੋਈ ਮਕਸਦ ਨਹੀਂ ਆ। ਤੁਹਾਨੂੰ ਇਤਲਾਹ ਦੇਣੇ, ਤੁਹਾਨੂੰ ਇਸ ਦੇ ਬਾਰੇ ਪਤਾ ਹੋਵੇ, ਉਹ ਸਾਡੀ ਜਿਹੜੀ ਜ਼ਿੰਮੇਵਾਰੀ ਆ। ਵੀ ਇਨ ਦੀ ਐਂਡ ਜਿਹੜੇ ਆਫਿਸਰ ਦੇ ਕੋਲ ਤੁਹਾਡਾ ਜਿਹੜਾ ਉਹ ਕੇਸ ਹੈਗਾ ਆ, ਉਹਨੇ ਜਿਹੜਾ ਡਿਟਰਮਿਨ ਕਰਨਾ ਆ, ਉਸਨੇ ਹੀ ਜਿਹੜਾ ਫੈਸਲਾ ਲੈਣਾ ਆ। ਮੌਕੇ ਦੇ ਉੱਤੇ ਤੁਹਾਡੀ ਇੰਟਰਵਿਊ ਕਰਨ ਤੋਂ ਬਾਅਦ 'ਚ ਸਾਰੇ ਦਸਤਾਵੇਜ਼ਾਂ ਨੂੰ ਦੇਖਦੇ ਹੋਏ ਵੀ ਕੀ ਤੁਸੀਂ ਸਰਕਾਰ ਦੇ ਉੱਤੇ ਭਾਰ ਪੈਣ ਲੱਗੇ ਹੋ ਜਾਂ ਤੁਸੀਂ ਦੇਸ਼ ਦੀ ਇੱਕ ਹਿਸਾਬ ਦੇ ਨਾਲ ਖੁਸ਼ਹਾਲੀ ਦੇ ਵਿੱਚ ਜਿਹੜਾ ਉਹ ਯੋਗਦਾਨ ਜਿਹੜਾ ਉਹ ਪਾ ਰਹੇ ਨੇ। ਇਹਦੇ ਵਿੱਚ ਕੋਈ ਡਾਊਟ ਨਹੀਂ ਹੈਗਾ ਵੀ ਜਿੰਨੇ ਵੀ ਇਮੀਗ੍ਰੈਂਟ ਆ ਦੇਸ਼ ਦੀ ਖੁਸ਼ਹਾਲੀ ਦੇ ਵਿੱਚ ਯੋਗਦਾਨ ਜਿਹੜਾ ਉਹ ਪਾਉਂਦੇ ਨੇ, ਉਹਨਾਂ ਜਿਹੜਾ ਉਹ ਬੈਨੀਫਿਟ ਕਦੀ ਨਹੀਂ ਲੈਂਦੇ ਜਿੰਨਾ ਜਿਹੜਾ ਟੈਕਸ ਜਿਹੜਾ ਉਹ ਉਤਾਰਦੇ ਨੇ। ਡੈਫੀਨੇਟਲੀ ਕੁਛ ਕੁ ਜਿਹੜੇ ਮਾੜੇ ਪਰਸੈਂਟੇਜ ਲੋਕ ਅਜਿਹੇ ਹੁੰਦੇ ਨੇ ਜਿਹੜੇ ਬੈਨੀਫਿਟ ਜ਼ਿਆਦਾ ਲੈਣ ਦੀ ਕੋਸ਼ਿਸ਼ ਕਰਦੇ ਨੇ ਅਤੇ ਟੈਕਸ ਜਿਹੜਾ ਘੱਟ ਲੈਂਦੇ ਨੇ, ਪਰ ਉਹ ਬਹੁਤ ਘੱਟ ਪਰਸੈਂਟੇਜ ਹੁੰਦਾ ਪੂਰੀ ਓਵਰਆਲ ਕਮਿਊਨਿਟੀ ਦੇ ਮੁਕਾਬਲੇ। ਪਰ ਉਹਨਾਂ ਲੋਕਾਂ ਦੇ ਕਰਕੇ ਸਾਰੀਆਂ ਦੀਆਂ ਸਾਰੀਆਂ ਇਮੀਗ੍ਰੈਂਟ ਜਿਹੜੀਆਂ ਕਮਿਊਨਿਟੀਆਂ ਆ ਉਹ ਬਦਨਾਮ ਨੇ। ਉਹਨਾਂ ਨੂੰ ਰੋਕਣ ਦੇ ਲਈ ਜਿਹੜੇ ਆ ਇਹ ਇਸ ਟਾਈਮ ਹਰ ਤਰੀਕੇ ਦਾ ਹੱਥਕੰਡਾ ਜਿਹੜਾ ਉਹ ਅਪਣਾ ਰਹੇ ਨੇ। ਜਿੱਥੇ ਐਗਜ਼ੀਕਿਊਟਿਵ ਬ੍ਰਾਂਚ ਜਿਹੜਾ ਕੁਛ ਕਰ ਸਕਦੀ ਉਹ ਕਰ ਰਹੀ ਆ, ਜਿੱਥੇ ਜੁਡੀਸ਼ੀਅਲ ਬ੍ਰਾਂਚ ਕੁਛ ਕਰ ਸਕਦੀ ਆ ਉਹ ਆਪਣੇ ਪੱਧਰ ਦੇ ਉੱਤੇ ਜਿਹੜੀ ਕਾਰਵਾਈਆਂ ਉਹ ਕਰ ਰਹੇ ਨੇ। ਪਰ 24 ਫਰਵਰੀ ਤੋਂ ਜਿਹੜੇ ਵੱਡੇ ਜਿਹੜੇ ਚੇਂਜਸ ਨੇ ਫਾਰਮਸ ਦੇ ਵਿੱਚ, ਵੱਡੀਆਂ ਜਿਹੜੀਆਂ ਤਬਦੀਲੀਆਂ ਆ ਉਹ ਆ ਰਹੀਆਂ ਨੇ। ਪਬਲਿਕ ਚਾਰਜ ਦਾ ਜਿਹੜਾ ਮਾਮਲਾ ਆ ਇੰਡੀਆਨਾ ਸੀ ਕਿ ਇਲੀਨੋਇਸ ਸੀ, ਆਈ ਥਿੰਕ ਇਲੀਨੋਇਸ ਨੂੰ ਜਿਹੜਾ ਉਹ ਛੱਡ ਕੇ ਬਾਕੀ ਸਾਰੇ ਜਿਹੜੇ 49 ਸੂਬਿਆਂ ਦੇ ਵਿੱਚ
ਉਹ ਲਾਗੂ ਹੋਣ ਜਾ ਰਿਹਾ ਹੈਗਾ ਆ। ਸੋ ਬਿਲਕੁਲ ਇੱਕ ਜ਼ਰੂਰ ਮੈਂ ਦੱਸਦਾ ਜਾਵਾਂ, ਇੱਕ ਵਕੀਲ ਦੇ ਨਾਲ ਬੇ ਏਰੀਏ ਦੇ ਜਿਹੜਾ ਹੈਗਾ ਉਹਦੇ ਨਾਲ ਮੇਰੀ ਗੱਲਬਾਤ ਹੋਈ ਸੀ। ਇੱਕ ਆਪਣਾ ਹੀ ਕੋਈ ਦੋਸਤ ਮਿੱਤਰ ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਆਪਣੇ ਪਰਿਵਾਰ ਦੇ ਲਈ ਅਪਲਾਈ ਕੀਤਾ। ਸੋ ਵਕੀਲ ਕਹਿੰਦਾ ਇਮੀਡੀਏਟਲੀ ਆਪਣਾ ਕਾਉਂਟੀ ਦਾ ਮੈਡੀਕਲ ਬੰਦ ਕਰੋ, ਕਿਉਂਕਿ ਜੇ ਤੁਸੀਂ ਆਪਣੇ ਵਾਈਫ ਨੂੰ ਬੱਚਿਆਂ ਦੇ ਲਈ ਅਪਲਾਈ ਕੀਤਾ ਹੈਗਾ ਆ, ਜੇ ਤੁਸੀਂ ਖੁਦ ਮੈਡੀਕਲ ਲੈਂਦੇ ਆ ਤਾਂ ਉਹ ਤਾਂ ਪਹਿਲਾਂ ਹੀ ਉਹਨਾਂ ਨੇ ਕਹਿਣਾ ਵੀ ਜਿਹੜਾ ਤੁਹਾਨੂੰ ਸੱਦ ਰਿਹਾ ਉਹ ਤਾਂ ਅੱਗੇ ਪਬਲਿਕ ਚਾਰਜ 'ਤੇ ਤੁਸੀਂ ਵੀ ਜਾ ਕੇ ਬਣੋਗੇ। ਸੋ ਉਹਨਾਂ ਨੇ ਰਾਈਟ ਵੇ ਆਪਣਾ ਕੱਟਿਆ। ਦੂਜੇ ਨੰਬਰ 'ਤੇ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਤੁਹਾਡੀ ਇਨਕਮ ਆ ਉਹ ਮੇਕ ਸ਼ੋਰ ਕਰੋ ਸਫੀਸ਼ੀਐਂਟ ਹੋਵੇ। ਇੱਦਾਂ ਨਾ ਹੋਵੇ ਵੀ ਤੁਸੀਂ $20,000 ਦੀ ਇਨਕਮ ਸ਼ੋਅ ਕੀਤੀ, ਉਹਦਾ 3 ਜਣੇ ਤੁਹਾਡੇ ਆ ਰਹੇ ਹੈਗੇ ਆ। ਈਵਨ ਦੋ ਕਹਿੰਦੇ ਵੀ ਤੁਸੀਂ ਕਿਸੇ ਦੇ ਨਾਲ ਸਪੋਰਟ ਦੇ ਹੋਰ ਪੇਪਰ ਵੀ ਲਾਏ ਆ, ਪਰ ਉਹ ਉਹਨਾਂ ਨੂੰ ਸ਼ੱਕ ਪੈ ਸਕਦੀ ਵੀ ਨਹੀਂ ਜੇ ਤੁਹਾਡਾ ਹਸਬੈਂਡ ਹੀ ਨਹੀਂ ਤੁਹਾਨੂੰ ਸਪੋਰਟ ਕਰ ਸਕਦਾ, ਅਤੇ ਕਿਉਂਕਿ ਉਹਨੇ ਤਾਂ ਅਮਰੀਕਨ ਵੇ ਨਾਲ ਸੋਚਣਾ ਨਾ, ਆਪਣੇ ਵੇ ਨਾਲ ਨਹੀਂ ਨਾ ਸੋਚਣਾ। ਆਪਾਂ ਤਾਂ ਪਰਿਵਾਰਾਂ ਦੇ ਨਾਲ ਦੋਸਤ ਮਿੱਤਰ ਇੱਕ ਦੂਜੇ ਦੀ ਹੈਲਪ ਕਰਦੇ ਹਾਂ। ਸੋ ਉਹ ਇੱਥੇ ਦੇ ਵੇ ਨਾਲ ਸੋਚਦੇ ਆ ਵੀ ਕੀ ਪਤਾ ਬੰਦਾ ਉੱਥੇ ਜਾ ਕੇ ਮੁੱਕਰ ਜੂ, ਨਾ ਹੈਲਪ ਕਰੂ। ਸੋ ਪਲੀਜ਼ ਜਿਨ ਕਿਸੇ ਨੇ ਆਪਣੇ ਹਸਬੈਂਡ ਵਾਈਫ ਦਾ, ਬੱਚਿਆਂ ਦਾ, ਕਿਸੇ ਦਾ ਗ੍ਰੀਨ ਕਾਰਡ ਦਾ ਅਪਲਾਈ ਕੀਤਾ ਆ, ਨਵੀਂ ਇੰਟਰਵਿਊ ਹੋਣੀ ਆ, ਜ਼ਰੂਰ ਵਕੀਲ ਦੇ ਨਾਲ ਜ਼ਰੂਰ ਸਲਾਹ ਕਰੋ। ਅਸੀਂ ਇਹ ਨਹੀਂ ਕਹਿੰਦੇ ਕਿਹੜੇ ਵਕੀਲ ਨਾਲ, ਕੋਈ ਵੀ ਤੁਸੀਂ ਆਪਣੀ ਕਮਿਊਨਿਟੀ 'ਚ ਦੇਖ ਲਓ ਜਾਂ ਕੋਈ ਹੋਰ ਵੀ ਕਮਿਊਨਿਟੀ ਆ ਜਿਹੜਾ ਵਧੀਆ ਵਕੀਲ ਆ, ਇੱਕ ਨਹੀਂ ਦੋ ਨਾਲ ਸਲਾਹ ਕਰਕੇ ਮੇਕ ਸ਼ੋਰ ਕਰੋ, ਕਿਉਂਕਿ ਜਿਹੜੀ ਕਹਿੰਦੇ ਵੀ ਇੱਕ ਓਨੈਸਟ ਮਿਸਟੇਕ ਜਿਹੜੀ ਆ ਉਹ ਵੀ ਜਿਹੜੀ ਆ ਤੁਹਾਡਾ ਜਿਹੜਾ ਗ੍ਰੀਨ ਕਾਰਡ ਉਹਦੇ ਨਾਲ ਨਾ ਹੋ ਸਕਦਾ ਆ। ਉਹ ਜ਼ਰੂਰੀ ਨਹੀਂ ਵੀ ਉਹ ਕਹਿਣ ਵੀ ਠੀਕ ਆ ਤੁਸੀਂ ਮਿਸਟੇਕ ਆਪਣੀ ਹੁਣ ਕਰੈਕਟ ਕਰ ਲਓ। ਬਿਲਕੁਲ। ਸੋ ਬਿਲਕੁਲ ਅਪ ਟੂ ਡੇਟ ਰਹੋ। ਇਮੀਗ੍ਰੇਸ਼ਨ ਦੇ ਜੇ ਵਕੀਲ ਤੁਹਾਡੇ ਭਾਈ ਨਹੀਂ ਜਵਾਬ ਦੇ ਰਹੇ, ਕੋਈ ਹੋਰ ਵਕੀਲ ਲੱਭੋ। ਸੋ ਵਕੀਲਾਂ ਦੀ ਤਾਂ ਇੱਥੇ ਜਿਹੜੀ ਕੋਈ ਘਾਟ ਨਹੀਂ ਹੈਗੀ। ਦੋਸਤਾਂ ਮਿੱਤਰਾਂ ਨੂੰ ਪੁੱਛ ਕੇ ਜਿਹੜਾ ਤੁਸੀਂ ਜਿਹੜਾ ਕਰੋ। ਬਾਕੀ ਕਈ ਵਾਰੀ ਤੁਸੀਂ ਸਾਨੂੰ ਕਾਲ ਕਰਕੇ ਕਾਨੂੰਨੀ ਸਲਾਹ ਲੈਣ ਦੀ ਕੋਸ਼ਿਸ਼ ਕਰਦੇ ਹੋ, ਅਸੀਂ ਦੱਸਦੇ ਜਾਈਏ ਸਾਡੇ ਵਿੱਚੋਂ ਕੋਈ ਵੀ ਜਿਹੜਾ ਇਮੀਗ੍ਰੇਸ਼ਨ ਦਾ ਜਿਹੜਾ ਉਹ ਵਕੀਲ ਨਹੀਂ ਹੈਗਾ। ਸੋ ਕੋਈ ਵੀ ਤੁਹਾਨੂੰ ਅਸੀਂ ਕਾਨੂੰਨੀ ਸਲਾਹ ਜਿਹੜੀ ਉਹ ਨਹੀਂ ਦੇ ਸਕਦੇ। ਅਸੀਂ ਇੱਥੇ ਸਿਰਫ ਅਤੇ ਸਿਰਫ ਖਬਰਾਂ ਜਿਹੜੀਆਂ ਆ ਉਹ ਸਾਂਝੀਆਂ ਜਿਹੜੀਆਂ ਉਹ ਕਰਦੇ ਹਾਂ। ਬਾਕੀ ਜਿਹੜੀ ਕੋਈ ਵੀ ਕਾਨੂੰਨੀ ਸਲਾਹ ਆ ਉਹ ਤੁਸੀਂ ਇਮੀਗ੍ਰੇਸ਼ਨ ਦੇ ਬਾਬਤ ਕੋਈ ਵੀ ਆ ਉਹ ਤੁਸੀਂ ਇਮੀਗ੍ਰੇਸ਼ਨ ਦੇ ਵਕੀਲ ਤੋਂ ਹੀ ਲਓ। ਉਹੀ ਤੁਹਾਨੂੰ ਜਿਹੜਾ ਉਹ ਸਹੀ ਜਿਹੜਾ ਉਹ ਦੱਸ ਸਕਦਾ ਆ। ਬਾਕੀ ਇੱਕ ਦੋ ਜਾਣਿਆਂ ਤੋਂ ਪੁੱਛ ਲਓ ਜਿਹੜੇ ਤੁਹਾਨੂੰ ਪਰਿਵਾਰ ਦੇ ਵਿੱਚ, ਜੇ ਕੋਈ ਜਾਣਕਾਰ ਜਿਹੜਾ ਤੁਹਾਨੂੰ ਜਾਣਦਾ ਹੈ ਉਹਨਾਂ ਦੇ ਜ਼ਰੀਏ, ਜੇ ਤੁਹਾਨੂੰ ਕੋਈ ਜਾਣਦਾ ਹੈ ਉਹਨਾਂ ਤੋਂ ਜਿਹੜਾ ਉਹ ਤੁਸੀਂ ਪੁੱਛ ਲਓ, ਜੇ ਤੁਹਾਨੂੰ ਆਪਣੇ ਵਾਲੇ ਵਕੀਲ ਦੇ ਉੱਤੇ ਭਰੋਸਾ ਜਿਹੜਾ ਉਹ ਨਹੀਂ ਹੈਗਾ। ਪਰ ਡੈਫੀਨੇਟਲੀ ਆਪਣਾ ਪੇਪਰ ਵਰਕ ਪਲੀਜ਼ ਅਪ ਟੂ ਡੇਟ ਰੱਖੋ। ਆਪਣੇ ਜਿਹੜੇ ਬਹੁਤ ਸਾਰੇ ਕਈ ਵਾਰੀ ਜਿਹੜੇ ਬੱਚੇ ਹੁੰਦੇ ਆ ਉਹ ਵੀ ਅਸਾਈਲਮ ਦੇ ਜਿਹਨਾਂ ਪਰਿਵਾਰਾਂ ਨੇ ਕੀਤਾ ਹੁੰਦਾ ਆ, ਉਹਨਾਂ ਦੇ ਬੱਚਿਆਂ ਦਾ ਵੀ ਕਈ ਵਾਰੀ ਨਾ ਫੀਸ ਨਹੀਂ ਜਿਹੜੀ ਉਹ ਭਰਦੇ, ਇੱਕ ਫਾਰਮ ਜਿਹੜਾ ਹੁੰਦਾ ਆ ਉਹਨਾਂ ਨੂੰ ਅਪਡੇਟ ਕਰਨ ਦੇ ਲਈ ਉਹ ਰਹਿ ਜਾਂਦਾ ਆ। ਬਾਅਦ ਦੇ ਵਿੱਚ ਬੱਚਿਆਂ ਦਾ ਸਟੇਟਸ ਐਵੇਂ ਆਊਟ ਆਫ ਸਟੇਟਸ ਹੋਣਗੇ, ਕੱਲ੍ਹ ਨੂੰ ਹੋਰ ਰਫੜ ਜਿਹੜਾ ਉਹ ਪਊਗਾ। ਸੋ ਪਲੀਜ਼ ਮੇਕ ਸ਼ੋਰ ਕਰੋ ਗ੍ਰੀਨ ਕਾਰਡ ਲੋਕਰਾਂ ਦੇ ਵਿੱਚ ਰੱਖੇ ਆ ਜਾਂ ਹੋਰ ਥਾਵਾਂ ਦੇ ਉੱਤੇ ਜਿਹੜੇ ਰੱਖੇ ਆ, ਪਲੀਜ਼ ਉਹਨਾਂ ਨੂੰ ਇੱਕ ਵਾਰੀ ਨਜ਼ਰ ਮਾਰ ਲਓ ਜਿਹੜਾ ਵੀ ਤੁਹਾਡੀ ਐਕਸਪਾਇਰੇਸ਼ਨ ਡੇਟ ਜਿਹੜੀ ਕਿਹੜੀ ਹੈਗੀ ਆ, ਤਾਂ ਜੋ ਤੁਸੀਂ ਇਹ ਨਾ ਹੋਵੇ ਵੀ ਆਊਟ ਆਫ ਸਟੇਟਸ ਜਿਹੜਾ ਬਾਅਦ ਦੇ ਵਿੱਚ ਹੋ ਜਾਓ। ਜੇ ਤੁਹਾਡਾ ਲੋਸਟ ਹੋ ਗਿਆ ਹੈ ਗ੍ਰੀਨ ਕਾਰਡ, ਮੇਕ ਸ਼ੋਰ ਕਰੋ ਟਾਈਮ ਸਿਰ ਜਿਹੜਾ ਉਸ ਨੂੰ ਰੀਅਪਲਾਈ ਕਰਕੇ ਰਿਪਲੇਸ ਕਰਨ ਦੇ ਲਈ ਜਿਹੜਾ ਉਹ ਤੁਸੀਂ ਆਪਣੇ ਕੋਲ ਜਿਹੜਾ ਉਹ ਰੱਖੋ। ਇੱਕ ਜਿਹੜੀ ਉਸ ਦੀ ਆਪਣੇ ਗ੍ਰੀਨ ਕਾਰਡ ਦੀ ਫੋਟੋ ਆਪਣੇ ਫੋਨ ਦੇ ਵਿੱਚ, ਸਮਾਰਟਫੋਨ 'ਚ ਇੱਕ ਟਰਾਈ ਕਰੋ, ਜੇ ਕਾਪੀ ਆਪਣੇ ਨਾਲ ਜਿਹੜੀ ਉਸ ਦੀ ਰੱਖ ਸਕਦੇ ਆ ਤਾਂ ਰੱਖੋ। ਉੱਦਾਂ ਗ੍ਰੀਨ ਕਾਰਡ ਦੇ ਉੱਤੇ ਲਿਖਿਆ ਹੁੰਦਾ ਆ ਵੀ ਪੋਜੈਸਰ ਆਫ ਦੈਟ, ਜਿਹਦੇ ਨਾਂ ਦੇ ਉੱਤੇ ਹੈਗਾ ਆ, ਇਹਦੇ ਕੋਲ ਆਲ ਦਾ ਟਾਈਮ ਜਿਹੜਾ ਉਹ ਨਾਲ ਰਹਿਣਾ ਚਾਹੀਦਾ ਆ। ਸੋ ਕਈ ਵਾਰੀ ਬੰਦੇ ਡਰਦੇ ਆ ਵੀ ਡਿੱਗ ਨਾ ਪਵੇ ਜਾਂ ਗਵਾਚ ਨਾ ਜਾਵੇ, ਕੋਈ ਚੋਰੀ ਨਾ ਹੋ ਜਾਵੇ, ਇਸ ਕਰਕੇ ਜਿਹੜਾ ਉਹ ਆਪਣੇ ਕੋਲ ਨਹੀਂ ਰੱਖਦੇ। ਪਰ ਐਟਲੀਸਟ ਇੱਕ ਜਿਹੜੀ ਕਾਪੀ ਆ ਉਸ ਦੀ ਆਪਣੇ ਕੋਲ ਹਮੇਸ਼ਾ ਰੱਖਿਆ ਕਰੋ। ਸੋ 12 ਦੇ ਕਰੀਬ ਰਾਜਕਨਵੀਰ ਸਿੰਘ ਜਿਹੜੇ ਫਾਰਮ ਹੈਗੇ ਆ ਉਹ ਫਰਵਰੀ 5 ਤੋਂ ਨਹੀਂ ਨਵੇਂ ਇਸ਼ੂ ਕਰ ਦਿੱਤੇ ਹੈਗੇ ਆ। ਅਤੇ ਜੇ ਆਪਾਂ ਥੋੜ੍ਹਾ ਜਿਹਾ ਡਿਟੇਲ 'ਚ ਦੱਸਦੇ ਜਾਈਏ, ਫਾਰਮ I-29 ਪਟੀਸ਼ਨ ਫॉर ਨॉन ਇਮੀਗ੍ਰੈਂਟ ਵਰਕਰ ਵਾਲਾ, I-485 ਐਪਲੀਕੇਸ਼ਨ ਟੂ ਰਜਿਸਟਰ ਪਰਮਾਨੈਂਟ ਰੈਜ਼ੀਡੈਂਟ ਔਰ ਐਡਜਸਟ ਸਟੈਟਸ, I-539 ਐਪਲੀਕੇਸ਼ਨ ਟੂ ਐਕਸਟੈਂਡ ਚੇਂਜ ਨॉन ਇਮੀਗ੍ਰੈਂਟ ਸਟੈਟਸ, ਫਾਰਮ I-1 ਜਿਹੜਾ 129 CW ਹੈਗਾ ਆ ਪਟੀਸ਼ਨ ਫॉर CNM1 ਓਨਲੀ ਨॉन ਇਮੀਗ੍ਰੈਂਟ ਟ੍ਰਾਂਜੀਸ਼ਨਲ ਵਰਕਰ ਦਾ। ਇਸੇ ਤਰ੍ਹਾਂ I-601, I-864, 864A, 864 EZ, I-912 ਅਤੇ I-485 ਅਤੇ I-485। ਇੱਕ ਜਿਹੜਾ ਉਹਨਾਂ ਨੇ ਸਪੈਸ਼ਲ ਫਾਰਮ ਜਿਹੜਾ ਕ੍ਰੀਏਟ ਕੀਤਾ ਹੈਗਾ ਆ ਉਹ ਫਾਰਮ ਹੈਗਾ I-539A। ਇਹ ਪਹਿਲਾਂ ਫਾਰਮ ਹੈ ਨਹੀਂ ਸੀ, ਇਹ ਮੈਂ ਦੱਸਣਾ ਚਾਹੁੰਦਾ ਵੀ ਫਾਰਮ I-944 ਇਹ ਜਿਹੜਾ ਫਾਰਮ ਆ ਇਹ ਗ੍ਰੀਨ ਕਾਰਡ ਐਪਲੀਕੈਂਟਸ ਨੂੰ ਰਿਕੁਆਇਰਡ ਹੈਗਾ ਆ I-944।
ਇਹ 944 ਫਾਰਮ ਆ, ਜਿਹਦੇ ਵਿੱਚ ਤੁਹਾਡਾ ਡੈਕਲੇਰੇਸ਼ਨ ਆਫ ਸੈਲਫ ਸਫੀਸ਼ੀਐਂਸੀ, ਇਹਦੇ ਵਿੱਚ ਤੁਹਾਡੀ ਜਿਹੜੀ ਸਾਰੀ ਉਹਨੀ ਡਿਟੇਲ ਤੁਸੀਂ ਜੋ ਭਰੋਗੇ ਵੀ ਸਾਡੀ ਇਨਕਮ ਕੀ ਆ, ਐਸੈਟਸ ਕੀ ਆ, ਰਿਸੋਰਸਿਸ ਕੀ ਆ, ਫਾਈਨੈਂਸ਼ੀਅਲ ਸਟੇਟਸ ਕੀ ਆ, ਇਨ ਕੰਜੰਕਸ਼ਨ ਵਿਦ ਦ ਫਾਰਮ I-485 ਅਤੇ ਥੱਲੇ ਤੁਸੀਂ ਸਾਈਨ ਕਰੋਗੇ ਹਾਂ ਵੀ ਅਸੀਂ ਜੀ ਸਾਡੇ ਆਹ ਬੈਨੀਫਿਟ ਜਿਹੜੇ ਸਾਡੇ ਕੋਲ ਪ੍ਰੋਪਰਟੀ ਹੈਗੀ ਆ, ਐਸੈਟਸ ਹੈਗੇ ਆ, ਉਹਦੇ ਬੇਸ ਦੇ ਉੱਤੇ ਫਿਰ ਉਹ ਤੁਹਾਨੂੰ ਜਿਹੜਾ ਗ੍ਰੀਨ ਕਾਰਡ ਦੇਣਗੇ, ਨਹੀਂ ਤਾਂ ਇਹ ਜਿਹੜੀ ਨਾ ਵੀ ਹੋ ਸਕਦੀ ਹੈਗੀ ਆ। ਜੀ ਬਿਲਕੁਲ। ਰਿਕੁਐਸਟ ਫਾਰ ਫੀ ਵੇਵਰ ਉਹ ਵੀ ਫਾਰਮ ਅਪਡੇਟ ਹੈਗਾ ਆ, ਜਿਹੜਾ I-9112 ਹੁੰਦਾ, I-864, 864A, 864EZ, I-539, I-539A, I-601 ਜਿੱਦਾਂ 485 ਉਹਦਾ ਸਪਲੀਮੈਂਟ A, I-45J, 129, 129CW, ਇਹ ਸਾਰੇ ਜਿਹੜੇ ਫਾਰਮ ਆ ਇਹਨਾਂ ਨੇ ਚੇਂਜ ਜਿਹੜੇ ਆ ਉਹ ਕੀਤੇ ਹੈਗੇ ਨੇ। ਸੋ ਇੰਸਟਰਕਸ਼ਨ ਕਹਿੰਦੇ ਆ ਵੀ ਉਹਨਾਂ ਦੀ ਵੈਬਸਾਈਟ ਦੇ ਉੱਤੇ ਨਾਲ ਹੈਗੀ ਆ, ਜਿਹੜੀ ਫਾਰਮ ਤੁਸੀਂ ਭਰਨਾ ਆ, ਕਿਹਦੇ ਵਿੱਚ ਕੀ ਕੀ ਭਰਨਾ ਹੈ, ਕਿਹੜੀ ਕਿਹੜੀ ਇਨਫੋਰਮੇਸ਼ਨ ਜਿਹੜੀ ਆ ਉਹ ਭਰਨੀ ਹੈਗੀ ਆ। ਸੋ 24 ਜਿਹੜੇ ਫਰਵਰੀ ਤੋਂ ਪਹਿਲਾਂ ਜੇ ਤਾਂ ਤੁਸੀਂ ਪੁਰਾਣੇ ਫਾਰਮਾਂ ਦੇ ਨਾਲ ਜਿਹੜੇ ਉਹ ਭਰ ਰਹੇ ਨੇ ਤਾਂ ਆਈ ਡੋਂਟ ਨੋ ਉਹ ਅਸੈਪਟ ਕਰਨਗੇ ਜਾਂ ਨਹੀਂ ਕਰਨਗੇ, ਪਰ 24 ਫਰਵਰੀ ਤੋਂ ਬਾਅਦ ਜਿਹੜਾ ਵੀ ਕੋਈ ਅਪਲਾਈ ਕਰ ਰਿਹਾ ਆ ਉਸ ਨੂੰ ਜਿਹੜਾ ਆ ਨਵੇਂ ਫਾਰਮਾਂ ਦੇ ਨਾਲ ਹੀ ਅਪਲਾਈ ਕਰਨਾ ਪੈਣਾ ਆ। ਸੋ ਬਿਲਕੁਲ, ਜਿਹੜਾ ਮੈਂ ਫਾਰਮ ਤੁਹਾਨੂੰ ਦੱਸਦਾ ਸੀ ਰਾਜਕਨਵੀਰ ਸਿੰਘ ਜੀ, I-944, ਇਹਦੇ 'ਚ ਪੂਰੀ ਤੁਹਾਡੀ ਵੀ ਫੈਮਿਲੀ ਦੀ ਉਹ ਪੂਰੀ ਇਨਕਮ ਪੁੱਛ ਰਹੇ ਆ, ਐਸੈਟਸ ਕੀ ਆ, ਪ੍ਰੋਪਰਟੀ ਕੀ ਆ, ਪੂਰੀ ਤੁਹਾਡੇ ਉੱਤੇ ਲੋਨ ਕਿਹੜਾ ਹੈਗਾ ਆ, ਮੌਰਗੇਜ ਕਿੰਨੀ ਆ, ਘਰ ਦੀ ਵੈਲਿਊ ਕਿੰਨੀ ਆ, ਕਾਰ ਲੋਨ, ਕ੍ਰੈਡਿਟ ਕਾਰਡ ਡੈਪਟ, ਐਜੂਕੇਸ਼ਨ ਲੋਨਸ, ਟੈਕਸ ਡੈਪਟ, ਲੀਨਸ, ਪਰਸਨਲ, ਹੁਣ ਕਈ ਵਾਰ ਲੀਨ ਲੱਗ ਜਾਂਦੀ ਆ, ਪਰਸਨਲ ਲੋਨਸ, ਸਾਰਾ ਕੁਛ ਜਿਹੜਾ ਆ, ਈਵਨ ਇੱਕ ਕ੍ਰੈਡਿਟ ਰਿਪੋਰਟ ਐਂਡ ਸਕੋਰ ਵੀ ਉਹ ਪੁੱਛ ਰਹੇ ਹੈਗੇ ਆ ਰਾਜਕਨਵੀਰ ਸਿੰਘ ਜੀ। ਡੂ ਯੂ ਹੈਵ ਏ US ਕ੍ਰੈਡਿਟ ਰਿਪੋਰਟ? ਇਹ ਯੈਸ, ਪ੍ਰੋਵਾਈਡ ਦਾ ਕ੍ਰੈਡਿਟ ਰਿਪੋਰਟ ਜਨਰੇਟਡ ਵਿਦ ਇਨ ਦਾ 12 ਮੰਥਸ। ਸੋ ਹੁਣ ਦੇਖੋ ਵੀ ਤੁਹਾਨੂੰ ਕ੍ਰੈਡਿਟ ਰਿਪੋਰਟ ਜਿਹੜੀ ਤੁਹਾਡੀ ਉਹ ਨਾਲ ਲਾਣੀ ਪੈਣੀ ਆ, ਕਿਤੇ ਬੈਂਕਰਪਸੀ ਕੀਤੀ ਹੋਈ ਜਾਂ ਤੁਹਾਡੀਆਂ ਜਿਹੜੀਆਂ ਪੇਮੈਂਟਾਂ ਲੇਟ ਹੈਗੀਆਂ ਆ, ਚੈੱਕ ਬਾਉਂਸ ਹੋ ਜਾਂਦੇ ਆ, ਸੋ ਉਹ ਵੀ ਜਿਹੜਾ ਤੁਹਾਡੇ ਗ੍ਰੀਨ ਕਾਰਡ ਨੂੰ ਅਫੈਕਟ ਕਰਨਗੇ। ਇਹ ਆਲਰੇਡੀ ਉਹਨਾਂ ਨੇ ਜਿਹੜਾ 944 ਫਾਰਮ ਹੈਗਾ ਉਹਦੇ ਵਿੱਚ ਜਿਹੜਾ ਆ ਉਹਨਾਂ ਨੇ ਕੁਐਸਚਨ ਨੰਬਰ 11 ਜਿਹੜਾ ਉੱਥੇ ਐਡ ਕਰ ਦਿੱਤਾ ਹੈਗਾ ਆ। ਇਸੇ ਤਰ੍ਹਾਂ ਹੈਲਥ ਇੰਸ਼ੋਰੈਂਸ ਦਾ ਉਹ ਨਹੀਂ ਕੀਤਾ ਹੈ ਵੀ ਡੂ ਯੂ ਹੈਵ ਹੈਲਥ ਇੰਸ਼ੋਰੈਂਸ, ਇਫ ਯੂ ਆਨਸਰਡ ਯੈਸ, ਉਹ ਤੋਂ ਬਾਅਦ ਫਿਰ ਉਹਨਾਂ ਨੇ ਪੁੱਛਿਆ ਵੀ ਕਿਹੜੀ ਇੰਸ਼ੋਰੈਂਸ ਆ, ਤੁਸੀਂ ਕੌਂਟੀ ਵਾਲੀ ਆ ਜਾਂ ਵਾਮਾ ਕੇਅਰ ਆ ਜਾਂ ਪ੍ਰਾਈਵੇਟ ਹੈਗੀ ਆ, ਕਿੰਨਾ ਤੁਹਾਡਾ ਪ੍ਰੀਮੀਅਮ ਹੈਗਾ ਆ, ਸਾਰਾ ਕੁਛ ਜਿੱਦਾਂ ਬਹੁਤ ਜ਼ਿਆਦਾ ਜਿਹੜੀ ਇਨਫੋਰਮੇਸ਼ਨ ਆ, ਇਹ ਪ੍ਰਾਈਵੇਟ ਜਿੰਨੀ ਵੀ ਇਨਫੋਰਮੇਸ਼ਨ, ਇਹ ਪਹਿਲਾਂ ਕਦੇ ਵੀ ਇਹ ਇਨਫੋਰਮੇਸ਼ਨ ਪੁੱਛਦੇ ਨਹੀਂ ਸੀ ਜੀ। ਅਤੇ ਇੱਕ ਹੋਰ ਜਿਹੜਾ ਫਾਰਮ ਹੈਗਾ I-945, ਕਹਿੰਦੇ ਵੀ ਕਈ ਜਿਹੜੇ ਲੋਕ ਜਿਨ੍ਹਾਂ ਨੇ ਅਪਲਾਈ ਕਰਨਾ ਆ ਇੱਥੇ ਅਮਰੀਕਾ ਦੇ ਵਿੱਚ, ਉਹਨਾਂ ਦੇ ਕੋਲੋਂ ਇਹ ਵੀ ਜਿਹੜਾ ਉਹ ਮੰਗਿਆ ਜਾ ਸਕਦਾ ਆ। ਇਹ ਪਬਲਿਕ ਚਾਰਜ ਬੌਂਡ ਕਰਕੇ ਜਿਹੜਾ ਉਹ ਹੈਗਾ ਆ। ਸੋ ਉਹਦੇ ਵਿੱਚ ਵੀ ਜਿਹੜੀਆਂ ਕਈ ਤਰੀਕੇ ਦੀਆਂ ਜਿਹੜੀਆਂ ਇਨਫੋਰਮੇਸ਼ਨਾਂ ਆ ਉਹ ਜਿਹੜੀਆਂ ਉਹ ਇਹਨਾਂ ਨੇ ਮੰਗਣੀਆਂ ਆ। ਸੋ ਵਿਸ਼ੇਸ਼ ਤੌਰ ਦੇ ਉੱਤੇ ਪਬਲਿਕ ਚਾਰਜ ਬੌਂਡ ਜਿਹੜਾ ਆ ਉਹ ਤੁਹਾਡੇ ਤੋਂ ਉਹਨਾਂ ਨੇ ਮਿਲਾਦਾ ਭਰਾਉਣਾ ਆ। ਸ਼ਾਇਦ ਇਹਦੇ ਵਿੱਚ ਇਹੀ ਇਨਫੋਰਮੇਸ਼ਨ ਜਿਹੜੀ ਉਹ ਹੋਊਗੀ ਵੀ ਕਿਹੜੇ ਪਬਲਿਕ ਚਾਰਜ ਤੁਸੀਂ ਲੈਣਾ ਤਾਂ ਨਹੀਂ, ਜੇ ਲੈਣਗੇ ਤਾਂ ਉਹਦੇ ਮੁਕਾਬਲੇ ਫਿਰ ਸ਼ਾਇਦ ਉਹਨੇ ਦਾ ਜਾਂ ਉਸ ਅਮਾਊਂਟ ਦਾ ਜਿਹੜਾ ਬੌਂਡ ਆ ਤੁਹਾਡੇ ਤੋਂ ਜਿਹੜਾ ਉਹ ਭਰਾਇਆ ਜਾ ਸਕਦਾ ਹੈ। ਉਹ ਤਾਂ ਬਹੁਤ ਜ਼ਿਆਦਾ ਲੰਮਾ 18 ਪੇਜਾਂ ਦਾ ਫਾਰਮ ਆ ਜੀ, I-944, ਜਿਹੜਾ ਐਕਸਟਰਾ ਉਹਨੇ ਐਡ ਕੀਤਾ ਹੈਗਾ ਡੈਕਲੇਰੇਸ਼ਨ ਆਫ ਸੈਲਫ ਸਫੀਸ਼ੀਐਂਸੀ ਦੇ ਲਈ। ਜੀ ਬਿਲਕੁਲ। ਸੋ ਜਿਹੜੇ ਕਾਫੀ ਕੁਛ ਜਿਹੜੇ ਚੇਂਜਿਸ ਹੈ ਇਸ ਦੇ ਵਿੱਚ ਹਰਜੋਤ ਸਿੰਘ ਜੀ ਆ ਰਹੇ ਹੈਗੇ ਨੇ। ਸੋ ਕਿਰਪਾ ਕਰਕੇ ਜਦੋਂ ਵੀ ਹੁਣ ਤੁਸੀਂ ਆਪਣਾ ਇਮੀਗ੍ਰੇਸ਼ਨ ਦਾ ਪੇਪਰ ਵਰਕ ਕਰਨਾ ਹੈ, ਪਲੀਜ਼ ਆਪਣੇ ਜਿਹੜੇ ਇਮੀਗ੍ਰੇਸ਼ਨ ਦੇ ਵਕੀਲ ਨੂੰ ਜਿਹੜਾ ਸਹੀ ਤਰੀਕੇ ਦੇ ਨਾਲ ਜਿਹੜਾ ਉਹ ਤੁਸੀਂ ਦਿਖਾ ਕੇ ਅਤੇ ਫਿਰ ਜਿਹੜਾ ਆ ਉਸ ਨੂੰ ਤੁਸੀਂ ਭਰੋ, ਤਾਂ ਜੋ ਕੱਲ੍ਹ ਨੂੰ ਕੋਈ ਕਿਸੇ ਤਰੀਕੇ ਦੀ ਜਿਹੜੀ ਹੈ ਤੁਹਾਡੇ ਡਿਲੇ ਜਾਂ ਕੋਈ ਇੱਦਾਂ ਦੀ ਕੋਈ ਪ੍ਰੋਬਲਮ ਆ ਉਹ ਨਾ ਆਵੇ। ਸੋ ਇਹ ਚੀਜ਼ਾਂ ਦਾ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਧਿਆਨ ਰੱਖਣ ਦੀ ਜ਼ਰੂਰਤ ਆ। ਅਤੇ ਆਪਾਂ ਇੱਕ ਵਾਰੀ ਫੇਰ ਜਿਹੜਾ ਹਰਜੋਤ ਸਿੰਘ ਜੀ ਆਪਣੇ ਸਰੋਤਿਆਂ ਨੂੰ ਦੱਸ ਜਾਈਏ, ਗ੍ਰੀਨ ਕਾਰਡ ਵਾਲੇ ਵੀ ਜਿਹੜੇ ਆ ਜੇ ਕੋਈ ਗਲਤੀਆਂ ਕਰਦਾ ਆ ਅਤੇ ਇਹਨਾਂ ਦੇ ਕੋਲ ਅਖਤਿਆਰ ਹੁੰਦਾ ਆ ਵੀ ਉਹ ਤੁਹਾਡਾ ਗ੍ਰੀਨ ਕਾਰਡ ਆ ਉਸ ਨੂੰ ਰਿਜੈਕਟ ਕਰਕੇ, ਉਸ ਨੂੰ ਵੋਇਡ ਕਰਕੇ ਅਤੇ ਤੁਹਾਨੂੰ ਡਿਪੋਰਟ ਜਿਹੜਾ ਆ ਉਹ ਕਰ ਸਕਦੇ ਆ। ਇਸੇ ਡਰ ਤੋਂ ਆਪਾਂ ਦੇਖਿਆ ਸੀ ਪਿਛਲੇ ਸਾਲ ਦੇ ਵਿੱਚ ਰਿਕਾਰਡ ਤੋੜ ਲੋਕਾਂ ਨੇ ਜਿਹੜੀ ਸਿਟੀਜ਼ਨਸ਼ਿਪ ਜਿਹੜੀ ਆ ਉਹ ਲਈ ਆ, ਸਹੁੰ ਜਿਹੜੀ ਆ ਚੁੱਕੀ ਆ, ਅਤੇ ਮੈਨੂੰ ਲੱਗਦਾ ਇਸ ਸਾਲ ਵੀ ਜਿਹੜਾ ਸ਼ਾਇਦ ਉਹ ਆਂਕੜਾ ਜਿਹੜਾ ਆ ਉਹ ਪਾਰ ਹੋ ਜਾਵੇ। ਪਿਛਲੇ ਦੀ 1 ਮਿਲੀਅਨ ਤੋਂ ਥੋੜ੍ਹੇ ਜਿਹੇ ਘੱਟ ਸੀ, ਸ਼ਾਇਦ 8 ਲੱਖ ਤੋਂ 9 ਲੱਖ ਦੇ ਦਰਮਿਆਨ ਸੀਗਾ, ਅਤੇ ਇਸ ਵਾਰ ਜਿਸ ਹਿਸਾਬ ਦੇ ਨਾਲ ਜਿਹੜਾ ਚੱਲ ਰਿਹਾ ਆ
ਜਾਂ ਤਾਂ ਬਿਲਕੁਲ ਘੱਟ ਹੋਣਗੇ ਕਿਉਂਕਿ ਰਿਜੈਕਸ਼ਨਾਂ ਜਿਹੜੀਆਂ ਬਹੁਤ ਕਈ ਤਰੀਕੇ ਦੀਆਂ ਹੋਣਗੀਆਂ, ਅਤੇ ਜਾਂ ਫਿਰ ਜ਼ਿਆਦਾ ਲੋਕ ਜਿਹੜੇ ਇਸ ਦੇ ਵਿੱਚ ਟਰਾਈ ਕਰਨਗੇ। ਸੋ ਇੱਕ ਹੋਰ ਆਪਾਂ ਪੁਆਇੰਟ ਦੱਸਣਾ ਚਾਹੁੰਦੇ, ਜਿੰਨੇ ਵੀ ਸਾਡੇ ਸਰੋਤੇ ਆ, ਜੇ 18 ਸਾਲ ਤੋਂ 25 ਸਾਲ ਦੇ ਤੁਹਾਡੇ ਬੱਚੇ ਹੈਗੇ ਆ, ਜੇ ਤੁਸੀਂ ਉਹਨਾਂ ਨੂੰ ਸਿਲੈਕਟ ਸਰਵਿਸ ਦੇ ਵਿੱਚ ਰਜਿਸਟਰ ਨਹੀਂ ਕੀਤਾ ਤੇ ਜਦੋਂ ਉਹਨਾਂ ਨੇ ਸਿਟੀਜ਼ਨ ਬਣਨਾ ਉਹ ਡਿਲੇ ਹੋ ਜਾਣੀ ਆ। ਲਾਸਟ ਵੀਕ ਮੈਨੂੰ ਕਾਲ ਆਈ ਸੀ, ਰਿਜੈਕਟ ਵੀ ਕਰ ਸਕਦੇ ਹੈਗੇ ਆ, ਤੇ ਉਹਨਾਂ ਨੇ ਹੋਲਡ ਤੇ ਪਾਤੀ ਆ ਸਿਟੀਜ਼ਨਸ਼ਿਪ। ਮੈਂ ਗਰੰਟਿਡ ਆ ਉਹ ਇਸੇ ਕਰਕੇ ਪਾਈ ਆ, ਕਹਿੰਦੇ ਵੀ ਅਸੀਂ ਜਿਹੜਾ ਸਿਲੈਕਟ ਸਰਵਿਸ ਸੀ ਸਾਨੂੰ ਪਤਾ ਨਹੀਂ ਸੀ, ਉਹ ਲੇਟ ਰਜਿਸਟਰ ਕੀਤਾ ਸੀ। ਜੇ ਤੁਹਾਡਾ ਬੱਚਾ ਇੱਥੇ ਇਮੀਗਰੈਂਟ ਹੈਗਾ ਆ, ਯਾਨੀ ਕਿ ਪਰਮਾਨੈਂਟ ਜਿਹੜਾ ਉਹ ਰੈਜ਼ੀਡੈਂਟ ਜਿਹੜਾ ਉਹ ਹੈਗਾ ਆ, ਉਹ ਤੁਸੀਂ ਜਿਹੜਾ SSC ਜਿਸ ਨੂੰ ਇੱਥੇ ਆਖਿਆ ਜਾਂਦਾ ਸਿਲੈਕਟ ਸਰਵਿਸ ਕਮਿਸ਼ਨ ਆ, ਉਸ ਦੇ ਵਿੱਚ 18 ਸਾਲ ਦਾ ਹੁੰਦਿਆਂ ਹੀ ਉਹਨਾਂ ਨੂੰ ਉਸ ਦੇ ਵਿੱਚ ਰਜਿਸਟਰ ਕਰਨਾ ਪੈਂਦਾ ਆ। 26 ਸਾਲ ਤੱਕ ਜਿਹੜਾ ਉਹ ਇਸ ਦੇ ਵਿੱਚ ਉਹ ਰਹਿੰਦਾ ਆ, ਅਤੇ ਉਸ ਤੋਂ ਬਾਅਦ ਦੇ ਵਿੱਚ ਆਟੋਮੈਟਿਕਲੀ ਜਿਹੜਾ ਆ ਉਹ ਉਹਦੇ ਵਿੱਚੋਂ ਬਾਹਰ ਹੋ ਜਾਂਦੇ ਆ। ਜੇ ਜਦੋਂ ਤੁਸੀਂ ਇੱਥੇ ਇਮੀਗਰੈਂਟ ਹੋ ਕੇ ਆਏ ਆ ਅਤੇ ਤੁਹਾਡੀ ਉਮਰ 26 ਸਾਲ ਤੋਂ ਉੱਤੇ ਸੀਗੀ, ਫਿਰ ਜਿਹੜਾ ਤੁਹਾਡਾ ਬਚਾਅ ਆ, ਫਿਰ ਉਸ ਦੇ ਵਿੱਚ ਜਿਹੜੀ ਉਹ ਜ਼ਰੂਰਤ ਨਹੀਂ ਆ। ਅਤੇ ਜੇ ਤੁਸੀਂ ਇਮੀਗਰੈਂਟ 18 ਤੋਂ 26 ਸਾਲ ਦੇ ਦਰਮਿਆਨ ਹੋਏ ਆ, ਇੱਥੇ ਪੱਕੇ ਤੌਰ ਦੇ ਉੱਤੇ ਐਜ਼ ਏ ਰੈਜ਼ੀਡੈਂਟ ਇੱਥੇ ਤੁਸੀਂ ਆਏ ਆ, ਇਮੀਗਰੈਂਟ ਆਏ ਆ। ਨੋਨ ਇਮੀਗਰੈਂਟ ਹੋਰ ਚੀਜ਼ ਹੁੰਦੀ ਆ, ਇਮੀਗਰੈਂਟ ਹੋਣਾ ਜਿਹੜਾ ਹੋਰ ਚੀਜ਼ ਹੁੰਦੀ ਆ। ਸੋ ਨੋਨ ਇਮੀਗਰੈਂਟ ਜਿਹੜੇ ਜਿੱਦਾਂ ਸਟੂਡੈਂਟ ਵੀਜ਼ੇ ਦੇ ਉੱਤੇ ਆਉਂਦੇ ਆ, ਜਿਹੜੇ ਇੱਥੇ ਘੁੰਮਣ ਫਿਰਨ ਦੇ ਲਈ ਜਿਹੜਾ ਉਹ ਆਉਂਦੇ ਆ, ਇੱਦਾਂ ਦੇ ਲੋਕਾਂ ਨੂੰ ਨੋਨ ਇਮੀਗਰੈਂਟ ਜਿਹੜਾ ਉਹ ਮੰਨਿਆ ਜਾਂਦਾ, ਜਿਨ੍ਹਾਂ ਦਾ ਜਿਹੜਾ ਕਹਿ ਲਓ ਵੀ ਸਥਾਈ ਟਿਕਾਣਾ ਨਹੀਂ ਆ। ਅਤੇ ਜਿਹੜੇ ਸਥਾਈ ਤੌਰ ਦੇ ਉੱਤੇ ਇੱਥੇ ਟਿਕਾਣੇ ਦੇ ਤੌਰ ਦੇ ਉੱਤੇ ਇੱਥੇ ਆਏ ਨੇ, ਉਹਨਾਂ ਨੂੰ ਇਮੀਗਰੈਂਟ ਮੰਨਿਆ ਜਾਂਦਾ। ਅਤੇ ਜੇ 18 ਤੋਂ 26 ਸਾਲ ਦੇ ਦਰਮਿਆਨ ਉਹਨਾਂ ਦੀ ਉਮਰ ਹੈਗੀ ਆ, ਅਤੇ ਜੇ SSC ਦੇ ਵਿੱਚ ਤੁਸੀਂ ਸਿਲੈਕਟ ਨਹੀਂ ਕੀਤਾ, ਗ੍ਰੀਨ ਕਾਰਡ ਦੇ ਨਾਲ ਨਾਲ ਤੁਹਾਡੀ ਸਿਟੀਜ਼ਨਸ਼ਿਪ ਦੇ ਉੱਤੇ ਵੀ ਜਿਹੜਾ ਉਹ ਖਤਰਾ ਇਸ ਦੇ ਕਰਕੇ ਬਣ ਸਕਦਾ ਆ। ਅਤੇ ਕਈ ਵਾਰੀ ਜਿਹੜੀਆਂ ਹਰਜੋਤ ਸਿੰਘ ਜੀ ਹੁਣ ਜਿੱਦਾਂ ਜੋਬਸ ਹੁੰਦੀਆਂ ਨਾ, ਉਹਦੇ ਵਿੱਚ ਪੁੱਛਿਆ ਜਾਂਦਾ ਆ ਵੀ ਤੁਸੀਂ SSC ਦੇ ਵਿੱਚ ਰਜਿਸਟਰ ਕੀਤਾ ਸੀਗਾ ਜਾਂ ਨਹੀਂ ਕੀਤਾ ਸੀਗਾ। ਜੇ ਨਹੀਂ ਕੀਤਾ ਸੀਗਾ, ਕੀ ਤੁਸੀਂ ਵੇਵਰ ਜਿਹੜਾ ਉਹ ਲਿਆ ਸੀਗਾ, ਜਾਂ ਜੋ ਵੀ ਕਾਰਨ ਜਿਹੜੇ ਉਹ ਹੁੰਦੇ ਆ। ਸੋ ਪਲੀਜ਼ ਆਪਣੇ ਬੱਚਿਆਂ ਨੂੰ, ਜੇ 18 ਤੋਂ 26 ਦੇ ਦਰਮਿਆਨ ਹੈਗੇ ਨੇ ਨੌਜਵਾਨ ਜਿਹੜੇ ਵੀ ਹੈਗੇ ਨੇ, ਜਿਹੜੇ ਇੱਥੇ ਆ ਰਹੇ ਨੇ ਐਜ਼ ਏ ਨਵੇਂ ਇਮੀਗਰੈਂਟ ਦੇ ਤੌਰ ਦੇ ਉੱਤੇ ਵੀ ਜਿਹੜੇ ਆ ਰਹੇ ਨੇ, ਉਹ ਵੀ ਕਿਰਪਾ ਕਰਕੇ ਜਿਹੜਾ ਆਪਣਾ ਉਹ ਵੀ ਫਾਰਮ ਨੂੰ ਜਿਹੜਾ ਉਹ ਜ਼ਰੂਰ ਆਪਣੇ ਆਪ ਨੂੰ ਜਿਹੜਾ ਉਹ ਤੁਸੀਂ ਭਰ ਕੇ ਰੱਖੋ। ਅਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਜਿਹੜੇ ਪ੍ਰੋਗਰਾਮ ਦਾ ਉਹ ਸਮਾਪਤੀ ਵੱਲ ਨੂੰ ਆ, ਅਤੇ ਜਾਂਦੇ ਜਾਂਦੇ ਜਿਹੜਾ ਆਪਾਂ ਵੀਜ਼ਾ ਬੁਲੇਟਿਨ ਪ੍ਰੋਸੈਸਿੰਗ ਟਾਈਮਸ ਜਿਹੜੇ ਆ ਉਹ ਦੱਸਦੇ ਜਾਈਏ। ਸੋ ਫਰਵਰੀ 2020 ਦਾ ਜਿਹੜਾ ਵੀਜ਼ਾ ਬੁਲੇਟਿਨ ਆ, ਉਸ ਦੇ ਮੁਤਾਬਕ ਜਿਨ੍ਹਾਂ ਡੇਟਸ ਦੇ ਉੱਤੇ ਜਿਹੜੀ ਹੁਣ ਇਸ ਟਾਈਮ ਆ ਰਹੀ ਆ, ਇੰਟਰਵਿਊ ਦੀਆਂ ਤਰੀਕਾਂ ਆ ਰਹੀਆਂ ਨੇ। F1 ਕੈਟੇਗਰੀ US ਸਿਟੀਜ਼ਨ ਦੇ ਜਿਹੜੇ ਕੁਆਰੇ ਮੁੰਡੇ ਕੁੜੀਆਂ 22 ਅਗਸਤ 2013 ਜਿਹੜੀ ਉਹ ਡੇਟ ਚੱਲ ਰਹੀ ਆ। F2A ਜਿਹੜੀ ਕੈਟੇਗਰੀ ਆ, ਪਰਮਾਨੈਂਟ ਰੈਜ਼ੀਡੈਂਟ ਦੇ ਜਿਹੜੇ ਸਪਾਊਸ, ਘਰ ਵਾਲਾ ਘਰ ਵਾਲੀ, ਜਾਂ ਉਹਨਾਂ ਦੇ ਜਿਹੜੇ ਬੱਚੇ ਕੁਆਰੇ ਜਿਹੜੇ ਬੱਚੇ ਬੱਚੀਆਂ ਆ, ਉਹਨਾਂ ਦੇ ਲਈ ਕਰੰਟ ਜਿਹੜੀਆਂ ਡੇਟ ਚੱਲ ਰਹੀ ਆ। F2A ਜਿਹੜੀ ਕੈਟੇਗਰੀ ਆ, ਜਿੱਦਾਂ ਮੈਂ ਦੱਸਿਆ ਆ, ਪਰਮਾਨੈਂਟ ਰੈਜ਼ੀਡੈਂਟ ਦੇ ਸਪਾਊਸ ਅਤੇ ਚਿਲਡਰਨ, ਉਹਨਾਂ ਦੇ ਲਈ ਕਰੰਟ ਜਿਹੜੀ ਚੱਲ ਰਹੀ ਆ। F2B ਜਿਹੜੀ ਪਰਮਾਨੈਂਟ ਰੈਜ਼ੀਡੈਂਟ ਦੇ ਕੁਆਰੇ ਮੁੰਡੇ ਕੁੜੀਆਂ ਜਿਨ੍ਹਾਂ ਦੀ ਉਮਰ 21 ਸਾਲ ਤੋਂ ਜਿਹੜੀ ਉੱਤੇ ਹੈਗੀ ਆ, ਉਹਨਾਂ ਦੇ ਲਈ ਜਿਹੜਾ 22 ਅਗਸਤ 2014 ਹੈ। F3 ਜਿਹੜੀ ਕੈਟੇਗਰੀ ਆ, US ਸਿਟੀਜ਼ਨ ਦੇ ਵਿਆਹੇ ਮੁੰਡੇ ਕੁੜੀਆਂ, ਉਹਨਾਂ ਦੇ ਲਈ 22 ਨਵੰਬਰ 2007 ਹੈ। F4 US ਸਿਟੀਜ਼ਨ ਦੇ ਜਿਹੜੇ ਭੈਣ ਭਰਾ, ਉਹਨਾਂ ਦੇ ਲਈ 22 ਨਵੰਬਰ 2004 ਜਿਹੜੀ ਇਸ ਟਾਈਮ ਡੇਟ ਚੱਲ ਰਹੀ ਆ। ਸੋ ਪ੍ਰੋਸੈਸਿੰਗ ਟਾਈਮਸ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ, ਗ੍ਰੀਨ ਕਾਰਡ ਵਾਲਿਆਂ ਨੇ ਜੇ ਆਪਣੇ ਘਰ ਵਾਲਾ ਘਰ ਵਾਲੀ ਜਾਂ ਬੱਚੇ ਦੇ ਲਈ ਅਪਲਾਈ ਕੀਤਾ ਆ, 21 ਸਾਲ ਤੋਂ ਘੱਟ ਉਮਰ ਆ ਜੇ ਬੱਚੇ ਦੀ, 12 ਤੋਂ 16 ਮਹੀਨੇ ਦਾ ਜਿਹੜਾ ਪ੍ਰੋਸੈਸਿੰਗ ਟਾਈਮ ਉਹਨਾਂ ਦਾ ਚੱਲ ਰਿਹਾ ਆ। 23 ਅਕਤੂਬਰ 2018 ਰਿਸਿਪਟ ਡੇਟ ਇਨਕੁਆਇਰੀ ਦੇ ਲਈ ਚੱਲ ਰਹੀ ਆ। US ਸਿਟੀਜ਼ਨ ਜਿਨ੍ਹਾਂ ਨੇ ਆਪਣੇ ਕੁਆਰੇ ਮੁੰਡੇ ਕੁੜੀ ਦੇ ਲਈ ਜਿਨ੍ਹਾਂ ਦੀ ਉਮਰ 21 ਸਾਲ ਤੋਂ ਵੱਧ ਅਪਲਾਈ ਹੈਗੀ ਆ ਅਤੇ ਅਪਲਾਈ ਕੀਤਾ ਹੈ, ਉਹਨਾਂ ਦੇ ਲਈ 53 ਤੋਂ 70 ਮਹੀਨੇ ਤੱਕ ਦਾ ਜਿਹੜਾ ਵੇਟ ਪੀਰੀਅਡ ਹੈ। 7 ਮਈ 2014 ਤਰੀਕ ਚੱਲ ਰਹੀ ਆ। ਪਰਮਾਨੈਂਟ ਰੈਜ਼ੀਡੈਂਟ ਜਿਹੜੇ ਜਿਨ੍ਹਾਂ ਨੇ ਕਿ ਆਪਣੇ ਜਿਹੜੇ ਆ ਕੁਆਰੇ ਮੁੰਡੇ ਕੁੜੀ 21 ਸਾਲ ਤੋਂ ਵੱਧ ਦੀ ਉਮਰ ਵਾਲਿਆਂ ਦੇ ਲਈ ਅਪਲਾਈ ਕੀਤਾ ਆ। 53 ਤੋਂ ਇਹੀ 68 ਮਹੀਨੇ ਦਾ ਜਿਹੜਾ ਵੇਟ ਪੀਰੀਅਡ ਹੈ। 1 ਜੂਨ 2014 ਜਿਹੜੀ ਉਹਨਾਂ ਦੇ ਲਈ ਰਿਸਿਪਟ ਡੇਟ ਚੱਲ ਰਹੀ ਆ। US ਸਿਟੀਜ਼ਨ ਜਿਨ੍ਹਾਂ ਨੇ ਆਪਣੇ ਮੁੰਡੇ ਕੁੜੀ ਦੇ ਲਈ ਅਪਲਾਈ ਕੀਤਾ 21 ਸਾਲ ਤੋਂ ਵੱਧ ਉਮਰ ਆ ਅਤੇ ਉਹ ਵਿਆਹੇ ਨੇ, ਅਤੇ ਉਹਨਾਂ ਦੀ ਦੇ ਲਈ 90 ਤੋਂ 117 ਮਹੀਨੇ ਦਾ ਵੇਟ ਪੀਰੀਅਡ ਹੈ। 2 ਮਈ 2010 ਜਿਹੜੀ ਆ ਉਹ ਰਿਸਿਪਟ ਡੇਟ ਆ। US ਸਿਟੀਜ਼ਨ ਜਿਨ੍ਹਾਂ ਨੇ ਭੈਣ ਭਰਾ ਲਈ ਅਪਲਾਈ ਕੀਤਾ 101 ਤੋਂ 132 ਮਹੀਨੇ ਦਾ ਜਿਹੜਾ ਵੇਟ ਪੀਰੀਅਡ ਆ। 19 ਫਰਵਰੀ 2009 ਉਸ ਦੇ ਵਿੱਚ ਜਿਹੜੀ ਰਿਸਿਪਟ ਡੇਟ ਚੱਲ ਰਹੀ ਆ। U ਵੀਜ਼ੇ ਦੇ ਲਈ ਜਿਹੜੇ ਆ ਉਹ 53 ਤੋਂ 54 ਮਹੀਨੇ ਦਾ ਵੇਟ ਪੀਰੀਅਡ ਆ।
14 ਅਗਸਤ 2015 ਜਿਹੜੀ ਆ ਉਹ ਰਿਸਿਪਟ ਡੇਟ ਹੈ ਇਸ ਦੇ ਵਿੱਚ ਚੱਲ ਰਹੀ ਆ। ਬਾਕੀ ਜਿਹੜੀ US ਸਿਟੀਜ਼ਨਸ਼ਿਪ ਦੇ ਲਈ 6 ਮਹੀਨੇ ਤੋਂ ਲੈ ਕੇ ਸਾਲ 1.5 ਸਾਲ ਤੱਕ ਦੇ ਲਈ ਜਿਹੜਾ ਆ ਉਹ ਵੇਟ ਪੀਰੀਅਡਸ ਜਿਹੜੀਆਂ ਚੱਲ ਰਹੀਆਂ ਆ। ਫੀਸਾਂ ਦੇ ਵਿੱਚ ਜਿਹੜੇ ਵਾਧੇ ਆ ਉਹ ਹੋ ਰਹੇ ਨੇ। ਸੋ ਪਹਿਲਾਂ ਜਿਹੜਾ ਆ ਜਿਹੜੇ ਵੀ ਐਲੀਜੀਬਲ ਆ, ਜਿਹੜੇ ਵੀ ਗ੍ਰੀਨ ਕਾਰਡ ਦੇ ਉੱਤੇ ਹੈਗੇ ਨੇ 5 ਸਾਲ ਜਾਂ ਉਸ ਤੋਂ ਵਧੇਰੇ, ਉਹਨਾਂ ਨੂੰ ਇੱਥੇ ਅਮਰੀਕਾ ਦੇ ਵਿੱਚ ਰਹਿੰਦਿਆਂ ਨੂੰ ਹੋ ਗਿਆ ਆ ਅਤੇ ਉਹ ਐਲੀਜੀਬਲ ਨੇ। ਜਿਹੜੇ ਵਿਆਹ ਦੇ ਸਹਾਰੇ, ਜਿਹੜੇ ਸਪਾਊਸ ਦੇ ਸਹਾਰੇ ਜਿਹੜੇ ਆ ਉਹਨਾਂ ਨੇ ਗ੍ਰੀਨ ਕਾਰਡ ਹੋਇਆ, ਉਹ ਜੇ 3 ਸਾਲ ਜਾਂ ਉਸ ਤੋਂ ਵਧੇਰੇ ਉਹਨਾਂ ਨੂੰ ਹੋ ਗਿਆ ਅਤੇ ਉਹ ਐਲੀਜੀਬਲ ਨੇ। ਉਹ US ਸਿਟੀਜ਼ਨ ਦੇ ਲਈ ਜਿਹੜਾ ਉਹ ਜ਼ਰੂਰ ਅਪਲਾਈ ਕਰੋ ਸਮੇਂ ਸਿਰ। ਜਿਹੜਾ ਆਪਣਾ ਇਮੀਗ੍ਰੇਸ਼ਨ ਦਾ ਆ ਉਹ ਕਹਿ ਲਓ ਵੀ ਸਭ ਤੋਂ ਉੱਤੇ ਵਾਲਾ ਜਿਹੜਾ ਵੀ ਲੈਵਲ ਹੈਗਾ ਆ ਉਹ ਉੱਥੇ ਤੱਕ ਤੁਸੀਂ ਪਹੁੰਚੋ, ਤਾਂ ਜੋ ਤੁਹਾਨੂੰ ਅਜਿਹੀਆਂ ਚੀਜ਼ਾਂ ਤੋਂ ਜਿਹੜੀ ਟੈਨਸ਼ਨ ਦਾ ਉਸ ਤੋਂ ਨਿਜਾਤ ਮਿਲ ਸਕੇ ਜੀ। ਸੋ ਇਹਦੇ ਨਾਲ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਆਸ ਆ ਵੀ ਤੁਹਾਨੂੰ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਊਗਾ। ਜਿੰਨੇ ਵੀ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਹੁੰਦੇ ਆ, ਜ਼ਰੂਰ ਵੱਧ ਤੋਂ ਵੱਧ ਪ੍ਰੋਗਰਾਮ ਸੁਣਨ ਨੂੰ ਉਹਨਾਂ ਨੂੰ ਕਿਹਾ ਕਰੋ। ਸੋ ਹੋਰ ਤੁਹਾਡੇ ਕਿਸੇ ਪਰਿਵਾਰਕ ਮੈਂਬਰ ਦੀ ਜੇ ਕਿਸੇ ਡੇਟ ਦੇ ਉੱਤੇ ਕਿੱਦਾਂ ਦੀ ਕੁਐਸਚਨਿੰਗ ਹੁੰਦੀ ਆ, ਕੀ ਹੋ ਰਿਹਾ, ਉਹਦੇ ਬਾਰੇ ਜ਼ਰੂਰ ਤੁਸੀਂ ਸਾਨੂੰ ਕਾਲ ਕਰ ਸਕਦੇ ਤਾਂ ਕਿ ਆਪਣੇ ਸਰੋਤਿਆਂ ਨਾਲ ਸਾਂਝ ਕਰ ਸਕਦੇ ਹੈਗੇ ਆ। ਜਿਸ ਤਰ੍ਹਾਂ ਮੈਂ ਦੱਸਿਆ, ਇੱਕ ਸਿਟੀਜ਼ਨਸ਼ਿਪ ਦਾ ਲਾਸਟ ਵੀਕ ਸਾਨੂੰ ਕਾਲ ਆਈ ਸੀ ਵੀ ਇਸ ਕਰਕੇ ਉਹਨਾਂ ਨੇ ਹੋਲਡ 'ਤੇ ਪਾ ਦਿੱਤੀ ਆ, ਕਿਉਂਕਿ ਉਹਨਾਂ ਦਾ ਮੁੰਡਾ ਜਿਹੜਾ ਆ ਉਹ ਸਿਲੈਕਟਿਵ ਸਰਵਿਸ ਦੇ ਵਿੱਚ ਲੇਟ ਰਜਿਸਟਰ ਉਸਨੇ ਕੀਤਾ ਸੀ। ਸੋ ਉਹਦੇ ਨਾਲ ਕੀ ਆ ਵੀ ਆਪਣੇ ਹੋਰ ਸਰੋਤਿਆਂ ਨੂੰ ਪਤਾ ਲੱਗ ਜਾਊਗਾ। ਸੋ ਇਹਦੇ ਨਾਲ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ ਅਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਸਾਰਿਆਂ ਨੂੰ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਅਤੇ ਸੁਣਦੇ ਰਹੋ ਪੰਜਾਬੀ ਰੇਡੀਓ USA।